सारी दुनिया ने हेलमेट ले ले, इन्हें बस तनिया ही बनिया थले। एक बंदा 500 वाले नोट गिनन दिया ते मिठा ਉਹਦੇ ਪਿੱਛੇ ਭਜਦਾ ਜਾਂਦਾ ਪਿਤਾ ਜੀ ਰੁਕਿਆ ਪਿਤਾ ਜੀ। ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਵਿਆਹ ਹੋ ਗਿਆ ਤੇ ਮਸੈਰੀ ਦੇ ਨਾਲ ਪੈਂਚਰ ਵਾਲਾ ਵੀ ਭਾਇਆ। घर दे सारे चोर लबड़े ते कुत्ता इत्थे सिगरेट फलाकना की बनया। ਸਾਜੀ ਜੰਗਲੇ ਤੇ ਘਰੋਂ ਫੋਨ ਆ ਗਿਆ ਤੇ ਨਾਲ ਦੇ ਫੌਜੀ ਨੂੰ ਫੜਾ ਕੇ ਤਾਂ ਯਾਰ ਇਹਨਾਂ ਨੂੰ ਸਮਝਾ ਯਾਰ। अस्सलाम वालेकुम नाज़रीन, टी टाइम में खुश आमदीद। होली मारिया करो ताड़ियां यार, ਤੁਹਾਡੀ ਮਿਹਰਬਾਨੀ ਆ। ਬਾਹਰ ਬਹੁਤ ਆਵਾਜ਼ ਜਾਂਦੀ ਹੈ, ਨੁੱਕਰ ਤੇ ਬੈਠੇ ਹੁੰਨੇ ਤੁਸੀਂ। साजी तरीका वा सारे फोम ला के नो स्नोफॉल ना कर लिए, आवाज बाहर जाएगी। नहीं स्नोफॉल की करनी है, जरा बस थोड़ा राम राम ना बोली जा करो। ईद ਦਾ ਮਾਹੌਲ ਹੈ ਉਸਤਾਦ ਜੀ, ਕੋਈ ਰੋਲਾ ਨਹੀਂ। ईद का माहौल नहीं है, तू मरू आ हैं टरू टरू मरू ਜਾਂਦੀ ਬਾਹਰ ਦੀ ਈਦ है ਜਾਂਦੀ ਬਾਹਰ ਦੀ ਈਦ ਹਾਂ। ਮਗਰ ਚੜ ਕੇ ਲੁੱਟ ਲੋ ਮੇਲਾ। नहीं ये अगली ईद दी चांदरा था। ਵਾਹ 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 ਵਾਹ। ताड़ी ईद दी 3 आए। हाँ बेस्ट ऑफ 3। हाँ जी। ਇਹਨੂੰ ਟਾੜੀ कितने बैठा तो पीछे की करी जाना। ताड़ी पिछे मेरे इदा लगदे जिद्दां कोई नाला पाउंदे आ। ਲੇਕਿਨ ਯਾਰ ਮਿੱਠਾ ਜੀ ਅੱਜ ਦਾ ਪ੍ਰੋਗਰਾਮ ਵੱਡਾ ਵਾ। ਉਸਤਾਦ ਜੀ ਨੇ ਫਾਸਟ ਐਂਡ ਫਿਊਰੀਅਸ ਦੇ ਹੀਰੋ ਦੇ ਸਹੁਰੇ ਨੂੰ ਬੁਲਾਇਆ। ਅੱਜ ਤਾੜੀ ਬਣਾ लगदा कटप्पा जवान होया। वाह वाह यार तेन थोड़ा ज्यादा पीछे करके इत्थे करके बन ला। ताजी मैनू इदा लगदा कोई लक ते चढ़िया आ। ਬਸ ਏਦਾਂ ਲੱਗਦਾ ਜਿੱਦਾਂ ਉਲਟੀ ਕਰਨ ਲੱਗਾ ਅੱਗੇ। यार जंतर पट्ठे बड़े बकरियां दे पसंदीदा। नहीं साई जंतर नहीं है, पत्थर है गया। अच्छा जी। ਇਹ ਨਾਲੇ ਸਾਜੀ ਇਹਦੇ ਹੱਥ ਲੱਗਾ ਇਹ ਬਾਸ ਦੇ ਹੱਥ ਦਾ ਭਾਜੀ ਅਸੀਂ ਲਾਇਆ ਸੀ। ਉਹ ਬਾਸ ਨੇ ਲਾਇਆ ਵਾ ਓ ਯਾਰ ਤਾਂ ਹੀ ਮੇਰੇ ਤੇ ਗਿੱਜਿਆ ਆ। ਓ ਯਾਰ ਈਦ ਤੇ ਗੱਲ ਕਰੋ, ਭਾਈ ਮਿੱਠਾ ਈਦ ਦੇ ਦੂਸਰੇ ਦਿਨ ਆਪਣੇ ਸਹੁਰਿਆਂ ਲੈ ਕੇ ਆ ਬੱਚੇ। ਉਹ ਕਹਿੰਦਾ ਪਤਾ ਅੱਜ ਰਹਿਣ ਦੇਣਾ ਸੀ, ਐਸਾ ਕੋਈ ਈਦ ਸੀ। ਮੀਠੇ ਦੇ ਬੱਚਿਆਂ ਨੇ ਇਹਦੇ ਕੋਲੋਂ ਈਦ ਮੰਗੀ, ਉਹਨਾਂ ਨੂੰ ਪੈਦਲ ਤਰਾ ਕੇ 2-3 ਕਿਲੋਮੀਟਰ ਦੂਰ ਲੈ ਜਾ ਕੇ ਕਹਿੰਦਾ ਘਰ ਚਲੋ ਮੈਂ ਦਿੰਨਾ। ਇਸ ਭਾਈ ਨੂੰ ਨਾ ਡਾਕਟਰ ਨੇ ਕਿਹਾ ਮਿੱਠੀ ਸ਼ਾਹ ਨਹੀਂ ਖਾਣੀ ਤੇ ਰਸਗੁੱਲਾ ਚਾਟ ਮਸਾਲਾ ਲਾ ਖਾ ਗਿਆ। यार वो आया बेचारा, ਉਹਦੇ ਤੋਂ ਕੋਈ ਪੁੱਛ ਲਓ। ਅਰੇ ਰਾਣਾ ਸਾਹਿਬ ਨਾ ਉਹਨੂੰ ਕੋ ਬੋਲਿਆ ਨਾ ਉਹਨੇ। ਤੂੰ ਰਾਣਾ ਉਹਨੇ ਸ਼ੁਰੂ ਕੀਤਾ। ਆਹੋ ਯਾਰ ਮੁਦੱਸਰ ਤੂੰ ਈਦ ਦੇ ਹੀ ਹੋਣਾ ਵਾ, ਕੋਈ ਹਿਸਾਬ ਨਹੀਂ ਹੈਗਾ ਤੇਰਾ ਕੋਈ ਸਾਡਾ ਨਾਲ। ਵੱਡੀ ਈਦ ਤੇ ਆਵੇ ਕੋਈ ਭੋਰਾ ਫਾਇਦਾ ਹੋਵੇ, ਬੰਦਾ ਛੁਰੀਆਂ ਤੇਜ਼ ਕਰ ਲੈਂਦਾ। ਕੋਈ ਤੇ ਕੰਮ ਛੋਟੀ ਈਦ ਤੇ ਤੂੰ ਹੋਣਾ ਵਾ, ਬਾਕੀ ਸਾਰਾ ਸਾਲ ਤੂੰ ਸਿਰਫ ਰੋਡ ਸਟੂਡੀਓ ਤੇ ਮਿਹਨਤ ਕਰ ਰਿਹਾ। ਇਹ ਉਸਤਾਦ ਜੀ ਫਸਿਆ ਰਿਹਾ ਵਿਚਾਰਾ ਪੂਰਾ ਰਮਜ਼ਾਨ ਨਾ। ਹਾਂਜੀ ਅੱਛਾ ਜੀ। ਟੈਨਸ਼ਨ ਚ ਘਿਰਿਆ ਰਿਹਾ ਵਿਚਾਰਾ। ਰੂਟੀਨ ਆਇਆ ਕਰਾਂਗੇ। ਅੱਲਾ ਖੈਰ ਕਰੇ। ਰੋਡ ਸਟੂਡੀਓ ਹਿੱਟ ਹੋ ਗਿਆ ਵਾ, ਇਹਦੀ ਕਾਪੀ ਹੋ ਰਹੀ ਆ। ਅਬਾਸ ਖੋਲ ਰਿਹਾ ਆਪਣਾ ਕੋਡ ਸਟੂਡੀਓ। ਕਿਹੜਾ ਕੋਡ ਸਟੂਡੀਓ। ताजी सारी दुनिया ने हेलमेट ले ले, इन्हें बस तनिया ही बनिया थले। ਸਿਰਫ 2 ਡੋਰੀਆਂ ਇੱਥੇ ਪਾ ਲਈਆਂ ਬਸ। ਤੇ ਇਹਨੇ ਏਰੀਆ ਸ਼ੀਸ਼ਾ ਲਵਾਇਆ ਬਸ ਉਹਨੂੰ ਤਾਂ सारी दुनिया ਨੂੰ ਉਹਨਾਂ ਨੇ ਤੇਲ ਲਾਇਆ, ਇਹਨੂੰ ਬੰਦ ਹੀ ਲਾ ਕੇ ਭੇਜ। ਇਹਨੂੰ ਇੱਕ ਪੁਲਿਸ ਵਾਲੇ ਨੇ ਰੋਕਿਆ ਤੇ 15 ਮਿੰਟ ਕਨਫਿਊਜ਼ ਹੀ ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ। ਉਹਨੇ ਰੋਕਿਆ, ਉਹਨੇ ਕਿਹਾ ਓਏ ਹੈਲਮਟ ਨੇ ਪਾਇਆ? ਨਹੀਂ ਹੈਲਮਟ ਨਹੀਂ ਪਾਇਆ। ਪਾਇਆ ਨਹੀਂ ਪਾਇਆ, ਨਹੀਂ ਹੈਲਮਟ ਕਿਉਂ ਨਹੀਂ ਪਾਇਆ? ਤਾਜੀ ਮੈਂ ਏਦਾਂ ਹੀ ਨਾ ਆਪੇ ਗੱਲਾਂ ਕਰਦਾ ਰਿਹਾ। 15 ਮਿੰਟ ਖਲੋਤਾ ਕੱਲਾ ਹੀ ਗੱਲਾਂ ਕਰਦਾ ਰਿਹਾ। ਤਾਜੀ ਮੈਂ ਇਸ ਤਰ੍ਹਾਂ ਹੀ ਲੰਘ ਗਿਆ, ਮੇਰਾ ਈ ਚਲਾਨ ਨਹੀਂ ਹੋਇਆ। ਆਹੋ ਨਹੀਂ ਆਇਆ ਕੈਮਰੇ 'ਚ ਤਾਂ ਬਿਲਕੁਲ ਨਹੀਂ ਹੋਣਾ ਇਹਦਾ। ਕੈਮਰੇ 'ਚ ਮੈਂ ਏਦਾਂ ਕਰਕੇ ਲੰਘਿਆ, ਉਹਨਾਂ ਨੇ ਕਿਹਾ ਹੈਲਮਟ ਪਾਇਆ। ਉਹਨੇ ਇਹਨੂੰ ਨਾ ਰੋਕਿਆ, ਉਹਨਾਂ ਨੇ ਕਿਹਾ ਯਾਰ ਇਹ ਹੈਲਮਟ ਸਹੀ ਆ। ਹੈਲਮਟ ਵੀ ਪਾਇਆ ਪਰ ਨਕਸ਼ੇ ਵੀ ਸਾਰੇ ਨਜ਼ਰ ਆ ਰਹੇ। ਉਸਤਾਦ ਜੀ ਨੂੰ ਗਾਰਡਨ ਨੇ ਹੱਥ ਦਿੱਤਾ ਨਾ ਤੂੰ ਲੰਘ ਗਿਆ, ਉਹ ਪਿੱਛੇ ਵੇਖ ਕੇ ਤਾਂ ਉਹ ਨਹੀਂ ਪਾਇਆ, ਟਿੰਡ ਸੀਗੀ। ਉਹ ਯਾਰ ਹੈਲਮਟ ਪਾਇਆ ਹੀ ਨਹੀਂ, ਇੱਥੇ ਬਸ ਕੰਪਨੀ ਦਾ ਨਾਂ ਲਿਖਾਇਆ। ਨਹੀਂ ਇਹਨੇ ਡਬਲ ਟੇਪ ਨਾਲ ਇੱਥੇ ਕੱਲਾ ਸ਼ੀਸ਼ਾ ਲਾਇਆ ਅੱਗੇ। ਉਸਤਾਦ ਜੀ ਇਹਦੇ ਇੱਥੋਂ ਹੀ ਕਲਿੱਕ ਕਰਦਾ, ਟਿੰਡ ਖੁੱਲਦੀ ਵੀ ਆ ਕੇ। ਬਾਸ ਨੇ ਵੀ ਹੈਲਮਟ ਪਾਇਆ ਤੇ ਵੱਜ ਗਿਆ ਕਿਸੇ ਚ, ਖੁੱਲਾ ਹੀ ਇੰਨਾ ਸੀ ਅੱਗੇ। ਅੱਛਾ ਇਹ ਤਾਂ ਆਪਦਾ ਹੈਲਮਟ ਵੀ ਨਹੀਂ ਲੱਭਦਾ ਬਾਬੂ। ਹਾਂਜੀ ਇਹ ਵਿੱਚ ਫਿਰਦਾ ਰਹਿੰਦਾ ਹੈਲਮਟ। ਨਹੀਂ ਸਮੁੰਦਰੀ ਝੱਗ ਫਸਾ ਕੇ ਇਹਨੇ ਕਰ ਲਿਆ ਸੀ ਲੈਵਲ। ਆਹੋ ਪੱਟੀਆਂ ਲਾਈਆਂ ਕਰੇਟ ਦੀਆਂ। ਮੁਦੱਸਰ ਨੂੰ ਇੱਕ ਬੰਦਾ ਇਹਦੇ ਮੂੰਹ ਤੇ ਕਹੀ ਜਾਵੇ, ਓਏ ਮੂੰਹ ਬਾਹਰ ਕੱਢ। ਹੈਲਮਟ ਦੇ ਆ ਤੇ ਉਹਦੀ ਫਿਟਿੰਗ ਕਰਾਉਂਦੇ ਆ ਜਾ ਕੇ। ਬਾਅਦ ਇਹਨਾਂ ਕੋਲ ਹੈਲਮਟ ਪਿੱਛੇ ਦੇਖਣ ਲੱਗਾ ਥੱਲੇ ਡਿੱਗ ਗਿਆ। ਉਹ ਤੂੰ ਹੈਲਮਟ ਨਾ ਲੈ, ਤੂੰ ਉਹਦੀ ਖੋਪਾ ਨਹੀਂ ਹੁੰਦਾ ਨਾਰੀਅਲ। ਹਾਂਜੀ ਬਸ ਉਹ ਸਿਰ ਤੇ ਰੱਖ ਕੇ ਉਹਦੇ ਚ 2 ਮੋੜੀਆਂ ਕਰਕੇ ਲਾਸਟ ਤੱਕ ਬੰਨ ਲੈ। ਯਾਰ ਹੈਲਮਟ ਤਾਂ ਕਰਕੇ ਸਿਗਰਟ ਪੀਣਾ, ਸ਼ੀਸ਼ਾ ਥੱਲੇ ਆ ਗਿਆ, ਉਹ ਸਾਰਾ ਸਿਗਰਟ ਅੰਦਰ ਡਿੱਗ ਗਿਆ। ਐਡਾ ਖੁੱਲਾ ਇਹਨੂੰ ਹੈਲਮਟ ਹੁੰਦਾ ਕਸਮੇ। ਐਦਾਂ ਖੁੱਲਾ ਹੈਲਮਟ ਪਾਇਆ ਜਾਣ ਲੱਗਾ ਨਾ, ਇਹਨੇ ਆਪ ਮੁੰਡਾ ਸੀ, ਹੈਲਮਟ ਨਹੀਂ ਮੁੜ ਗਿਆ। ਆਪ ਸਿੱਧਾ ਵੇਖਣ ਡਿਆ। ਹੈਲਮਟ ਪਾ ਕੇ ਨਿਕਲਿਆ ਉਹ ਤਾਂ ਫੇਰ ਵੀ ਵੱਜ ਗਿਆ। ਇੰਨੇ ਸਕਰੀਨ ਤੇ ਸਟicker ਲਾਏ ਅੱਗੇ ਬਾਈਕਰ ਨਹੀਂ ਇਹਦਾ ਇੰਨਾ ਖੁੱਲਾ ਹੈਲਮਟ ਹੈ, ਬੈਠਾ ਬੈਠਾ ਇੰਜ ਵੀ ਕਰਦਾ ਰਹਿੰਦਾ ਉਹਨੂੰ। ਹੈਲਮਟ ਪਾਇਆ ਤੇ ਇੱਕ ਏਦਾਂ ਮੋਟਰਸਾਈਕਲ ਚਲਾਉਂਦੇ ਆ। ਇੰਨਾ ਖੁੱਲਾ ਸਟਾਰਟ ਇਹਦਾ ਹੈਲਮਟ ਆ। ਇੱਕ ਬਗੈਰ ਹੈਲਮਟ ਵਾਲੇ ਨੂੰ ਕਹਿੰਦੇ ਆ ਜਾ ਮੇਰੇ ਵਾਲੇ ਚ ਮੂੰਹ ਪਾ ਲਾ। ਪੁੱਠਾ ਹੈਲਮਟ ਪਾ ਕੇ ਯਾਰ ਸਾਰੀ ਲਾਈਟ ਗਈ ਹੋਈ ਆ। ਯਾਰ ਹੈਲਮਟ ਪਾ ਕੇ ਜਾਣਦੇ ਤੇ ਕੱਪੜੇ ਪਿੱਛੇ ਬਦਲ ਖੜਾ, ਪਿੱਛੋਂ ਹੈਲਮਟ ਫੜ ਕੇ ਰੱਖੀ ਵਾਟ।
ਅੱਬੂ ਬੈਠੇ ਪਿੱਛੇ ਤੇ ਆ ਮੋਟਰਸਾਈਕਲ ਚਲਾਉਂਦੇ ਅੱਬੂ ਨੇ ਇੱਥੇ ਹੱਥ ਰੱਖਿਆ ਹੋਇਆ ਨਹੀਂ ਕਰਕੇ ਅੱਗੋਂ ਆਇਆ ਕਰਕੇ ਹਰ ਜੰਪ ਤੇ ਹੈਲਮਟ ਚੱਕਦਾ ਸੀ ਕੋਈ ਯਾਰ ਦੇਖੋ ਪੈਂਦਾ ਬਸ ਤੂੰ ਪੈਂਦੇ ਸੱਟੇ ਉਹਨੂੰ 2 ਜੁੱਤਾਂ ਮਾਰੀਆਂ ਵੇਲਾ ਸਾਰੇ ਸਾਜੀ ਵਾਲ ਘਟਾ ਕੇ ਹੈਲਮਟ ਪਾਈ ਰੱਖਿਆ ਉਹ ਮੂੰਹ ਚ ਆਉਂਦੇ ਵਾਲ ਪਰ ਐਡਾ ਬੇਵਕੂਫ ਹੈਲਮਟ ਦੇ ਉੱਤੇ ਜਾਲੀ ਵਾਲੀ ਟੋਪੀ ਪਾ ਕੇ ਮਹਿਫਲ 'ਚ ਬੈਠਾ ਹੈਲਮਟ ਦੇ ਉੱਤੇ ਭਾਈ ਜਾਲੀ ਵਾਲੀ ਜਾਲੀ ਵਾਲੀ ਟੋਪੀ ਮਸੀਤ ਵਾਲੀ ਯਾਰ ਤੇ ਜਾਣਾ ਨਹੀਂ ਸੀ ਹੁੰਦਾ ਨਾ ਹੈਲਮਟ ਦੇ ਵਿੱਚ ਵੜ ਕੇ ਨਾ ਦਾਬੜੇ ਤੇ ਮਜ਼ਾ ਲੈਣ ਦੇ ਰਾਣਾ ਚੌਧਰੀ ਟਾਈਪ ਬੰਦਾ ਵਾ ਕੁੱਲੇ ਵਾਲਾ ਹੈਲਮਟ ਲੈ ਆਇਆ ਕਿਹੜਾ ਕੁੱਲੇ ਵਾਲਾ ਅੱਛਾ ਹੈਲਮਟ ਦੇ ਉੱਤੇ ਕੁੱਲਾ ਵੀ ਲੱਗਾ ਨਾਲ ਹੈਲਮਟ ਸ਼ੈਫ ਵਾਲੀ ਟੋਪੀ ਪਾ ਕੇ ਕੁਕਿੰਗ ਕਰਨ ਦਿਆ ਹੈ ਉਸਤਾਦ ਜੀ ਜਿੱਦਾਂ ਗੋਵਿੰਦਾ ਸਵਰਗ ਦੇ ਵਿੱਚ ਇੰਜ ਕਰਕੇ ਲੰਗਰ ਨਹੀਂ ਵੰਡਦਾ ਆਹੋ। ਇਹਨੇ ਵੀ ਚਾਦਰ ਪਾ ਕੇ ਵੰਡਿਆ ਤੇ ਵੰਡਣ ਲੱਗਾ ਇੱਕ ਬੰਦਾ ਚਾਦਰ ਪਛਾਣ ਲਈ ਉਹਨੇ ਕਿਹਾ ਮੇਰੀ ਅੱਲਾ ਇੱਕ ਦਿਨ ਬੜਾ ਔਖਾ ਹੋ ਕੇ ਵਾਲ ਵਾਂਡਿਆ ਰਾਣਾ ਮੈਂ ਕਿਹਾ ਇਹ ਕੀ ਕਹਿੰਦਾ ਯਾਰ ਵੇਖ ਹੈਲਮਟ ਦੇ ਉੱਤੋਂ ਲਾਈ ਦਾਨਿਸ਼ ਦੇ ਹੈਲਮਟ ਦਾ ਸ਼ੀਸ਼ਾ ਟੁੱਟਾ ਤੇ ਫਿਰ ਇਦਾਂ ਲੱਗੇ ਕਾਲੇ ਸ਼ੀਸ਼ੇ ਲਵਾਏ ਇਹਨੇ ਯਾਰ ਸਵਰਗ ਫਿਲਮ ਵਾਲਾ ਗੋਵਿੰਦਾ ਬਣ ਕੇ ਤੇ ਮਿਸ਼ਲ ਟਾਫੀਆਂ ਵੰਡਣ ਡਿਆ ਨਹੀਂ ਤੇਲੀ ਆੜੀ ਤਾਂ ਇੱਕ ਬੰਦਾ 500 ਵਾਲੇ ਨੋਟ ਗਿਣਨ ਦੇ ਆ ਤੇ ਮਿੱਠਾ ਉਹਦੇ ਪਿੱਛੇ ਭਜਦਾ ਜਾਂਦਾ ਪਿਤਾ ਜੀ ਰੁਕਿਆ ਪਿਤਾ ਜੀ ਦਾਨਿਸ਼ ਨੂੰ ਹੈਲਮਟ ਤੋਂ ਇਸ ਤੋਂ ਨਹੀਂ ਰੋਕਦੇ ਕਿ ਕਾਨੂੰਨੀ ਵਜ੍ਹਾ ਤੋਂ ਉਹ ਜਦੋਂ ਉਹਨੂੰ ਵੇਖਦੇ ਨੇ ਕਹਿੰਦੇ ਯਾਰ ਤੇਰਾ ਚਲਾਨ ਕੋਈ ਕਰੇ ਨਾ ਕਰੇ ਤੂੰ ਹੈਲਮਟ ਪਾ ਉਹ ਵੀ ਕੀ ਗੱਲ ਆ ਤੈਨੂੰ ਕਸਮ ਹੈ ਮੈਂ ਇਸ ਤੋਂ ਨਹੀਂ ਕਹਿ ਰਿਹਾ ਕਿ ਕਾਨੂੰਨ ਆ ਤੇ ਮੈਂ ਤੈਨੂੰ ਵੈਸੇ ਕਹਿ ਰਿਹਾ ਕਿ ਤੂੰ ਪਾ ਹੈਲਮਟ ਉਸਤਾਦ ਜੀ ਕੁਵਾਰੀਆ ਸਵੇਰ ਇੰਜ ਕਰਕੇ ਕੰਨਾਂ ਗੱਡਣ ਲੱਗੇ ਨਾ ਤੇ ਇਹਦਾ ਪਹਿਲੇ ਡੰਡਾ ਕੱਢਦਾ ਇੰਜ ਕਰਕੇ ਵੀ ਜਲੇਬੀਆਂ ਖਾਣ ਨਹੀਂ ਆਉਂਦੀਆਂ ਤੇ ਉਹਨਾਂ ਦਾ ਰੌ ਕਢਾ ਲਿਆ ਉਹਦਾ ਤਾਂ ਉਹ ਨਹੀਂ ਕਢਾਈਦਾ ਜਲੇਬੀਆਂ ਦਾ? ਵਿੱਚੋਂ ਆ ਕਢਾਤੀ ਹੁੰਦਾ ਅੱਛਾ ਸ਼ੀਰਾ ਸਾਰੀਆਂ ਜਲੇਬੀਆਂ ਨੂੰ ਜੋੜ ਕੇ ਕਹਿੰਦਾ ਉਹ ਤੁਹਾਨੂੰ ਸ਼ਾਇਦ ਕੱਢ ਕੇ ਦਿਖਾਵਾਂ ਕਿਲੋ ਜਲੇਬੀਆਂ ਲੈ ਕੇ ਨਾ ਕੱਪੜੇ 'ਚ ਪਾ ਕੇ ਨਾ ਘਰ ਦੇ ਚੋਰੀ ਜਾ ਕੇ ਮਹੱਲੇ ਦੇ ਦਰਖਤ ਦੇ ਉੱਤੇ ਬੰਨ੍ਹਣਾ ਹੈ ਤੇ ਅਗਲੇ ਦਿਨ ਧੂਣੀ ਲੈ ਕੇ ਫਿਰਿਆ ਕਹਿੰਦਾ ਨਹੀਂ ਤੇ ਸ਼ਾਇਦ ਲੱਗ ਤੇ ਉੱਤੇ ਚੜ ਕੇ ਸੋਹਣੀਆਂ ਜਲੇਬੀਆਂ ਨਿਕਲ ਕੇ ਥੱਲੇ ਆ ਕੇ ਤੇ ਇੱਕ ਬੰਦਾ ਕਹਿੰਦਾ ਯਾਰ ਮੈਨੂੰ ਦੇ ਹਜ਼ਾਰ ਦਾ ਯਾਰ ਸ਼ਹਿਦ ਚੋਣ ਲੱਗਾ ਕਿਸੇ ਨੇ ਕਿਹਾ ਮੱਖੀਆਂ ਲੜ ਜਣੀਆਂ ਤੇ ਕੱਲੀ ਕੱਲੀ ਮੱਖੀ ਲਾ ਕੇ ਚੂਸ ਕੇ ਛੱਡਣ ਡਿਆ ਵੀ ਸਾਰੀਆਂ ਡਾਰੇ ਦੋ ਇੱਕੋ ਹੀ ਲੰਮੀ ਜਲੇਬੀ ਮਿੱਠੇ ਨੇ ਬਣਵਾ ਲਈ ਤੇ ਉਹਨੂੰ ਬਾਤ ਲਪੇਟਣ ਦੇ ਆ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਹੋ ਗਿਆ ਵਿਆਹ ਵਾਲੇ ਦਿਨ ਕੁੱਲਾ ਪਾ ਕੇ ਇੱਥੇ ਪੈਸੇ ਲੁੱਟ ਫਸਾਈ ਹੋਈ ਮਾਮਾ ਪੈਸੇ ਤਾਂ ਰੱਖ ਦੇ ਨਹੀਂ ਆ ਸਹੀ ਹੈ ਇੱਕੋ ਜਲੇਬੀ ਕਢਵਾਈ ਵੱਡੀ ਤੇ ਉਹਨੂੰ ਕਹਿੰਦਾ 20 ਰੁਪਏ ਦੀ ਜਲੇਬੀਆਂ ਦੇ ਦਿਓ ਕਹਿੰਦਾ ਲੈ ਐਸੀ ਗਿੱਟ ਅਤੇ ਗਿੱਟ ਕਰ ਰਿਹਾ ਕਰਕੇ ਜਲੇਬੀ ਨੋ ਨਿਸ਼ਾ ਜੀ ਘੋੜੇ ਦੇ ਕੰਨ ਚ ਕਹਿੰਦੇ ਆ ਬੋਕਰ ਵੇਚਣੀ ਆ ਕਿਹੜੀ ਬੋਕਰ ਆ ਆਬਾਸ ਛਾਪਰ ਚ ਪੌਣਾ ਜਿਹਾ ਪਾ ਕੇ ਘਰ ਲੈ ਕੇ ਆਇਆ ਇਹਦਾ ਕਹਿੰਦਾ ਜਲੇਬੀਆਂ ਲਿਆ ਕਹਿੰਦਾ ਜਲੇਬੀਆਂ ਮੁੱਕ ਗਈਆਂ ਸੀ ਮੈਂ ਗੁਥਰੀ ਦੇ ਸੌਦਾ ਕਰ ਲਿਆ ਕੋਈ ਲੰਮੀ ਜਲੇਬੀ ਬਣਵਾ ਲਈ ਭਾਈ ਉਹ ਪੱਕੀ ਜਾ ਰਿਹਾ ਤੇ ਉਹ ਕੜਾਈ ਚੋਂ ਖਿੱਚੀ ਜਾਂਦੇ ਆ ਬਾਹਰ ਢੇੜਦੀ ਸਾਰੀ ਆਹੋ ਜਿਹਨੇ ਜਲੇਬੀਆਂ ਨੇ ਕਿਹੜੇ ਗੁਥਰੀ ਜੇ ਨਾ ਜਲੇਬੀਆਂ ਕੱਢਣ ਨਾਲ ਟਕੋਰ ਕਰੀ ਜਾਂਦਾ ਜਿਹਦੇ ਨਾਲ ਜਲੇਬੀਆਂ ਨਹੀਂ ਕੱਢੀ ਨਹੀਂ ਆਉਂਦਾ ਉਹਨੂੰ ਕਹਿੰਦਾ ਮੇਰੀ ਬਾਂਹ ਦੇ ਨਾਲ ਲਿਖ ਦੇ ਇਹਦੇ ਅੱਬੇ ਦੀ ਇੰਨੀ ਅੱਖ ਖਰਾਬ ਸੀਗੀ ਉਹ ਜਲੇਬੀਆਂ ਵਾਲੀ ਗੁੱਥਲੀ ਚ ਘੋੜੇ ਵਾਲੀ ਟੂਪ ਪਾ ਕੇ ਘੋੜੇ ਵਾਲੀ ਟੂਬ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਵਿਆਹ ਹੋ ਗਿਆ ਸਾਲਨ ਪਾਉਣ ਗਿਆ ਉਹਨੂੰ ਕਹਿਣਾ ਕੁਆਟਰੀ ਪਾ ਦਿਓ ਭਾਜੀ ਪੈਟਰੋਲ ਪੰਪ ਤੇ ਸਤਾਜੀ ਕੰਮ ਕਰਦਾ ਸੀਗਾ ਤੇ ਸਲਾਮੀਆਂ ਉਹ ਕੈਸ਼ੀਅਰ ਤਰ੍ਹਾਂ ਫੜੀਆਂ ਨਹੀਂ ਆ ਯਾਰ ਦੀ ਗੱਲ ਅੱਛੀ ਸੀ ਪੈਟਰੋਲ ਪੰਪ ਦਾ ਕੰਮ ਕੀਤਾ 30 ਸਾਲ ਤੇ ਇੱਕ ਸ਼ਾਦੀ ਤੇ ਵੀ ਗਿਆ ਤੇ ਥੋੜਾ ਸਾਲਨ ਨਹੀਂ ਪਈਦਾ ਤੇ ਜਾ ਕੇ ਦੇਖ ਲੈਣ ਕਹਿੰਦਾ ਕੁਆਟਰੀ ਪਾ ਦੇ ਮਰੇ ਤੁਸੀਂ ਉਹਦੀ ਗੱਲ ਤੇ ਜਿਹੜੀ ਅੱਛੀ ਗੱਲ ਦਾ ਤੇ ਮਜ਼ਾ ਲੈ ਲਿਆ ਕਦੀ ਕਿਤੇ ਹੋ ਜਾਂਦੀ ਤੇ ਆਹੋ ਲੜਕੇ ਖਿਆਲ ਭਾਜੀ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਇਹਦੀ ਵਾਈਫ ਦੇ ਦੁੱਧ ਪੀਤਾ ਨੂੰ ਹਿਲਾ ਕੇ ਚੈੱਕ ਕਰਨ ਦਿਆ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਹੋ ਗਿਆ ਤੇ ਮਸਹਿਰੀ ਚ ਪਮਾਨੇ ਟੰਗੇ ਪੈਟਰੋਲ ਪੰਪ ਦਾ ਕੰਮ ਕਰਦਾ ਸੀ ਆਪਣੇ ਮੁੰਡੇ ਦੁੱਧ ਪਿਆ ਕੇ ਕਹਿੰਦਾ ਪੀ ਲੋ ਸਵੇਰੇ ਲੇਟ ਵੱਜ ਜਾਣਾ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਰੁਕਤੀ ਹੋਣ ਲੱਗੀ ਸੋਨੂੰ ਕਹਿੰਦਾ ਮੀਟਰ ਚੈੱਕ ਕਰ ਲਓ ਆ ਵੀ ਪੈਟਰੋਲ ਪੰਪ ਤੇ ਮਿੱਠਾ ਕੰਮ ਕਰਦਾ ਸੀ ਤੇ ਸਲਾਮੀਆਂ ਵਿਆਹ ਹੋ ਗਿਆ ਲਾੜਾ ਹੋਇਆ ਨੇ ਆਪਣਾ ਵਿਆਹ ਹੋ ਗਿਆ ਤੇ ਕੱਚ ਦਸਤੀ ਪੜੀ ਕਰ ਤੇ ਦੂਜੇ ਚ ਮਸ਼ੀਨ ਵੀ ਪੜੀ ਕਹਿੰਦਾ ਭਾਜੀ ਕੀ ਹੈ ਕੈਸ਼ ਆ ਕਿ ਸਲਾਮੀਆਂ ਪੈਟਰੋਲ ਪੰਪ ਦਾ ਕੰਮ ਕਰਦਾ ਸੀ ਤੇ ਆਪਣੇ ਵਲੀਮੇ ਦੀ ਰੋਟੀ ਚੈੱਕ ਕਰਨਗੇ ਤੇ ਉਹਨੂੰ ਕਹਿੰਦਾ ਲਿਆ ਨਾ 00 ਚੈੱਕ ਕਰਾ ਉਹ ਸਾਲਨ ਚੈੱਕ ਕਰਾ ਮਰੇ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਸਾਜ ਜੀ ਕਦੀ ਗੱਡੀ ਪੈਟਰੋਲ ਪੰਪ ਤੇ ਲੈ ਗਿਆ ਵਾ ਤੇ ਉਤਰ ਕੇ 4 ਗਲਾਸ ਲੈ ਕੇ ਆਲੇ ਦੁਆਲੇ ਫਿਰਨ ਲੱਗ ਪਿਆ ਉਹਦੇ ਪੈਟਰੋਲ ਪੰਪ ਤੇ ਕੰਮ ਕਰਦਾ ਵਿਆਹ ਹੋ ਗਿਆ ਤੇ ਰੋਟੀ ਖੁੱਲੀ ਤੇ ਬਰਾਤੀ ਨੂੰ ਪੁੱਛ ਰਿਹਾ ਕਿਉਂ ਹਾਈ ਉਤਰਨ ਦਾ ਮਜ਼ਾ ਆ ਰਿਹਾ ਹਾਲਾਂਕਿ ਸਾਦੀ ਰੋਟੀ ਹੈ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਸ਼ੇਰਵਾਨੀ ਪਾ ਕੇ ਉੱਤੋਂ ਸ਼ੈਲ ਦੀ ਵਰਦੀ ਪਾਈ ਹੋਈ ਉਹ ਤੇ ਲਾ ਦੇ ਲਾੜੇ ਨੇ ਆਪਣੇ ਵਿਆਹ ਤੇ ਬਰਾਤ ਤੇ ਰੌਲਾ ਪਾਈ ਜਾਵੇ ਓਏ ਡੀਜ਼ਲ ਪਲਾਈ ਕਦੋਂ ਹੋਣੀ ਆ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਇੱਕ ਬੰਦਾ ਕਹਿੰਦਾ ਮੀਟਰ ਚੈੱਕ ਕਰ ਲਓ ਕਹਿੰਦਾ ਕਿਉਂ ਖਰਾਬ ਯਾਰ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਵਾਲੇ ਦਿਨ ਕੁੱਲਾ ਪਾ ਕੇ ਅਗਲਾ ਸ਼ੀਸ਼ਾ ਸਾਫ਼ ਕਰਨ ਲੱਗਾ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਸਾਜ ਜੀ ਵਰੀ ਚ ਤੇਲ ਵਾਲੀਆਂ ਗੱਲਾਂ ਨਾਲ ਦਿਖਾਈ ਜਾਂਦੇ ਆ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਹੋ ਗਿਆ ਸਾਲੀਆਂ ਦੁੱਧ ਪਲਾਣੀਆਂ ਦੁੱਧ ਪਲਾ ਕੇ ਨਾਲ ਮਸ਼ੀਨ ਕੱਢ ਲਈ ਉਹਨੇ ਨਹੀਂ ਕਰਕੇ ਬਾਇਓਮੈਟ੍ਰਿਕ ਪੰਪ ਤੇ ਕੰਮ ਕਰਦਾ ਸੀ ਵਿਆਹ ਹੋ ਗਿਆ ਤੇ ਮਸਹਿਰੀ ਚ ਲਾਲ ਸਿਲੰਡਰ ਟੰਗੇ ਅੱਗ ਬੁਝਾਉਣ ਲਈ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਇੰਜ ਕਰਕੇ ਵਿਆਹ ਹੋਇਆ ਤਾਂ ਸਾਲੀਆਂ ਨੋਜ਼ਲ ਨਾਲ ਦੁੱਧ ਪਲਾਉਣੀਆਂ
ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਵਿਆਹ ਹੋ ਗਿਆ ਤੇ ਮਸੈਰੀ ਦੇ ਨਾਲ ਪੈਂਚਰ ਵਾਲਾ ਵੀ ਭਾਇਆ। ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਵਿਆਹ ਹੋ ਗਿਆ ਤੇ ਮਸੈਰੀ ਦੇ ਬਾਅਦ ਛੋਟੀ ਛੋਟੀ ਬੋਤਲਾਂ ਟੰਗੀਆਂ ਹੋਈਆਂ ਪੈਟਰੋਲ ਪਾ ਕੇ। ਕਿੱਦਾਂ ਹੁੰਦਾ? ਇਹਦਾ ਵੀ ਵਿਆਹ ਹੋਇਆ, ਪੈਟਰੋਲ ਪੰਪ ਤੇ ਕੰਮ ਕਰਦੇ ਵਿਆਹ ਹੋਇਆ। ਸਲਾਮੀਆਂ ਪੈ ਰਹੀਆਂ, ਇੱਕ ਬੰਦੇ ਨੇ ਸਿਗਰਟ ਲੈ ਕੇ ਬੰਦ ਕਰ ਲਾ, ਸਿਗਰਟ ਬੰਦ ਕਰ। ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਵਲੀਮੇ ਤੇ ਇੱਕ ਬੰਦੇ ਨੇ ਸੋਚ ਦਿੱਤਾ ਤੇ P1 ਲਿਖਣ ਦੇ ਕਾਪੀ ਨੂੰ। ਯਾਰ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਹੋ ਗਿਆ, ਜਿੱਥੇ ਦੇਗਾ ਪਕੜਨੀ ਨੇ ਕੋਨਾ ਲਾ ਕੇ ਰਾਹ ਬੰਦ ਕੀਤਾ ਹੋਇਆ। ਤਾਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਇੱਕ ਬੰਦਾ ਸਾਲਨ ਪਵਾਉਣਾ ਆਇਆ, ਕਹਿੰਦਾ ਨਹੀਂ ਬੋਤਲ 'ਚ ਨਹੀਂ ਪਾ ਕੇ ਦੇਣਾ। ਤੂੰ ਕਹੇ ਇੱਕ ਬੰਦਾ ਕੋਈ ਉਹ ਲੈਣ ਆਇਆ ਬਰਾਤ ਤੇ, ਆਹੋ ਬਰਾਤ ਤੇ ਗਲਾਸ ਲੈ ਕੇ ਆਇਆ, ਕਹਿੰਦਾ ਨਹੀਂ ਗਲਾਸ 'ਚ ਨਹੀਂ ਦੇਈਦਾ। ਪੈਟਰੋਲ ਪੰਪ ਦਾ ਕੰਮ ਕਰਦਾ ਸੀ, ਬੈੱਡ ਦੇ ਸਾਈਡ ਵਾਲੇ ਢੋ ਨਹੀਂ, ਇੱਕ ਤੇ ਇਹਨੇ ਲਿਖਿਆ, ਇੱਕ ਤੇ ਓਟ ਲਿਖਿਆ। ਯਾਰ ਕਾਲੂ ਵੀ ਪੰਪ ਤੇ ਕੰਮ ਕਰਦਾ ਸੀ, ਇਹਦਾ ਵਿਆਹ ਹੋ ਗਿਆ ਤੇ ਮੂੰਹ ਦਿਖਾਈ ਚ ਉਹਨੂੰ ਵੈਪਰ ਮਾਰਤਾ। ਯਾਰ ਭਾਈ ਕਾਲੂ ਪੰਪ ਦਾ ਕੰਮ ਕਰਦਾ ਸੀ ਤੇ ਆਪਣੇ ਤਾਏ ਨੂੰ ਮਸੈਰੀ ਦੇ ਨਾਲ ਕੰਟੀਨ ਪਾ ਕੇ ਦਿੱਤੀ। ਆ ਪਿੱਛੇ ਭਾਜੀ ਪੈਟਰੋਲ ਪੰਪ ਤੇ ਕੰਮ ਕਰਦੇ ਵਿਆਹ ਹੋ ਗਿਆ, ਇੰਜ ਕਰਕੇ 5 ਵਜੇ ਤੇ ਉੱਠ ਕੇ ਤੁਰ ਪਿਆ, ਕਹਿੰਦਾ ਦੂਜਾ ਲੜਾ ਆਏਗਾ ਹੁਣ। ਏਦਾਂ ਨਹੀਂ ਹੁੰਦਾ। ਦੂਜੇ ਸ਼ਿਫਟ ਦੂਜੇ ਲੜ ਵੀ ਆ ਗਈ। ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਵਾਲੇ ਟੈਂਟਾਂ 'ਚ ਨਾ ਵੜੇ, ਕਹਿੰਦਾ ਅਗਲੇ 'ਚ ਵੜਦੇ ਆ। ਭਾਜੀ ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਮਸੈਰੀ 'ਚ ਵੜਨ ਲੱਗਾ ਤੇ ਬੁੱਢੀ ਨੂੰ ਪਿੱਛੇ ਖਿਲਾ ਰਿਹਾ ਆ। ਦੇਖ ਭਾਈ ਪੈਟਰੋਲ ਪੰਪ ਤੇ ਕੰਮ ਕਰਦੇ ਵਿਆਹ ਹੋ ਗਿਆ, ਇੰਜ ਕਰਕੇ ਦੁਲਹਨ ਵਾਲੀ ਡੋਲੀ ਆਉਂਦੀ, ਉਹ ਕਿਤੇ ਯਕਦਮ ਰੁਕੇ ਅਚਾਨਕ ਤੇ ਡੋਲੀ ਮੂੰਹ ਦੀ ਪਾ ਕੇ ਦੇਖਣ ਡਿਆ। ਸਭ ਤੋਂ ਅੱਛੀ ਗੱਲ ਤਾਜੀ ਦੀ ਕਹਿੰਦਾ ਸਿਗਰਟ ਬੰਦ ਕਰ। ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਅਮੀਰ ਹੋ ਗਿਆ ਤੇ ਨੋਜ਼ਲ ਨਾਲ ਉਹਨੂੰ ਗੁਰਤੀ ਦੇ ਦਿੰਦੇ ਆ ਬਣਾਣੇ। ਅਮੀਰ ਹੋ ਗਿਆ ਤੇ ਮੁੰਡਾ ਹੋਇਆ ਉਹਦੇ। ਹਾਂਜੀ, ਨੋਜ਼ਲ ਨਾਲ ਤਾਜੀ ਉਹਨੂੰ ਗੁਰਤੀ ਦੇ ਦਿੰਦੇ। ਕਹਿੰਦਾ ਮੈਨੂੰ ਪੌਦਾ ਤੰਗ ਕਰਨ ਡਿਆ, ਪੌਦਾ ਜ਼ਿਆਦਾ ਤੰਗ ਕਰ ਰਿਹਾ। ਹਾਂਜੀ, ਤੂੰ ਥੋੜਾ ਅੱਗੇ ਹੋ ਜਾ, ਤਾਜੀ ਦਿਲ ਕਹਿੰਦੇ ਲੱਕ ਤੇ ਚਲੇ। ਤੂੰ ਅੱਗੇ ਹੋ ਜਾ ਨਾ, ਸੂਲ ਇਹ ਇੱਥੇ ਰਹਿੰਦੇ, ਤੂੰ ਕੱਲਾ ਅੱਗੇ ਹੋ ਜਾ। ਸਾਜੀ ਬਸ ਇੱਥੇ ਆ। ਨਾਲ ਜੁੜਿਆ ਨਾ ਪੌਦਾ ਕਿਤੇ ਛੱਡ ਕੇ ਆਉਣ ਲੱਗਾ। ਆਹੋ ਤਾਜੀ ਕਾਲੂ ਦਾ ਵੀ ਵਿਆਹ ਹੋ ਗਿਆ, ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਨੋਜ਼ਲ ਨਾਲ ਘੁੰਡ ਚੁੱਕਣ ਡਿਆ। ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਹੋ ਗਿਆ ਤੇ ਕਹਿਣ ਡਿਆ ਓਪਨ ਪਾਉਣਾ ਵਾ। ਪੈਟਰੋਲ ਪੰਪ ਤੇ ਕੰਮ ਕਰਦੀ ਤੇ ਵਿਆਹ ਹੋ ਗਿਆ, ਆਪਣੀ ਰੋਟੀ ਖਾਣ ਲੱਗਾ ਤੇ ਹਲਕਾ ਹਲਕਾ ਡੀਜ਼ਲ ਲਾਉਂਦਾ ਚਮਚਿਆਂ ਨੂੰ। ਸਵਰਗ ਫਿਲਮ ਵਾਲਾ ਕਿ ਮਿੰਦਾ ਬਣ ਕੇ ਨਿਕਲ ਚੀਜ਼ ਵੰਡਣ ਡਿਆ, ਇੱਕ ਬੰਦਾ ਨਿਕਲ ਦੇ ਕਹਿੰਦਾ ਓਏ ਤੂੰ ਪਹਿਲੇ ਲੈ ਗਿਆ, ਤੂੰ ਦੇਈ ਜਾ ਯਾਰ। ਪੈਟਰੋਲ ਪੰਪ ਤੇ ਕੰਮ ਕਰਦਾ ਸੀ ਨੋਨੀ, ਤੇ ਦੇਖਿਆ ਬਰਾਤ ਤੇ ਖੜਾ ਨਵਾਂ ਸੂਟ ਪਾ ਕੇ ਤੇ ਸਾਹਮਣੇ ਸਹੁਰਾ ਆ ਰਿਹਾ, ਤੇ ਸਹੁਰਾ ਆ ਰਿਹਾ ਤੇ ਉਹ ਕਹਿ ਰਿਹਾ ਨਾਲ ਹੱਥ ਪੈ ਫੜ, ਕਹਿੰਦਾ ਆਹੋ ਸਹੁਰੇ ਨੂੰ ਆ ਰਿਹਾ, ਕਹਿੰਦਾ ਇੱਧਰ ਨੂੰ ਆ ਗਿਆ। ਭਾਈ ਮਿੱਠਾ ਵੀ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਤੇ ਆਪਣੇ ਬਰਾਤ ਵਾਲੇ ਦਿਨ ਬਾਜਿਆਂ ਵਾਲੇ ਰੋਕੀ ਜਾਵੇ, ਕਹਿੰਦਾ ਓਏ ਹੌਲੀ ਵੀ ਜਾਓ, ਸ਼ੀਸ਼ੇ 'ਚ ਮਾਲਕ ਵੇਖਣ ਦੇ। ਆਹੋ ਉਹ ਪਿੱਛੇ ਜਿਹੜਾ ਬੈਠੇ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਮਿੱਠਾ, ਤੇ ਬਰਾਤੀਏ ਰੋਟੀ ਖਾ ਰਹੇ ਤੇ ਇੱਕ ਬੰਦੇ ਦੋ ਬੰਦਿਆਂ ਦਾ ਸਾਲਨ ਪਾ ਕੇ ਦਿੱਤਾ ਇੱਕ ਨੂੰ। ਉਹ ਜਾ ਕੇ ਉਹਨੇ ਦੇਖਿਆ, ਕਹਿੰਦਾ ਯਾਰ ਇਹ ਬੜੇ ਸਾਲੇ ਆਰਾਮ ਦੇ ਨੇ, ਵੇਲਾ ਕਹਿੰਦਾ ਘੱਟ ਪਾਇਆ ਕਹਿੰਦਾ। ਆਬਾਸ ਪੈਟਰੋਲ ਪੰਪ ਤੇ ਕੰਮ ਕਰਦੀ ਤੇ ਵਿਆਹ ਹੋ ਗਿਆ, ਰਾਤ ਨੂੰ 12 ਵਜੇ ਤੋਂ ਬਾਅਦ ਬਰਾਤ ਲੈ ਕੇ ਜਾਣਾ, ਕਹਿੰਦਾ ਰੇਟ ਸਸਤਾ ਹੋ ਜਾਏਗਾ। ਮਿੱਠੇ ਦਾ ਵਿਆਹ ਹੋ ਗਿਆ, ਤਾਜੀ ਪੰਪ ਤੇ ਕੰਮ ਕਰਦਾ ਸੀ, ਰਾਤ ਨੂੰ ਮਸੈਰੀ ਰਹਿਣ ਦਿੱਤੀ, ਦਿਨੇ ਆਲੇ ਦੁਆਲੇ ਕਨਾਤ ਲਪੇਟ ਆਏ। ਉਹਦਾ ਪੰਪ ਨੂੰ ਖਤਰਾ ਨਹੀਂ। ਯਾਰ ਭਾਈ ਮਿੱਠਾ ਪੰਪ ਤੇ ਕੰਮ ਕਰਦਾ ਸੀ ਤੇ ਵਿਆਹ ਹੋ ਗਿਆ ਤੇ ਬਰਾਤ ਵਾਲੇ ਦਿਨ ਉਹਨਾਂ ਨੇ ਪੁੱਛਿਆ ਕਿੰਨੇ ਬੰਦੇ, ਕਹਿੰਦਾ ਫੁੱਲ ਕਰਾ ਕੇ ਆਏ। ਪੈਟਰੋਲ ਪੰਪ ਤੇ ਕੰਮ ਕਰਦਾ ਸੀ, ਵਿਆਹ ਹੋ ਗਿਆ ਤੇ ਕਹਿੰਦਾ ਭਾਣ ਦੀ ਟੈਨਸ਼ਨ ਨਹੀਂ ਲੈਣੀ। ਅੱਛਾ ਆਬਾਸ ਕੁਰਸੀ ਅੱਗੇ ਨੂੰ ਕਹਿੰਦਾ ਪੌਦਾ ਵੀ ਅੱਗੇ ਨੂੰ ਹੋ ਜਾਂਦਾ ਵਾ। ਆਹੋ ਇੱਧਰ ਨੂੰ ਨਾਲ ਹੋ ਕੇ ਬੈਠ, ਮੈਨੂੰ ਵੀ ਤਾਂ ਲੱਗਦੇ ਸੀ ਮੇਰੇ ਨਾਲ ਹੋ ਕੇ ਬੈ, ਫਰੇਮ ਚੋਂ ਨਾ ਬਾਹਰ ਜਾਗੇ ਹੋ ਜਾ ਇੰਜ। ਗਲੈਰੀ ਚੜਨ ਦਈ ਮੇਰੇ ਲੱਗ। ਤਾਜੇ ਮਿੱਠਾ ਐਂਬੂਲੈਂਸ ਤੇ ਲਾਂਦਾ ਸੀ, ਲਾਸ਼ ਕੋ ਗਵਾਚ ਗਈ ਤੇ ਉਹਨਾਂ ਨੂੰ ਕਹਿੰਦੇ ਭਾਜੀ ਕੱਲੇ ਕੁੱਲ ਕਰਾ ਲੈਣ। ਹੈ ਕੱਲੇ ਕੁੱਲ ਕਰਾ ਲਿਓ, ਪਤਾ ਨਹੀਂ ਲਾਸ਼ ਨਹੀਂ ਬਾਪ ਕਿੱਦਾਂ ਡਿੱਗ ਪਈ ਆ। ਲਾਸ਼ ਦੇਖ ਕੇ ਲਾਸ਼ ਗਵਾ ਕਹਿੰਦਾ ਐਂਬੂਲੈਂਸ ਚਲਾਉਂਦਾ ਸੀ ਤੇ ਲਾਸ਼ ਗਵਾਇਆ, ਤੇ ਉਹਨੂੰ ਕਹਿੰਦਾ ਤੁਸੀਂ ਬਾਕੀ ਕਰ ਲਓ ਸਾਰਾ ਕੁਝ, ਲਾਸ਼ ਕਿਤੇ ਡਿੱਗ ਪਈ। ਕਹਿ ਰਿਹਾ ਭਾਈ ਇਹ ਲੜਨ ਲਿਆ, ਕਹਿੰਦਾ ਬਲੂਟੁੱਥ ਨਹੀਂ ਕਨੈਕਟ ਹੋ ਰਹੀ। ਆਹੋ ਦੱਸ ਸਾਲਾ ਦੱਸ ਉਹਨੂੰ। ਆਬਾਸ 11 ਵਜੇ ਚਲਾਉਂਦਾ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਲਾਸ਼ ਨਹੀਂ, ਤੇ ਕਹਿੰਦਾ ਯਾਰ ਸਾਰਾ ਕੰਮ ਹੀ ਡਿਮ ਹੋ ਗਿਆ। ਐਂਬੂਲੈਂਸ ਨੂੰ ਫੋਨ ਕੀਤਾ, ਅੱਬੇ ਨੂੰ ਅਟੈਕ ਹੋਇਆ, ਐਂਬੂਲੈਂਸ ਤੇ ਫੋਨ ਕੀਤਾ ਤੇ ਅੱਬਾ ਪਿਆ ਨਾਲ, ਆਪ ਬੈਠਾ, ਤੈਨੂੰ ਕਹਿ ਰਿਹਾ ਪਾਨਾ ਵਾਲੇ ਕੋ ਰੋਕੀ 2 ਮਿੰਟ ਜ਼ਰਾ। 11 ਵਜੇ ਚਲਾਉਂਦਾ ਸੀ, ਇੱਕ ਜਗ੍ਹਾ ਤੋਂ ਲਾਸ਼ ਲੈ ਕੇ ਆਇਆ ਤੇ ਉਹਨਾਂ ਨੂੰ ਮੂੰਹ ਬਣਾਇਆ, ਕਹਿੰਦਾ ਯਾਰ ਇਹਨਾਂ ਨੇ ਚਾਹ ਪਾਣੀ ਤੇ ਪੁੱਛਿਆ ਹੀ ਨਹੀਂ। ਆਹੋ ਅੱਗ ਵੀ ਆਉਣ ਵਾਲੀ ਗੱਡੀ ਚਲਾਉਂਦਾ ਸੀ, ਇੱਕ ਜਗ੍ਹਾ ਤੋਂ ਫੋਨ ਆਇਆ, ਫੁੱਲ ਸਪੀਡ ਨਾਲ ਕਿ ਵਾਟਰ ਵਾਲਾ ਤੇ ਮੋੜ ਲਈ। 11 ਵਜੇ ਚਲਾਉਂਦਾ ਸੀ ਤੇ ਲਾਸ਼ ਛੱਡਣ, ਹੁਣ ਅਗਲਿਆਂ ਵਿਚਾਰਿਆਂ ਦਾ ਘਰ ਦਾ ਮਸਲਾ, ਉਹ ਵਿਚਾਰੇ ਮਰੇ ਪਏ ਨੇ ਤੇ ਲਾਸ਼ ਆਈ ਤੇ ਬੜੀ ਦੂਰੋਂ ਲੈ ਕੇ ਆਇਆ ਵਿਚਾਰਾ, ਇੰਜ ਨੇ ਗੱਡੀ ਖਿਲਾਰੀ ਆ, ਉਹ ਸਾਰੇ ਆਏ ਨੇ, ਉਹਨਾਂ ਨੇ ਪੁੱਛਿਆ ਨਹੀਂ, ਰੋਣ ਪਿੱਟਣ ਪਾ ਕੇ ਲਾਸ਼ ਲੈ ਕੇ ਤੇ ਅੰਦਰ ਵੜ ਗਏ ਨੇ, ਤੇ ਕੱਲਾ ਖੜਾ ਤੇ ਨਾਲ ਸਿਗੜ ਲਾ ਗਏ ਨਾ।
ਯਾਰ ਕੀ ਮਤਲਬ ਹੀ ਦੁਨੀਆ ਯਾਰ ਉਹ ਸਾਲਿਆ ਮਤਲਬ ਹੀ ਨਹੀਂ ਮਤਲਬ ਕਹਿੰਦਾ ਯਾਰ ਕਿਤੇ ਮਤਲਬ ਹੀ ਹੈ ਮਰੀਜ਼ ਮਰਨ ਦਿਆ ਕੱਢਿਆ ਤੇ ਮੇਰਾ ਪੁੱਛਿਆ ਹੀ ਨਹੀਂ ਪੈਸੇ ਵੀ ਨਹੀਂ ਮਰੀਜ਼ ਮਰਨ ਦਿਆ ਥਾ ਜੀ ਪਿੱਛੇ ਤੇ ਹੌਲੀ ਹੌਲੀ ਜਾਣ ਦਿਆ ਉਹ ਕਹਿੰਦਾ ਭਾਈ ਐਂਬੂਲੈਂਸ ਤੇਜ਼ ਚਲਾ ਕਹਿੰਦਾ ਪਿੱਛੇ ਪੜ ਕੇ ਐ ਹਸਤਾ ਚਲੇ ਆਗੇ ਬਾਦੀ ਹੈ ਆਹੋ ਸਾਜੀ ਇਹਦਾ ਭਰਾ ਬਿਮਾਰ ਹੋਇਆ ਤੇ ਉਹਨੂੰ ਗੱਡੀ 'ਚ ਵਿੱਚ ਪਾਇਆ ਤੇ ਗੱਡੀ ਵਾਲਾ ਕੋ 11 ਪਹਿਲੇ ਕਹਿੰਦਾ ਹਸਪਤਾਲ ਦੇ ਜਰਾ ਘਰ ਫੋਨ ਕਰ ਓਏ ਮੈਨੂੰ ਟੁੱਥਾ ਲਈ ਉਹਨਾਂ ਦੇ ਘਰ ਰੋਣੇ ਪਏ ਉਸਤਾਦ ਜੀ, ਉਹਨਾਂ ਦੇ ਘਰ ਰੋਣੇ ਪਏ, ਫੁੱਲ ਹਾੜਾ ਵੱਜਣ ਦਈਆਂ ਤੇ ਬਾਸ ਜਾ ਕੇ ਉੱਥੇ ਐਂਬੂਲੈਂਸ ਦੀਆਂ ਚੀਕਾਂ ਕਢਾ ਕੇ ਲਾ ਦਿੰਦੇ। ਅੰਦਰੋਂ ਲਾਸ਼ ਇੱਧਰ ਵੱਜਣ ਦੇ ਤਾਂ ਜੀ ਦਾਣੇ ਚ ਵੀ ਐਂਬੂਲੈਂਸ ਲੈ ਗਿਆ, ਇੰਨੀ ਸਲੋ ਲੈ ਗਿਆ, ਉਹ ਛਿੱਤਰ ਫੇਰਨ ਦੇ, ਉਹ ਕਹਿੰਦੇ ਕੱਲ ਦਾ ਦਫਨਾਤਾ ਯਾਰ 11 ਵਜੇ ਚਲਾਉਣ ਦੇ ਇੰਜ ਕਰਕੇ ਤੇ ਇੱਕ ਬੰਦਾ ਕਹਿੰਦਾ ਤੇਰੇ ਪਿੱਛੇ ਡਿੱਗੀ ਆਪੇ ਖੁੱਲਣ ਡਈ, ਕਹਿੰਦਾ ਆਪੇ ਨਹੀਂ ਖੁੱਲਣ ਡਈ, ਮੈਂ ਤਾਂ ਠੁੱਡੇ ਮਾਰਨ ਡਈ। ਨੋਨੀ 11 ਵਜੇ ਜਦੋਂ ਫੁੱਲ ਸ਼ੂਟਰ ਜਾ ਰਿਹਾ ਕਿ ਜਾਂ ਪਿਆ ਤੇ ਮਈਏ ਤੇ ਮੋਢਿਆਂ ਤੇ ਆ ਗਈ ਕਾਲੂ ਵੀ 11 ਵਜੇ ਚਲਾਉਂਦਾ ਸੀ ਤੇ ਨਾਲ ਬੂਫਰ ਵੀ ਰੱਖੇ ਵਿੱਚ। ਭਾਈ ਮਿਊਜ਼ਿਕ ਤੋਂ ਬਗੈਰ ਨਹੀਂ। ਯਾਰ 11 ਵਜੇ ਚਲਾਉਂਦਾ ਸੀ, ਐਂ ਲਾਸ਼ ਲੈ ਕੇ ਜਾਂਦਾ, ਕਿਤੇ ਇੰਜ ਕਰਕੇ ਇਹਨੂੰ ਭੁੱਖ ਲੱਗੀ ਤੇ ਨੀਂਦ ਆਈ ਆ ਤੇ ਪਿੱਛੇ ਆ ਕੇ ਮਈਏ ਦੇ ਬਰਾਬਰ ਸੁੱਤਾ ਜੀ। ਅੱਛਾ ਇਹ ਐਡਾ ਬਗੈਰਤ ਆ ਜਿਹੜਾ ਇਹਨੇ ਮੋਟਰਸਾਈਕਲ ਦੇ ਅੱਗੇ 11 ਵਜੇ ਲਾ ਹਾਰਨ ਲਾਇਆ ਹੈਡਲ ਐਵੇਂ ਸਾਰਿਆਂ ਸਾਈਡ ਤੇ ਕਰੀ ਜਾ ਰਿਹਾ ਬਸ ਸਪੀਡ ਨਾਲ ਜਾ ਉਸਤਾਦ ਜੀ ਇਹ 11 ਵਜੇ ਚਲਾਉਂਦਾ ਸੀ ਤੇ ਇੱਕ ਮਰੀਜ਼ ਲੈ ਕੇ ਜਾਣ ਡਿਆ ਤੇ ਆਪਸ ਚ ਗੱਲਾਂ ਕਰਦੇ ਜਾਣ, ਦੇਖੀ ਨੇ ਫੇਰ ਵੱਜ ਜਾਣਾ ਚੌਥਾ ਗੇੜਾ ਹੀ ਇਹਦਾ। 11 ਵਜੇ ਚਲਾਉਣ ਤੋਂ ਪਹਿਲਾਂ ਰਿਹਰਸਲ ਕਰਨ ਡਿਆ, ਆਪਣਾ ਕਦਨ ਪਿੱਛੇ ਮਰੀਜ਼ ਬਣਾ ਕੇ ਨਾ ਥਾਂ ਕਰ ਕੱਟਾਂ ਕੱਢਣ ਡਿਆ। 11 ਵਜੇ ਚਲਾਉਂਦਾ ਸੀ ਤੇ ਇੱਕ ਮਰੀਜ਼ ਲੈ ਗਿਆ ਫੌਰਨ ਤੇ 2 ਦਿਨ ਬਾਅਦ ਠੀਕ ਹੋ ਗਿਆ। ਚੌਥੇ ਦਿਨ ਫੇਰ ਗਿਆ ਤੁਹਾਨੂੰ ਕਹਿੰਦਾ ਭਾਜੀ ਇਹ ਤੇ ਉਹੀ ਆ, ਕਹਿੰਦਾ ਯਾਰ ਇਹ ਉਦੋਂ ਮਾਸ਼ਾਅੱਲਾ ਬਚ ਗਿਆ ਸੀ ਤੇ ਹੁਣ ਵੀ ਕਹਿੰਦਾ ਤਬੀਅਤ ਖਰਾਬ ਹੋ ਗਈ ਤੇ 6 ਵਾਰੀ ਉਹਨੂੰ ਲੈ ਗਿਆ। ਸਵੇਰੇ ਫੋਨ ਆਇਆ ਤੇ ਰਸਤੇ ਜਾ ਉਹਦਾ ਗਲਾ ਘੁੱਟ ਰਿਹਾ, ਕਹਿੰਦਾ ਸਾਲਿਆ ਤੇਰੇ ਪਿਓ ਦੇ ਮਿਲਾ ਦੂੰ ਜੀ ਗੱਡੀ ਤੇਰੇ ਨਾਲ। ਇਹ ਉਹਨਾਂ ਨੇ 6ਵੀਂ ਵਾਰੀ ਫੋਨ ਕੀਤਾ, ਕਹਿੰਦਾ ਰਹਿਣ ਦੋ ਨਾ ਠੀਕ ਹੋ ਜਾਣਾ ਮਿਲ ਲੈਣਾ। ਇਹ ਐਵੇਂ ਨੌਲੇਜ ਹੈ, ਕੋਈ ਗੱਲ ਨਹੀਂ। ਇਹਨੇ ਝੂਟੇ ਦਿੱਤੇ ਇੱਕ ਮਰੀਜ਼ ਨੂੰ ਤੇ ਅੱਕ ਗਿਆ। ਉਹ 11 ਵਜੇ ਦਾ ਫੋਨ ਆਇਆ, ਕਹਿੰਦਾ ਯਾਰ ਇਹਨੂੰ ਮੋਟਰਸਾਈਕਲ ਤੇ ਝੂਟੇ ਦਿਓ ਤੇ ਕੀ ਠੀਕ ਹੁੰਦਾ। ਸਾਥੀ ਉਹਦਾ ਕੀ ਨਾਮ ਆ ਜਿਹੜੀ ਕਰਨ ਅਰਜੁਨ ਚ ਕੁੜੀ ਇੱਕ ਆਈ ਹੋਰ ਮੋਟੇ ਜੇ ਮੂੰਹ ਵਾਲੀ, ਮਾਰਾ ਰੇ ਗਾਣਾ ਵੀ ਜਿਹਦਾ ਕਾਜਲ ਨਹੀਂ ਮਮਤਾ ਕੁਕਰਨੀ ਮਮਤਾ ਕੁਲਕਰਨੀ। ਮਮਤਾ ਖੁਸ਼ 11 ਵਜੇ ਚਲਾਉਂਦਾ ਸੀ ਉਸਤਾਦ ਜੀ ਤੇ ਉਹਦੇ ਪਿੱਛੇ ਮਮਤਾ ਕੁਲਕਰਨੀ ਦੀ ਉਹ ਲਾ ਕਟਾਲੀ ਤੁਸੀਂ। ਤਾਜੀ ਨੋਨੀ 11 ਵਜੇ ਰੋ ਕਹਿੰਦਾ ਚੋਕੋਬਾਰ ਹੈ ਚਾਹੇ ਸਮਝਾਓ ਗੱਡੀ ਹੈ ਦੂਜੀ ਚੋਕੋਬਾਰ। ਯਾਰ ਇਹ 11 ਵਜੇ ਇੰਨੀ ਤੇਜ਼ ਆਈ ਤੈਨੂੰ ਰੋਕ ਕੇ ਕਹਿੰਦਾ ਅੱਗੇ ਨਾ ਜਾਣਾ ਕਿ ਮਰੀਜ਼। ਉਹ ਕਹਿੰਦਾ ਉਹਦੇ ਵਾਲੀ ਚੱਲੇ ਗਿਆ। ਨੋਨੀ ਇੱਕ ਜਗ੍ਹਾ ਤੁਰਿਆ ਜਾਂਦੇ ਤੇ 30 ਰੁਪਏ ਪਏ ਚੱਕੇ ਨਹੀਂ, ਕਹਿੰਦਾ ਥੋੜੇ ਆ। ਰੈਸਕਿਊ ਚ ਲੱਗ ਗਿਆ, ਨਹਿਰ ਚੋਂ ਮੱਝ ਕੱਢੀ ਜ਼ਿੰਦਾ, ਜੋ ਪਾਣੀ ਕੱਢਣਾ ਸੀ ਉਹਦੇ ਉੱਤੇ ਟੱਪ ਟੱਪ ਕੇ ਪਾਣੀ ਕੱਢ ਰਿਹਾ, ਉਹਦੇ ਮੱਝ ਮਾਰਤੀ ਟੱਪ ਟੱਪ ਕੇ। ਤਾਂ ਜੀ ਐਂਬੂਲੈਂਸ ਚ 5 ਲਾਸ਼ਾਂ ਲਿਆ ਕੇ ਆਂਦੇ, ਇਹ ਮੁਝੇ ਫਸਾਇਆ ਜਾ ਰਿਹਾ ਹੈ। ਜੰਗ ਲੜਨ ਗਿਆ ਤੇ ਬੁੱਢੀ ਦੀ ਮੈਕਸੀ ਪਾ ਗਿਆ। ਬੜੀ ਮੈਕਸੀ ਉਹ ਪਾ ਕੇ 4 ਲਾਸ਼ਾਂ ਇਕੱਠੀਆਂ ਉਹਨਾਂ ਨੇ ਕਿਹਾ ਲੈ ਜਾ, ਤੇ ਇੱਕ ਲਾਸ਼ ਰੱਖ ਕੇ ਦੂਜੀ ਰੱਖ ਕੇ ਤੀਜੀ ਰੱਖਣ ਲੱਗਾ, ਨਾਲ ਦੇ ਨੇ ਕਹਿੰਦਾ ਉੱਪਰ ਇਹ ਤੇ ਹੋ ਤੋੜਾ ਤੂੰ ਨਾਲ ਤੇ। ਅੱਛਾ ਅੱਲਾ ਮਾਫੀ ਦਵੇ ਯਾਰ, ਵੈਸੇ ਈਦ ਦਾ ਦੇਣਾ ਅਸੀਂ ਕਿਹੜੀਆਂ ਗੱਲਾਂ ਕਰਨੇ, ਲੇਕਿਨ ਇਹ ਯੂਜ਼ ਟੂ ਹੋ ਜਾਂਦੇ ਨੇ ਇਹਨਾਂ ਦਾ ਨਾ। ਜਿੱਦਾਂ ਡਾਕਟਰ ਆ, ਹਾਂਜੀ ਡਾਕਟਰ ਕਿਹੜਾ ਸੋਹਣਾ ਆਪਰੇਸ਼ਨ ਕਰ ਦਿੰਦੇ ਆ, ਹਾਂਜੀ ਬੰਦਾ ਲਾਗੇ ਖਲੋਤਾ ਥੱਲੇ ਜਾ ਪੈਂਦਾ। ਆਹੋ ਜਿਹੜਾ ਤੇ ਬੰਦਾ ਵੀ ਉਹ ਡਿੱਗਦਾ ਜਿਹੜਾ ਘਰੋਂ ਸਾਰਿਆਂ ਨੂੰ ਹੌਸਲਾ ਦਿੰਦਾ ਆ ਰਿਹਾ ਹੁੰਦਾ। ਅਕਸਰ ਏਦਾਂ ਹੁੰਦਾ ਕਿ ਲਓ ਲਾ ਲਿਆ, ਉਹ ਚਾਚਾ ਨਹੀਂ ਜਿਹੜਾ ਲੈ ਕੇ ਆ ਰਿਹਾ, ਉਹ ਆਪ ਜਾ ਪਿਆ। ਡਾਕਟਰ ਨੇ ਪਹਿਲਾਂ ਕੱਟ ਲਾਇਆ, ਸਭ ਤੋਂ ਪਹਿਲੇ ਚਾਚਾ ਡਿੱਗਾ। ਸਾਜੀ ਮੈਂ ਤੁਹਾਨੂੰ ਦੱਸਿਆ ਮੇਰੇ ਚਾਚੇ ਦਾ ਮੁੰਡਾ ਏਦਾਂ ਡਿੱਗਿਆ ਸੀਗਾ, ਮੇਰੇ ਆਪਰੇਸ਼ਨ ਹੋਇਆ ਸੀ ਨਾ ਉਂਗਲ ਦਾ, ਇੱਥੋਂ ਮੇਰੇ ਕੋਰ ਪੱਕ ਗਈ ਸੀ, ਸਾਰੀ ਉਂਗਲ 'ਚ ਰੇਸ਼ਾ ਪੈ ਗਿਆ, ਮੈਂ ਤੜਫਦਾ ਸੀ। ਤੇ ਹੁਣ ਅੰਮੀ ਕਹਿੰਦੇ ਮੈਂ ਨਾਲ ਚੱਲਦੀ ਹਾਂ, ਤੇ ਮੇਰੇ ਚਾਚੇ ਦਾ ਮੁੰਡਾ ਮਾਸ਼ਾਅੱਲਾ ਸੂਫੀ ਹਾਲਤ ਹੈ, ਹਦਾਇਤ ਵਾਲਾ, ਤੇ ਉਹ ਕਹਿੰਦਾ ਤਾਈ ਐਵੇਂ ਪਿੱਛੇ ਹੋ ਜਾ, ਮੈਂ ਚੱਲ ਜਾਣਾ, ਤੂੰ ਬਹਿ ਜਾ ਆਰਾਮ ਨਾਲ, ਮੈਂ ਚੱਲ ਜਾ, ਕੋਈ ਨਹੀਂ ਤੇਰੇ ਕੋਲ ਦੇਖਾ ਜਾਣਾ। ਤੇ ਉਹ ਚਲਾ ਗਿਆ ਡਾਕਟਰ ਕੋਲ ਇੰਝ ਕਰਕੇ, ਡਾਕਟਰ ਨੇ ਇੰਝ ਕਰਕੇ ਮੇਰੇ ਚੀਰਾ ਲਾਇਆ ਵਾ। ਮੈਂ ਕਿਹਾ ਮੈਂ ਮਰ ਗਿਆ, ਮੇਰੇ ਕੋਈ ਤਕਲੀਫ ਨਹੀਂ ਚਲੀ ਜਾਣੀ। ਡਾਕਟਰ ਨੇ ਉਹਨੂੰ ਕਿਹਾ ਸੀ ਇੱਥੋਂ ਗੁੱਟ ਫੜ ਕੇ ਰੱਖੋ, ਮੇਰੇ ਕਜ਼ਨ ਨੇ ਇੱਥੋਂ ਗੁੱਟ ਫੜਿਆ ਹੋਇਆ। ਡਾਕਟਰ ਨੇ ਚੀਰਾ ਲਾਇਆ ਨਾ ਤੇ ਗੁੱਟ ਤੋਂ ਗਾਇਬ ਹੋ ਗਿਆ। ਡਾਕਟਰ ਕਹਿੰਦਾ ਗੁੱਟ ਕਿੱਧਰ ਹੈ, ਦੇਖੋ ਪਿੱਛੇ ਡਿੱਗਿਆ ਪਿਆ। ਇਹ ਹੁੰਦਾ ਰੌਲਾ ਭਾਈ, ਇਹ ਵਿਚਾਰੇ ਬੰਦੇ ਪਹਿਲੇ ਹੌਸਲਾ ਕਰਦੇ ਨੇ। ਹਾਂਜੀ ਉਹ ਕੁਛ ਨਹੀਂ ਹੁੰਦਾ ਯਾਰ, ਕੋਈ ਨਹੀਂ ਆ ਜਾਣਾ, ਹੁਣੇ ਆ ਜਾਣਾ ਅਸੀਂ, ਉਹ ਮਾੜੀ ਮੋਟੀ ਗੱਲ। ਉੱਥੋਂ ਉਹ ਆ ਜਾਂਦਾ ਵਾ ਜਿਹੜਾ ਗਿਆ ਹੁੰਦਾ, ਚਾਚਾ ਨਹੀਂ ਆ ਰਿਹਾ ਹੁੰਦਾ। 11 ਵਜੇ ਨੂੰ ਫੋਨ ਕੀਤਾ, 11 ਵਜੇ ਆ ਗਈ ਤੇ ਉਹਨਾਂ ਲਈ ਚਾਹ ਕਹਿਣ ਡਿਆ। ਤਾਇਆ ਸਾਜੀ ਫੁੱਲ ਆਖਰੀਆਂ ਸਾਵਾਂ ਤੇ ਮਰਨ ਵਾਲੀ ਤਖਤੀ ਦਿਖਾ ਲਈ ਤਾਏ ਦੀ, ਉਹ ਬਚ ਗਿਆ, ਉਹਦੇ ਕਮਰੇ ਤੇ ਲਾਤੀ ਬਾਹਰ। ਉਹ ਬਚ ਗਿਆ ਤੇ ਸੈਂਟਰ ਕੋ ਜਾ ਕੇ ਥੱਲੇ ਕਮਿੰਗ ਸੂਨ ਲਿਖ ਦੇ, ਜਲਦਾਰ ਆ। ਅਬਾਸ ਖੁਸਰੇ ਨੂੰ ਕਹੀ ਜਾਂਦਾ ਫੀਲਡ ਦਾ ਬੰਦਾ ਵਾ ਯਾਰ। ਤਾਜੀ ਤਾਇਆ ਮਰ ਗਿਆ ਤੇ ਉਹਦੀ ਤਖਤੀ ਲਿਖਾਈ ਤੇ ਥੱਲੇ ਪ੍ਰੋਪਰਾਈਟਰ ਹਾਜੀ ਕਾਦਰ ਲਿਖਾਤਾ। ਐਸੇ ਆਸ਼ਕ ਅਬਾਸ ਗਿਆ ਖੁਸਰਿਆਂ ਦੇ ਡੇਰੇ ਤੇ ਉਹ ਦੇਖ ਕੇ ਕਹਿੰਦੇ ਉਹ ਚੈੱਕਰ ਆ ਗਿਆ।
ਯਾਰ ਆਪਣੇ ਅੱਬੂ ਦੀ ਕਬਰ ਤੇ ਤਖਤੀ ਲਵਾਈ ਤੇ ਆਪਣੀ ਤਸਵੀਰ ਥੱਲੇ ਜਲਵਾਤੀ ਦੁਆ ਗੋ 11 ਬਾਈ ਦੇ ਫਰੰਟ ਤੇ ਨਾਂ ਰੱਖ ਕੇ ਤੇ ਇੱਧਰ ਸਟਾਪ ਲਿਖਿਆ ਨਾ ਸਟਾਪ। ਇਹਦਾ ਅੱਬੂ ਫੌਤ ਹੋ ਗਿਆ ਤੇ ਉਹਦੇ ਨਾਲ ਮੁਨਾਫਕਤ ਕਰਨ ਦੇ, ਇੱਕ ਬੰਦਾ ਦੁਆ ਕਰਨ ਦਿਆ ਤੇ ਗੁਆਮੀਨ ਨਹੀਂ ਕਹਿਣ ਡਿਆ। ਬਦਲਾ ਲੈ ਰਿਹਾ ਕੋ ਬਖਸ਼ਿਆ 11 ਬਾਈ ਚ ਸੀਗਾ ਕਾਲੂ ਤੇ ਜ਼ਿੰਦਾ ਬੰਦਾ ਨਹਿਰ ਚ ਬਾਹਰ ਕੱਢਿਆ ਤੇ ਉਹਨੂੰ ਘੁੱਟ-ਘੁੱਟ ਕੇ ਉਹਦਾ ਘਰ ਦਾ ਪੀਤਾ ਵੀ ਪਾਣੀ ਬਾਹਰ ਕਰਦਾ। ਯਾਰ ਲੱਕਾ ਕਬੂਤਰ ਵਿਹੜੇ ਛੱਡ ਕੇ ਕਹਿਣ ਡਿਆ ਅੱਲਾ ਰੱਖਾ ਇਦਾਂ ਕਿਉਂ ਹੁੰਦਾ ਬਾਬਾ? ਓਏ ਉਹ ਬਾਗ ਆ ਓਏ ਲੱਕਾ ਕਬੂਤਰ ਫਿੱਟੇ ਮੂੰਹ ਥੱਕਿਆ ਜਿਹਾ ਵੱਡੇ ਆਹੋ। ਪੱਟੇ ਵਾਲਾ ਅੱਲਾ ਰੱਖਾ। ਕਹਿੰਦਾ ਸਾਡੇ ਘਰ ਲੈਪਟਾਪ ਆ, ਮੈਂ ਜਾ ਕੇ ਦੇਖਿਆ ਤੇ ਕੀਬੋਰਡ ਦੇ ਅੱਗੇ ਥ੍ਰੈਡ ਰੱਖੀ ਇਹਨਾਂ ਯਾਰ ਕਿ ਝੋਲੇ ਵਾਲੇ ਕਬੂਤਰ ਦਾ ਨਾਮ ਹੈ ਮਿੱਠੂ ਕਬੂਤਰ। ਉਹ ਸੁਲਤਾਨੀ ਵਾਲਾ ਘੁੰਮ ਕੇ ਡਿੱਗਣ ਡਿਆ ਦਾਰੀ ਸਾਹਿਬ ਵਾਲਾ ਕੁੱਤਾ ਲਿਆਂਦਾ, ਕਹਿੰਦਾ ਇਹਦਾ ਨਾਮ ਕੀ ਲਿਖਿਓ, ਕਹਿੰਦਾ ਕਿ ਪਹਿਲੇ ਕੁਛ ਮੈਨੂੰ ਖਵਾ ਪਿਆ ਤੇ ਇੱਕ ਤੋਤੇ ਨੂੰ ਕਹਿੰਦਾ ਮੀਆਂ ਮਿੱਠੀ ਚੋਰੀ ਕਰਨੀ, ਕਹਿੰਦਾ ਪਹਿਲੇ ਆਪਣੇ ਘਰ ਦਾ ਪੂਰਾ ਕਰ ਲਓ। ਇੱਕ ਕੁੱਤਾ ਲਿਆਂਦਾ ਵਾਸਤੇ ਆਪਣੀ ਨਾਨੋ ਨੂੰ ਫੋਨ ਕਰਨ ਦਿਆ, ਇਸਕਾ ਨਾਮ ਆਪਨੇ ਰੱਖਣਾ ਹੈ ਆਗੇ। ਕੁੱਤਾ ਲੈ ਕੇ ਆਇਆ ਘਰ ਆਉਂਦੇ ਇਹਨੂੰ ਭਾਗ ਗਿਆ ਕਹਿੰਦਾ ਹੁਣ ਤੂੰ ਚੋਰ ਫੜ ਲੇਗਾ, ਕਹਿੰਦਾ ਫੜ ਲਾਂਗਾ ਪਹਿਲੇ ਅੰਦਰੋਂ ਫੜ ਕੁਛ ਖਾ। ਇੱਕ ਕੁੱਤੇ ਨੂੰ ਕਹਿੰਦਾ ਚੋਰ ਫੜ ਲੇਗਾ, ਕਹਿੰਦਾ ਭਾਈ ਮੈਨੂੰ ਆਪ ਚੋਰਾਂ ਨੇ ਫੜਿਆ। ਭਾਜੀ ਸਾਡੇ ਵੇਲੇ ਨਾ ਚੋਰ ਫੜਨ ਵਾਲੇ ਕੁੱਤੇ ਆ ਗਏ ਤੇ ਉਹ ਬੰਦਾ ਨਾ ਬੜਾ ਸ਼ਰੀਫ ਜਿਹਾ ਸੀਗਾ ਤੇ ਕੁੱਤਾ ਨਾ ਘੁੰਮ ਘੁਮਾ ਕੇ ਉਹਦੇ ਬੂਹੇ ਅੱਗੇ ਬਹਿ ਗਿਆ। ਉਹ ਕਹਿੰਦਾ ਓਏ ਉਹਨੂੰ ਉਠਾ ਲਓ, ਕਹਿੰਦਾ ਇਹਨੂੰ ਗਲਤੀ ਹੋਣ ਡਈ ਹੈ, ਗਲਤੀ ਲੱਗ ਗਈ ਇਹਨੂੰ, ਕਹਿੰਦਾ ਕਿਤੇ ਗਾਹ ਵਿਸ਼ਾਲ ਲੈ ਜਾ, ਕਹਿੰਦਾ ਗਲਤੀ ਹੁੰਦੀ ਆ ਕਹਿੰਦੇ ਖਾ ਜਾ। ਆਪਣੇ ਪੀਰਾਂ ਨੂੰ WhatsApp ਤੇ ਇੱਕ ਖੁਸਰੇ ਤਸਵੀਰ ਕਾ ਕਹਿੰਦਾ ਇਹਦਾ ਹੀ ਕਰਨਾ ਹੁਣ। ਜਦ ਇਹ ਕੀ ਤੁਮ ਲਾਲਾ ਲਾਇਆ ਉਹਨੂੰ ਮਰੋਣਾ ਕਿਤੋਂ ਤਾਂ ਮਰੀਦ ਕਰਾਉਣਾ ਸੀ ਨਾ। ਇੱਕ ਖੁਸਰੇ ਦੀ ਪੀਰਾਂ ਨੂੰ ਫੋਟੋ ਸੈਂਡ ਕਰਕੇ ਕਹਿੰਦਾ ਇਹ ਹੁਣ ਮੇਰੇ ਤੋਂ ਇਲਾਵਾ ਕਿਸੇ ਨੂੰ ਬੁਲਾਵੇ ਨਾ। ਯਾਰ ਆਬਾਸ ਲੋਕਾਂ ਨੂੰ ਇੰਨਾ ਮੰਗਾ ਕਰਦਾ ਸੀ, ਮੋਬਾਈਲ ਵਾਲਿਆਂ ਨੇ ਇਮੋਜੀ ਵੀ ਇਦਾਂ ਦੇ ਬਣਾਤੇ। ਆਪਣੇ ਪੀਰਾਂ ਨੂੰ ਇੱਕ ਖੁਸਰੇ ਦੀ ਤਸਵੀਰ ਸੈਂਡ ਕਰਕੇ ਕਹਿੰਦਾ ਮੈਂ ਇਹਦੀ ਗੱਲ ਕਰ ਰਿਹਾ ਸੀ ਤੁਹਾਡੇ ਨਾਲ। ਕੁਛਰੇ ਦੀ ਤਸਵੀਰ ਵੇਖ ਕੇ ਤਾਂ ਮੈਂ ਰਾਤੀ ਦੀ ਗੱਲ ਕਰ ਰਿਹਾ। ਇੱਕ ਖੁਸਰੇ ਦੀ ਪੀਰਾਂ ਨੂੰ ਫੋਟੋ ਸੈਂਡ ਕਰਕੇ ਕਹਿੰਦਾ ਆਪਣੇ ਮੁੰਡੇ ਦਾ ਕੰਮ ਚੈੱਕ ਕਰੋ। ਇੱਕ ਬੁੱਢੇ ਖੁਸਰੇ ਦੀ ਤਸਵੀਰ ਕੱਲੀ ਪੀਰਾਂ ਨੂੰ ਕਹਿੰਦਾ ਕਾਜਲ ਲਗਾ ਨਾ। ਯਾਰ ਇੱਕ ਬੰਦੇ ਨਾਲ ਨਾ ਇੰਜ ਕਰਕੇ ਮੈਸੇਜ ਤੇ ਫੌਤਗੀ ਦਾ ਮੈਸੇਜ ਸੈਂਡ ਕਰਕੇ ਥੱਲੇ ਵਾਲਾ ਇਮੋਜੀ ਭੇਜਤਾ। ਉਹ ਫੜਿਆ ਕੇ ਕਹਿੰਦਾ ਫੜ ਇਹਨੂੰ। ਤਾਂ ਜੀ ਆਪਣੇ ਕੁੱਤੇ ਦੀ ਪੂਛਲ ਮਿੱਧ ਕੇ ਇਹਨੇ ਆਪਣੇ ਆਪ ਨੂੰ ਪਵਾ ਲਿਆ। ਪਹਿਲਾਂ ਵੀ ਕਿੰਨਾ ਪਿੱਛੇ ਛੱਡ ਆਇਆ ਕੁੱਤੇ ਵਾਲਾ, ਉਦੋਂ ਦਾ ਉਹ ਸੋਚਣ ਰਿਹਾ ਸੀ। ਇਹਨੇ ਚੋਰੀ ਕੀਤੀ ਭਾਈ, ਕੁੱਤਾ ਨੱਕ ਫੜ ਕੇ ਤਾਂ ਜਾਣ ਡਿਆ, ਕਹਿੰਦਾ ਗੰਦੀਆਂ ਜਰਾਬਾਂ ਪਾਈ ਜਾਂਦੇ। ਇੱਕ ਬੁੱਢਾ ਖੁਸਰਾ ਸ਼ਹਿਰ ਤੇ ਖਲੋਤਾ ਤੈਨੂੰ ਕਹਿੰਦਾ ਪਾਪਾ ਰੋਟੀ ਖਾ ਲਓ ਘਰ ਆ ਕੇ। ਚੋਰ ਲੱਭਣ ਵਾਲਾ ਕੁੱਤਾ ਕਾਲੂ ਤੇ ਮੈਂ ਲਿਆਇਆ ਤੇ ਬੂੜੇ ਤੇ ਮੰਜੀ ਵਾਲਾ ਹੱਡੀ ਸੁੱਟ ਕੇ ਉਹਨੂੰ ਫੜਵਾਤਾ। ਨੋਨੇ ਕੋ ਬੁੱਢੇ ਖੁਸਰੇ ਕਹਿੰਦਾ ਮਾਂ ਸ਼ਕਤੀ ਦੇ ਨਾ ਮਾਂ। ਯਾਰ ਕੁੱਤਾ ਇਹਦੀ ਮੰਜੀ ਥੱਲੇ ਫਿਰਨ ਡਿਆ ਤੇ ਆਪ ਥੱਲੋਂ ਇਹਨਾਂ ਨਾਲ ਤਾਂ ਹੋਣ ਡਿਆ। ਚੋਰ ਫੜਨ ਵਾਲੇ ਕੁੱਤੇ ਆਏ ਤੇ ਘਰ ਨੂੰ ਤਾਲਾ ਲਾ ਕੇ ਸਾਰੇ ਕਿੱਥੇ ਗਏ। ਯਾਰ ਇਹਨੇ ਚੋਰ ਫੜਨ ਵਾਲਾ ਕੁੱਤਾ ਰੱਖਿਆ, ਲੋਕਾਂ ਕੋ ਉਧਾਰ ਫੜਦਾ ਫਿਰੇ। ਕੁੱਤਾ ਨੇ ਬੈਠ ਥੱਲੇ ਵੜਿਆ ਨੂੰ ਕਹਿੰਦਾ ਦੋਪੜੇ ਨੂੰ ਥਿੰਦ ਪਾ ਦਿਆ। ਯਾਰ ਚੋਰ ਫੜਨ ਵਾਲੇ ਕੁੱਤੇ ਨੇੜੇ ਜੀ ਵੀ ਭਾਈ ਉਹ ਦੇ ਲਾ। ਹਾਂਜੀ ਬੜੀ ਦਿਹਾੜੀ ਆ। ਜਿਹੜਾ ਜਰਮਨ ਸ਼ੈਫਰਡ ਆ, ਇਹ ਜਰਮਨੀ ਦੇ ਆ, ਓਏ ਮੇਡ ਇਨ ਜਰਮਨੀ ਆ। ਬਾਜੀ ਚੋਰ ਫੜਨ ਵਾਲਾ ਕੁੱਤਾ ਲਿਆ, ਤੈਨੂੰ ਕੁਝ ਪਾ ਨਹੀਂ ਡਿਆ, ਜੁਮਰਾ ਨੂੰ ਕਹਿਣਾ ਤੇਰੇ 5 ਚੋਰ ਹੋ ਗਏ ਬਈ। ਉਹਨੂੰ ਕੁਝ ਪਾ। ਆਹੋ ਚੋਰ ਫੜਨ ਵਾਲਾ ਕੁੱਤਾ ਲਿਆਂਦਾ ਤੇ ਘਰ ਫੁੰਗਦਾ ਬੂ ਜੀ ਅੱਗੇ ਪਿੱਛੇ ਹੋ ਜਾਓ। ਕੁੱਤਾ ਲੈ ਆਂਦਾ ਤੇ ਉਹਦੇ ਅੱਬੇ ਨਹੀਂ ਪਈ ਜਾਵੇ। ਕਿਉਂ? ਕਹਿੰਦਾ ਇਹਦੇ ਦਿਲ 'ਚ ਚੋਰ ਆ। ਯਾਰ ਬੋਲਾ ਕੁੱਤਾ ਲਿਆਂਦਾ ਚੋਰ ਫੜਨ ਵਾਲਾ, ਉਹਨੂੰ ਮਸ਼ੀਨ ਲਿਆ ਕੇ ਦਿੱਤੀ ਨਾਲ ਲਾਉਣ ਵਾਲੀ। ਉਹ ਫੜ ਕੇ ਮਸ਼ੀਨ ਲਾਉਂਦਾ। ਚੋਰ ਲੱਭਣ ਵਾਲਾ ਕੁੱਤਾ ਭਾਈ ਆਵਾਜ਼ ਨੂੰ ਹੀ ਵੱਡੀ ਜਾਵੇ। ਉਹ ਕਿਉਂ? ਕਹਿੰਦਾ ਕੰਮ ਚੋਰ। ਚੋਰ ਫੜਨ ਵਾਲਾ ਕੁੱਤਾ ਲੈ ਆਂਦਾ ਤੇ ਕੁੱਤਾ ਉਸ ਜਗ੍ਹਾ ਤੇ ਜਾਣ ਤੋਂ ਪਹਿਲੇ ਸਾਈਨੋਸੀਨ ਪਾ ਦੇ। ਮੇਰਾ ਨੱਕ ਬੰਦ। ਫੋਨ ਤੇ ਨਾ ਚੋਰ ਫੜਨ ਵਾਲਾ ਕੁੱਤਾ ਲਿਆਂਦਾ, ਫੋਨ ਤੇ ਬੜੀ ਮਸ਼ਹੂਰ ਕਹਿੰਦਾ ਮੈਨੇ ਤੁਹਾਡਾ ਦਿਲ ਚੁਰਾ ਲਿਆ, ਉਹਨੂੰ ਪੈ ਗਿਆ। ਕਹਿੰਦਾ ਦਿਲ ਚੁਰਾ ਲਿਆ ਤਾਂ ਜੀ ਚੋਰ ਫੜਨ ਵਾਲਾ ਮਿੱਠਾ ਵੀ ਕੁੱਤਾ ਲਿਆ ਤੇ ਉਹ ਘਰੋਂ ਹੀ ਨਹੀਂ ਨਿਕਲਣ ਦਿਆ, ਕਹਿੰਦਾ ਇੱਥੇ ਹੀ ਹੈ ਚੋਰ। ਯਾਰ ਚੋਰ ਫੜਨ ਵਾਲਾ ਕੁੱਤਾ ਲਿਆ, ਉਹ ਬੰਦਾ ਚੋਰ ਇੰਨੀ ਤੇਜ਼ ਪਰਫਿਊਮ ਲਿਆ ਕੇ ਕੁੱਤੇ ਨੇ ਫੜਿਆ ਹੀ ਨਹੀਂ। ਕਹਿੰਦਾ ਹੁਣ ਸਮਝ ਨਹੀਂ ਆਉਣ ਚੋਰ ਕਿਹੜਾ ਵਾ। ਸਾਰੇ ਇੱਕੋ ਜਿਹੀ ਪਰਫਿਊਮ ਲਾ ਕੇ ਫਿਰ ਰਹੇ ਆਲੇ ਦੁਆਲੇ। ਇਹਨਾਂ ਦੇ ਘਰ ਇੰਨੇ ਚੋਰ ਆਉਂਦੇ ਸੀ, ਕੁੱਤੇ ਨੇ ਕੋਲੋਂ ਪੈਸੇ ਪਾ ਕੇ ਚੋਰ ਫੜਨ ਵਾਲਾ ਦਰਵਾਜ਼ਾ ਲਵਾ ਲਿਆ। ਮੈਂ ਕਿਹਾ ਭਾਈ ਤੁਹਾਡਾ ਕੰਮ ਆ। ਉਹਨਾਂ ਨੇ ਕੁੱਤਾ ਲਿਆਂਦਾ 6 ਜਣਿਆ ਤੇ ਉਹਨਾਂ ਨੂੰ ਨਾ ਉਹ ਸੀ ਸ਼ੱਕ। ਉਹਨਾਂ ਨੇ 6 ਸਾਹਮਣੇ ਖਿਲਾਰ ਲਏ ਤੇ ਕੁੱਤਾ ਚੜਦਾ ਤੇ ਕੁੱਤਾ ਕਨਫਿਊਜ਼ ਟਾਈਪ ਕਦੀ ਇੱਕ ਜਾ ਕੇ ਤੇ ਕਨਫਰਮ ਕਰ ਰਿਹਾ ਵੀ ਆਹ ਵਾ, ਫਿਰ ਕਹਿੰਦਾ 1 ਮਿੰਟ ਪਤਾ ਨਹੀਂ ਆ ਹੋਣਾ। ਕੁੱਤਾ ਵੀ ਨਹੀਂ ਕਰ ਰਿਹਾ, ਪਿੱਛੇ ਛੋਟੀ ਮਾਰੇ ਸਾਲਿਆ 10 ਤੇ ਨਾ ਭਾਜੀ ਆ ਵਾ ਇਹਨੂੰ ਫੜ ਲਓ। ਕਨਫਰਮ ਕਰਨੇ ਆ। ਕਾਲੂ ਉਸਤਾਦ ਜੀ ਉਹ ਸ਼ੀਸ਼ੇ ਦੀ ਅੱਖ ਆਪਣੀ ਸੱਸ ਅੱਗੇ ਕਰਨ ਦੇ।
ਉਹਨੂੰ ਹਿਪਨੋਟਾਈਜ਼ ਕਰ। ਚੋਰ ਫੜਨ ਵਾਲਾ ਕੁੱਤਾ ਲਿਆਇਆ, ਕੁੱਤਾ ਚੋਰ ਫੜ ਗਿਆ, ਪਿੱਛੋਂ ਉਹਦਾ ਇੰਨਾ ਕੁ ਦੁੱਧ ਵੀ ਪੀ ਗਿਆ, ਉਹ ਕੰਮ ਤੇ ਨਿਕਲਿਆ ਮਰੇ। ਚੋਰ ਫੜਨ ਵਾਲਾ ਕੁੱਤਾ ਲਿਆਇਆ, ਉਹ ਏਡੀ ਸਪੀਡ ਨਾਲ ਭੱਜ ਕੇ ਗਿਆ, ਚੋਰ ਫੜਿਆ ਗਿਆ, ਕੁੱਤਾ 21 ਦਿਨ ਬਾਅਦ ਲੱਭਾ ਉਹਦਾ, ਪਤਾ ਨਹੀਂ ਕਿੱਥੇ ਨਿਕਲ ਗਿਆ। ਚੋਰ ਫੜਨ ਵਾਲਾ ਕੁੱਤਾ ਲਾਇਆ ਤੇ ਉਹਨੂੰ ਕਹਿਣ ਦੇ ਲੱਭਿਆ ਨਹੀਂ, ਕਹਿੰਦਾ ਮੇਰੀ ਰੇਂਜ ਤੋਂ ਬਾਹਰ ਆ। ਚੋਰ ਫੜਨ ਵਾਲਾ ਕੁੱਤਾ ਲਾਇਆ ਤੇ ਕੁੱਤਾ ਲੱਭਦਾ ਆਪ ਲੁਕਿਆ ਵੀ ਮੈਂ ਕੁੱਤਾ ਵੀ ਇਹਨਾਂ ਦਾ ਰੱਦੀ ਕਰਦਾ, ਤੇ ਆਪ ਐਸੀ ਜਗ੍ਹਾ ਦਿੱਲੀ ਤੇ ਜਾ ਕੇ ਲੁਕਿਆ। ਹੁਣ ਚੋਰ ਕੁੱਤਾ ਲੰਘਦਾ ਤੇ ਕੋਲ ਪੰਜੇ ਸੋਹਣੀ ਬੋਰੀ ਪਾਈ ਤੇ ਉਹ ਵੀ ਲੈ ਗਏ। ਅਬਾਸ ਨੇ ਕੰਮ ਚੋਰ ਜਿਹਾ ਚੋਰ ਲੱਭਣ ਵਾਲਾ ਕੁੱਤਾ ਲਿਆਂਦਾ ਸਾਲੀ। ਹਾਂ, ਚੋਰੀ ਹੋ ਗਈ ਤੇ ਉਹ ਇਹਨਾਂ ਨੂੰ ਕਹੀ ਜਾਂਦੇ ਆ ਕੈਮਰੇ ਵੇਖ ਲਓ ਇੱਕ ਵਾਰੀ। CCTV ਕਾਤੋਂ ਲਵਾਏ ਜੇ ਮੈਨੂੰ ਇੱਕ ਪਾਉਣਾ ਤੇ। ਯਾਰ ਥੱਕਿਆ ਟੁੱਟਿਆ ਕੰਮ ਚੋਰ ਕੁੱਤਾ ਲਿਆਦਾ, ਚੋਰ ਹੈ ਤੇ ਸਾਹਮਣੇ ਦੇ ਕੁੱਤੇ ਨੂੰ ਫੜੀ ਭਾਜੀ ਇਹਨੂੰ ਫੜਿਓ ਭਾਜੀ। ਏਡਾ ਕੰਮ ਚੋਰ ਕੁੱਤਾ ਲਿਆਂਦਾ, ਰਾਤ ਚੋਰੀ ਹੋਈ ਤੇ ਸਾਰੇ ਲੱਭਣ ਦੇ ਤੇ ਕਮਰੇ 'ਚ ਬੈਠਾ ਰਿਮੋਟ ਲੈ ਕੇ CCTV ਵੇਖ ਆਪ ਕੱਖ ਨਹੀਂ ਕਰਨ ਦਿਆ। ਕਾਲੂ ਘਰ ਚੋਰੀ ਹੋ ਗਈ ਤੇ ਚੋਰੀ ਵਾਲੇ ਕੁੱਤੇ ਲੈਣ ਗਿਆ, ਉਹਨਾਂ ਨੇ 1.5 ਲੱਖ ਰੁਪਇਆ ਲੈਣਾ, ਕਹਿੰਦਾ 70,000 ਰੁਪਏ ਤੇ ਚੋਰੀ ਹੋਈ। ਯਾਰ ਐਡਾ ਕੰਮ ਚੋਰ ਕੁੱਤਾ ਲੈ ਆ, ਘਰ ਦੇ ਸਾਰੇ ਚੋਰ ਲੱਭਣ ਦੇ ਤੇ ਕੁੱਤਾ ਇੱਥੇ ਸਿਗਰਟ ਫਲਾਕਣਾ ਕੀ ਬਣਿਆ। ਯਾਰ ਕਾਲੂ ਘਰ ਕੁੱਤਾ ਰੱਖਿਆ ਚੋਰੀ ਵਾਲਾ, ਤੇ ਇਹਨੂੰ ਘਰ ਚੋਰ ਪੈ ਗਏ ਤੇ ਕੁੱਤਾ ਇੰਨਾ ਥੱਕਿਆ ਜੇ ਅੰਗੜਾਈਆਂ ਲੈ ਲਈ, ਉਹਨਾਂ ਨੂੰ ਘਾਤਾ। ਕਾਲੂ ਉਹਨਾਂ ਨੇ ਚੋਰ ਫੜਨ ਵਾਲਾ ਕੁੱਤਾ ਲੈਂਦਾ ਤੇ ਲੋਕੀ ਕਹਿੰਦੇ ਚੋਰਾਂ ਨੂੰ ਮੋਰ ਪੈ ਗਏ। ਚੋਰਾਂ ਨੂੰ ਕੁੱਤੇ ਪੈ ਗਏ। ਚੋਰ ਫੜਨ ਵਾਲਾ ਕੁੱਤਾ ਲੈ ਗਿਆ ਤੇ ਜਿਹਨੇ ਚੋਰੀ ਕੀਤੀ ਸੀ ਨਾ, ਕੁੱਤਾ ਇੰਜ ਅੰਦਰ ਹੋਇਆ, ਉਹਨੇ ਵੱਡੇ ਰਿਪੀਟਰ ਨੂੰ ਇੰਜ ਕਰਕੇ ਜਦੋਂ ਕੁੱਤੇ ਵੱਲ ਕੀਤਾ ਤੇ ਕੁੱਤਾ ਬਾਹਰ ਆ, ਕਹਿੰਦਾ ਮੈਨੂੰ ਲੱਗਦਾ ਇੱਥੇ ਨਹੀਂ ਆਇਆ, ਇਹ ਬਾਹਰੋਂ ਆਇਆ ਵਿੱਚੋਂ। ਯਾਰ ਅਵਾਰਾ ਕੁੱਤਾ ਲੈ ਕੇ ਉਹਨੂੰ ਕਹਿੰਦਾ ਚੋਰ ਫੜ, ਕਹਿੰਦਾ ਮਾਮਾ ਦੇਖਤਾ ਲੈ ਮੈਂ ਕੌਣ ਆ। ਐਵੇਂ ਕਹੀ ਚੋਰ ਫੜ, ਮੇਰਾ ਸ਼ੋਭਾ ਹੀ ਨਹੀਂ ਆਇਆ। ਮੇਰੀ ਡਿਊਟੀ ਫਲਾਣੇ ਵਾਰਡ 'ਚ ਹੁੰਦੀ, ਮੇਰੇ ਕੋਲ ਰੂੜੀ ਫੁਲਵਾ ਕਹਿੰਦਾ। ਸੁੰਗਣ ਵਾਲਾ ਕੁੱਤਾ ਲਿਆ ਮਿੱਠਾ ਤੇ ਉਹਦੇ ਅੱਗੇ ਸਾਲਣ ਕਰਨ ਦੇ, ਕਹਿੰਦਾ ਚੈੱਕ ਕਰ ਠੀਕ ਹੈ ਕਿ ਬਸ। ਯਾਰ ਐਵੇਂ ਨਾ ਦਿਹਾੜੀ ਪਾਉਣ ਵਾਸਤੇ ਵਾਰਾ ਜਾਂ ਕੁੱਤਾ ਲੈ ਕੇ ਤੇ ਉਹਨੂੰ ਕਹਿੰਦਾ ਚੋਰ ਫੜਨ ਵਾਲਾ ਵਾ, ਤੇ ਉਹਨੇ ਸ਼ਰੀਫ ਜਿਹਾ ਬੰਦਾ ਫੜਵਾ। ਆਹੋ ਤੇ ਦੱਸੇ ਕਸਮਾਂ ਖਾਲਦੇ ਉਹ ਕਹਿੰਦਾ ਟਾਇਰ ਨੂੰ ਕਹਿੰਦਾ ਭਾਈ ਲੈ ਜਾਓ ਇਹਨੂੰ। ਨਹੀਂ ਹੈ, ਸਹੀ ਗੱਲ ਯਾਰ। ਉਹ ਵੀ ਇਦਾਂ ਹੋ ਸਕਦੇ ਨੇ ਵਿਚਾਰਾ, ਉਹਦਾ ਵੀ ਕੋਈ ਮਸਲਾ, ਲੇਕਿਨ ਸਾਰਾ ਨਹੀਂ ਉੱਤੇ ਯਕੀਨ ਕਰਦੇ ਹੋਣੇ, ਥੋੜਾ ਜਿਹਾ ਫੇਰ ਵੀ ਤਫਤੀਸ਼ ਕਰਦੇ ਹੋਣੇ, ਇਧਰ ਉਹ ਹੈਲਪ ਕਰਦਾ ਹੋਣਾ। ਨਹੀਂ ਕੁੱਤੇ ਦੇ ਮੂੰਹ 'ਚ ਫੁੱਲ ਦੇ, ਕਹਿੰਦਾ 14 ਫਰਵਰੀ ਹੈ। ਯਾਰ ਇਹ ਕੁੱਤੇ ਨੂੰ ਉਹਨਾਂ ਗਜਾਉਣ ਡਿਆ, ਇਹਨੇ ਫੁੱਟਬਾਲ ਸਿੱਟਿਆ ਉਧਰ ਨੂੰ ਤੇ ਕੁੱਤੇ ਨੂੰ ਕਹਿੰਦਾ ਜਾ ਚੱਕ ਲਿਆ, ਕੁੱਤੇ ਨੇ ਵੀ ਆਪਣਾ ਕੱਢ ਕੇ ਸਿੱਟਿਆ, ਕਹਿੰਦਾ ਆਹ ਤੂੰ ਲੈ ਗਿਆ। ਜੈਸਾ ਕਰੋਗੇ ਵੈਸਾ ਭਰੋਗੇ, ਹੈ ਨਾ। ਯਾਰ ਕੁੱਤਾ ਲੈ ਆਂਦਾ ਤੇ ਯਾਦ ਨਹੀਂ ਰਿਹਾ, ਉਹਨੂੰ ਢੋਡਾ ਸਿਖਾਉਣ ਲੱਗ ਪਿਆ। ਆਹੋ, ਕੁੱਤੇ ਨੇ ਇੰਨਾ ਪਿਆਰ ਪੈ ਗਿਆ, ਉਹਦੇ ਪੈਰਾਂ 'ਚ ਕੜੇ ਪਾਏ ਇਹਨੇ। ਯਾਰ ਕੁੱਤੇ ਲੈ ਇੰਜ ਕਰਕੇ ਗੇਂਦ ਸੁੱਟੀ ਤੇ ਕੁੱਤੇ ਨੂੰ ਕਹਿੰਦਾ ਜਾ ਲਿਆ, ਕੁੱਤਾ ਉਧਰੋਂ ਪੈਕਟ ਲੈ, ਕਹਿੰਦਾ ਤੇਰਾ ਤਾਂ ਰੋਜ਼ ਦਾ ਕੰਮ ਆ। ਫੜ ਨਹੀਂ ਆਪਣੇ ਵੱਲੋਂ ਗੇਂਦ ਸਿੱਟੀ, ਕਹਿੰਦਾ ਜਾਨ ਲੈ ਗਿਆ, ਕੁੱਤੇ ਨੇ ਇਧਰੋਂ ਕੱਢੀ ਗੇਂਦ, ਕਹਿੰਦਾ ਯਾਰ ਆ ਲੈ ਤੂੰ ਆ ਈਜ਼ੀ ਨੇ। ਇੰਜ ਕਰਕੇ ਗੇਂਦ ਸੁੱਟੀ ਤੇ ਕੁੱਤੇ ਨੂੰ ਕਹਿੰਦਾ ਗੇਂਦ ਲੈ ਕੇ ਆ। ਉਹ ਗੇਂਦ ਲੈਣ ਚੱਲਾ ਤੇ ਨਾਲੇ 100 ਰੁਪਏ ਦਿੰਦੇ, ਕਹਿੰਦਾ ਕੈਪਟਨ ਦੀਆਂ ਸਿਗਰਟਾਂ ਵੀ ਲੈ ਆਈ। ਇਹਨੇ ਕੁੱਤਾ ਰੱਖਿਆ, ਕੁੱਤਾ ਨਾਲ ਬੈਠਾ, ਉਹਨੇ ਇੰਜ ਕਰਕੇ ਇਹਨੇ ਗੇਂਦ ਸਿੱਟੀ, ਕੁੱਤੇ ਨੇ ਇੰਜ ਵੇਖੀ ਤੇ ਹੁਣ ਇਹ ਉਹਨੂੰ ਕਹਿੰਦਾ ਵੀ ਜਾ ਫੜ ਕੇ ਲੈ ਦਿਓ, ਕਹਿੰਦਾ ਯਾਰ ਜਾਨ ਛਡਾ ਰਿਹਾ। ਉਹ ਤਰਕਦਾ, ਉਹ ਕਿਆ ਕਹਿੰਦਾ। ਕਾਲੂ ਨੇ ਕੁੱਤਾ ਰੱਖ ਲਿਆ ਤੇ ਇਹਨੂੰ ਚੋਰ ਪੈ ਗਏ, ਤੈਨੂੰ ਲੋਕੀ ਕਹਿੰਦੇ ਉਹਦੇ ਕੁੱਤੇ ਨੂੰ ਤੇਰੇ ਮਾਲਕ ਨੂੰ ਚੋਰ ਪੈ ਗਏ, ਕਹਿੰਦਾ ਆਪ ਹੀ ਪਵਾਏ। ਯਾਰ ਸ਼ਿਕਾਰੀ ਨੀ ਜਿਹੜਾ ਬਰੀਕ ਲੱਕ ਵਾਲਾ ਕੁੱਤਾ ਹੁੰਦਾ, ਉਹ ਸਾਹਾ ਫੜਦਾ, ਉਹ ਲੈ ਆ ਤੇ ਉਹਨੂੰ ਕਹਿੰਦਾ ਚੋਰ ਫੜ, ਚੋਰ ਹਲੇ ਘਰ ਦੇ ਬਾਹਰ ਹੀ ਤੇ ਕੁੱਤਾ ਜੜ੍ਹਾਂ ਵਾਲੇ ਪਹੁੰਚ ਗਿਆ। ਯਾਰ ਸ਼ਿਕਾਰੀ ਕੁੱਤਾ ਪਤਲੇ ਲੱਕ ਵਾਲਾ ਲਾਇਆ ਤੇ ਉਹਨੂੰ ਬਤਾਉ ਦਮ ਕਰਾ ਕੇ ਤਕੜਾ ਕਰਨ ਦੇ। ਤਾਂ ਜੀ ਟੀਰਾ ਕੁੱਤਾ ਲਾਇਆ, ਇੱਧਰ ਨੂੰ ਗੇਂਦਾ ਸੁੱਟੇ, ਉਹ ਐ ਨੂੰ ਜਾਈ ਜਾਣਾ। ਯਾਰ ਬਰੀਕ ਲੱਕ ਵਾਲਾ ਕੁੱਤਾ ਨਹੀਂ ਹੁੰਦਾ, ਕਮਜ਼ੋਰ ਜਿਹਾ, ਉਹ ਲਾਇਆ ਤੇ ਉਹਨੂੰ ਲਾਠੀਆਂ ਵਾਲੇ ਲੈ ਗਿਆ। ਦਮ ਕਰਾਉਣ ਇਹਨਾਂ ਦਾ ਉਸਤਾਦ ਜੀ ਬਾਸ ਹੁਣ ਉਹਦਾ ਪੁੱਠਾ ਹੀ ਨਿਜ਼ਾਮ ਆ। ਕੁੱਤਾ ਲੈਣ ਦਾ ਉਹਦਾ ਨਾਂ ਅਖਲਾਕ ਰੱਖਿਆ, ਆਪਣਾ ਨਾਂ ਟੋਮੀ ਰੱਖਿਆ। ਸਹੀ ਹੈ, ਟੀਰਾ ਕੁੱਤਾ ਵਾਲਾ ਚੋਰ ਦੇ ਮਗਰ ਨੱਸਿਆ ਤੇ 4 ਫੁੱਟ ਦੂਰ ਚੋਰ ਤੋਂ ਕੰਧ 'ਚ ਵੱਜਾ ਜਾ ਕੇ, ਤਾਂ ਜੀ ਬਾਲਾ ਫੜ ਲਿਆ ਭੁੱਲ ਕੇ, ਇੱਕ ਸਾਈਡ ਨੂੰ ਹੀ ਭੌਂਕੀ ਜਾਂਦੇ ਆ ਬਸ। ਟੀਰਾ ਕੁੱਤਾ ਲੈ ਉਹਨੂੰ ਕਿਤੇ ਫਾਲੇ 'ਚ ਪਿਆ ਸੀ, ਵਿੰਗਾ ਹੀ ਭੌਂਕੀ ਜਾ। ਤਾਂ ਜੀ ਦਾਨਿਸ਼ ਵੀ ਇੱਕ ਕੁੱਤਾ ਪਾਲ ਕੇ ਉਹਨੂੰ ਕਹਿੰਦੇ ਆ, ਵੈਸੇ ਨਾ ਤੇਰੀ ਲਾਈਫ ਮੇਰੇ ਨਾਲੋਂ ਅੱਛੀ ਗੁਜ਼ਰੀ। ਕਿਉਂਕਿ ਮੇਰੇ ਅੰਡਰ ਸੀ ਨਾ। ਕੁੱਤੇ ਦੇ ਮੂੰਹ ਅੱਡਿਆ ਨੋਨੀ ਉਹਦੇ ਅੱਗੇ ਹੱਥ ਰੱਖ ਦਿਆ। ਇਹਨਾਂ ਦੇ ਘਰੋਂ ਕੁੱਤਾ ਫੁੜ ਕਰਦਾ ਨਿਕਲਣਾ। ਮੈਂ ਕੁੱਤੇ ਬਾਦਸ਼ਾਹ ਕੀ ਹੋਇਆ, ਕਹਿੰਦਾ ਇੰਨਾ ਅਦਰਕ ਪਾ ਕੇ ਮੈਨੂੰ ਕਹਿੰਦਾ ਚੋਰ ਫੜ ਕੇ ਲਿਆ।
ਯਾਰ ਉਹ ਜਦੋਂ ਸੋਸ਼ਲ ਮੀਡੀਆ ਆਇਆ ਨਾ ਬੜੀਆਂ ਬੜੀਆਂ ਮਸਾਲਾ ਇਹਨੇ ਗਲਤ ਕਰਤੀਆਂ ਨਾ ਕਿਉਂਕਿ ਹੁਣ ਵੀਡੀਓ ਰਿਕਾਰਡ ਹੋਣ ਲੱਗ ਪਈ ਨਾ ਬਾਂਦਰਾਂ ਦੀ ਚੱਲ ਉਸਤਾਦ ਜੀ ਇੱਕ ਮਿੰਟ ਉਹ ਬਾਂਦਰ ਕੇ ਜਾਣੇ ਅਦਰਕ ਸਵਾਦ ਅਗਲੇ ਨੇ ਵੀਡੀਓ ਭੇਜਦੀ ਸੋਹਣਾ ਅਦਰਕ ਖਾ ਰਿਹਾ ਹਾਂ ਉਸਤਾਦ ਜੀ ਜਿਹਦੇ ਸ਼ੇਰ ਜੀ ਕਦੀ ਬਿੱਲੀ ਨੇ ਸਾਰਾ ਕੁਝ ਸੁਕਾਤਾ ਦਰਖਤ ਨਹੀਂ ਚੜ ਸਕਦਾ ਦਰਖਤ ਤੇ ਵੀ ਚੜਿਆ ਹੋਇਆ ਸ਼ੇਰ। ਬਾਂਦਰ ਤੋਂ ਵੀ ਉੱਤੇ ਚੜ ਜਾਂਦਾ ਉਹ ਹਾਂਜੀ ਉਹ ਸਿਆਣੇ ਮਿੱਟੀ ਕਰਤਾ ਇਹਨੇ ਸਿਆਣਿਆਂ ਨੇ ਗੱਲਾਂ ਬਣਾਈਆਂ ਸਿਆਣਿਆਂ ਨੇ ਕਿਹੜਾ ਸੋਸ਼ਲ ਮੀਡੀਆ ਕੋਈ ਗੱਲ ਬਾਤ ਦੇਖੀ ਵੀ ਨਹੀਂ ਹੈਗੀ ਤੇ ਐਵੇਂ ਮਿਸਾਲ ਬਣਾਤੀ ਉਦੋਂ ਹੁੰਦਾ ਨਹੀਂ ਸਾਰਾ ਸਿਸਟਮ। ਨਕਲ ਵਾਲੀ ਵੀ ਝੂਠੀ ਆ ਸਾਜੀ ਕਿਹੜੀ ਬਾਂਦਰ ਉਹ ਨਕਲ ਕਰਦਾ ਉਹ ਚੱਕ ਕੇ ਲੈ ਜਾਂਦਾ ਸ਼ਾਇਦ ਇੱਕ ਬੰਦੇ ਨੇ ਸੁੱਟੀ ਆ ਮੋਬਾਈਲ ਸੁੱਟਿਆ ਲਾਉਣੀ ਨਹੀਂ ਕੱਖ ਨਹੀਂ ਉਹ ਆਪਣੀ ਮਰਜ਼ੀ ਨਾਲ ਦਿੰਦਾ ਵਾ ਉਹ ਚੱਕ ਕੇ ਲੈ ਉਸਤਾਦ ਜੀ ਮੈਂ ਪਰਸੋਂ ਚੌਥੇ ਇੱਕ ਵੀਡੀਓ ਦੇਖੀ ਕਿ ਬਾਂਦਰ ਉਹਦਾ ਪਫ ਵੀ ਆ ਉਹਨੇ ਸਾਰੀ ਇਥੋਂ ਸਾਰਾ ਕੁਝ ਕਾਲਾ ਜਿਹਾ ਮੈਂ ਕਿਹਾ ਪੂਰਾ ਫੈਸ਼ਨ ਲੈਵਲ ਆ ਸਾਜੀ ਪੱਥਰ ਟ੍ਰੈਪ ਆਈਟਮ ਖਾ ਜਾਂਦਾ ਵਾ। ਅਬਾਸ ਭਾਈ ਜੰਗਲ 'ਚ ਚਲ ਗਿਆ ਤੇ ਉੱਥੇ ਬਾਂਦਰ ਸੋਫਿਆਂ ਤੇ ਟਾਕੀਆਂ ਮਾਰ ਕੇ ਕਹਿੰਦੇ ਅੱਜ ਬਾਊ ਜੀ ਆ ਰਹੇ ਨੇ ਚੰਗੀ ਤਰ੍ਹਾਂ ਸਫਾਈ। ਸਾਜੀ ਬੁੱਢਾ ਕੁੱਤਾ ਲੈ ਆਇਆ ਚੋਰ ਫੜਨ ਵਾਲਾ ਤੇ ਉਹ ਚੋਰ ਨਹੀਂ ਫੜਨ ਦਿਆ ਨਸੀਹਤਾਂ ਕਰੀ ਜਾਂਦੇ ਆ ਕਿਸੇ ਦੇ ਰੋਲੇ 'ਚ ਨਹੀਂ ਹੈ। ਪਤਾ ਕੀ ਆਪਣੀ ਚੀਜ਼ਾਂ ਦੀ ਆਪ ਹਿਫਾਜ਼ਤ ਕਰਨੀ ਚਾਹੀਦੀ ਆ ਯਾਰ ਤੋਤੇ ਨੂੰ ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ ਤੋਤਾ ਕੋ ਕਹਿੰਦਾ ਇੰਨਾ ਕ ਅਮਰੂਦ ਸੀ ਉਹ ਵੀ ਤੇਰਾ ਬੁੜਾ ਚੱਕ ਕੇ ਲੈ ਗਿਆ। ਕਹਿੰਦਾ ਵੀ ਮਿੱਟੀ ਚੋਰੀ ਖਾਣੀ ਹੈ ਕਹਿੰਦਾ ਕਿੱਥੋਂ ਭਾਈ ਦਾਨੇ ਜੁਣਾ ਨੇ ਐਡਾ ਬੁੱਢਾ ਕੁੱਤਾ ਲਿਆ ਆਂਦਾ ਕੁੱਤਾ ਚੋਰ ਪਏ ਤੇ ਉਹ ਬਹੁ ਵੀ ਐ ਕਰਨਿਆ ਵਾਹ ਬਾਸ ਉਹਨਾਂ ਨੇ ਏਡਾ ਬੁੱਢਾ ਕੁੱਤਾ ਲੈ ਆਂਦਾ ਉਹਨੂੰ ਕਹਿੰਦਾ ਚੋਰ ਫੜ ਕੇ ਲਿਆ ਕਹਿੰਦਾ ਉਹ ਮੇਰਾ ਸਾਫਾ ਕਿੱਥੇ ਆ ਉਹ ਬੁੱਢਾ ਕੁੱਤਾ ਲੈਣ ਦਾ ਜੋੜਾਂ ਚ ਉਹਦੇ ਦਰਦਾਂ ਤੇ ਇੱਕਦਮ ਕਹਿੰਦਾ ਫੜ ਕੇ ਲਿਆ ਕਹਿੰਦਾ ਅੱਛਾ ਯਾਰ ਜਾਣਾ ਹੀ ਪੈਣਾ ਯਾਰ ਫਿਰ ਬਹੁ ਅੱਜ ਪਿਆ ਹੀ ਪੰਜਾ ਚੁੱਕਣ ਦਾ ਕਹਿੰਦਾ ਮੈਨੂੰ ਠਾ ਖਿੱਚ ਕੇ ਬੁੱਢਾ ਕੁੱਤਾ ਲੈ ਆਂਦਾ ਇਹਨੇ ਉਹਨੂੰ ਕਿਹਾ ਚੋਰ ਫੜ ਕਹਿੰਦਾ ਸਾਜੀ ਐਡਾ ਬੁੱਢਾ ਕੁੱਤਾ ਲਿਆ ਆਂਦਾ ਇਹਨਾਂ ਨੇ ਤੇ ਬਿੱਲੀ ਇਹੀ ਦੁੱਧ ਪੀਣ ਕਹਿੰਦਾ ਚੁੱਪ ਕਰਕੇ ਪੀ ਲੈ ਮੇਰੇ ਨਾਲ ਛੇੜ। ਯਾਰ ਏਡਾ ਬੁੱਢਾ ਕੁੱਤਾ ਲੈ ਆਂਦਾ ਕਹਿੰਦੇ ਚੋਰ ਲੱਭ ਕੇ ਲਿਆਉਣਾ ਵਾ ਕਹਿੰਦਾ ਮੇਰੇ ਦੰਦ ਕਿੱਥੇ ਆ ਭੀੜ ਯਾਰ ਤੇ ਫੇਰ ਤੋਤੇ ਨੂੰ ਕਹਿੰਦਾ ਮੀਆਂ ਮਿੱਠੂ ਚੂਰੀ ਖਾਣੀ ਕਹਿੰਦਾ ਅੱਗੇ ਗਾਨੀ ਤੇਰਾ ਬੁੜਾ ਲਾ ਕੇ ਵੇਚ ਗਿਆ। ਸਾਜੀ ਮੈਂ ਮਿੱਠੇ ਦੇ ਘਰ ਵਾਸ਼ਰੂਮ 'ਚ ਗਿਆ ਉੱਥੇ ਲਿਖਿਆ ਜਹਾਂ ਥੂਕਣਾ ਮਨਾ ਹੈ ਲੈ ਵਾਸ਼ਰੂਮ ਚ ਉਹ ਤੇ ਜਿੱਦਾਂ ਮਰਜੀ ਥੁੱਕੀ ਜਾਓ ਯਾਰ। मैं घर वाशरूम में गया मैंने करके बैठा सामने लिखा थी असास प्रोग्राम का नंबर ये है। मामा की कर ਭਾਈ ਮਿੱਠੇ ਦੇ ਵਾਸ਼ਰੂਮ ਚ ਗਿਆ ਤਾਂ ਉੱਥੇ ਲਿਖਿਆ ਪਾਣੀ ਜ਼ਿਆਦਾ ਇਸਤੇਮਾਲ ਕਰੇ ਤੇ ਬਾਹਰ ਆ ਕੇ ਵੀ ਡੋਲਣ ਡਿਆ। उस्ताद जी एडा बुढ़ा कुत्ता लिया ते चोर बड़ा ते ओनू कहना चोर कौन ਉਹ ਚੋਰ ਕੱਲ ਉਹਨੇ ਪਾਨਾ ਸੀਟਾਂ ਦੀ ਦੁਕਾਨ ਪਾ ਲਈ ਤੇ ਉੱਥੇ ਲਿਖਿਆ ਸੀ ਉਹਨੇ ਪਿੰਡਾ ਮਨਾ ਹੈ यार पेट्रोल पंप में जाके ना पेट्रोल ही बो किथों आउण रही पेट्रोल पंप ਇਲੈਕਸ਼ਨ ਤੇ ਖਲੋ ਕੇ ਆਪਣੇ ਡੇਰੇ ਤੇ ਲਿਖਿਆ ਯਹਾਂ ਸਿਆਸੀ ਗੁਫ਼ਤਗੂ ਮਨਾ ਹੈ। ਆ ਦੱਸ ਯਾਰ ਉਹ ਮਠਿਆਈ ਵਾਲੀ ਦੁਕਾਨ 'ਚ ਵੜ ਕਹਿੰਦਾ ਯਾਰ ਕੋ ਮਿੱਠੀ ਸ਼ੈ ਖਵਾ ਉਹ ਮਾਮਾ ਸਾਰੀਆਂ ਮਿੱਠੀਆਂ ਆਪਣੇ ਵਾਸ਼ਰੂਮ 'ਚ ਨਾ ਆਪ ਹੀ ਲਿਖ ਰਿਹਾ ਹਰਾਮ ਜ਼ਿਆਦਾ ਗੰਦੀ ਬਾतें ਲਿਖ ਰਿਹਾ ਲਿਖਣੇ ਵਾਲਾ ਕੁੱਤਾ ਆਪ ਹੀ ਲਿਖ ਰਿਹਾ ਸੈਂਡ ਵੀ ਕਰਦੇ ਆਪਣੇ यार वाशरूम में लेके आया पापा कहते हैं बड़ा नाम करेगा ਅੱਛਾ ਮੈਂ ਬੜੇ ਬੰਦੇ ਦੇਖੀ ਕੀ ਉਹਨਾਂ ਦਾ ਦਿਮਾਗ ਹੋਏਗਾ ਵਾਸ਼ਰੂਮ 'ਚ ਸੈਂਡ ਕੀਤੇ ਇਹਨੇ ਗੱਲ बाकायदा ਯਾਨੀ ਹਿਸਾਬ ਨਾਲ ਉਹਨਾਂ ਦਾ ਲੈਵਲ ਚੈੱਕ ਕਰੋ ਆਪਣੀ ਤਖਲੀਕ ਜ਼ਾਹਰ ਕਰਦੇ ਕਸਮ ਬੱਚੇ ਲੋਕੀ ਫੜਦੇ ਵੀ ਹੁੰਦੇ ਸੀ ਯਾਰ ਵਾਸ਼ਰੂਮ 'ਚ ਗੱਲਾਂ ਕੌਣ ਲਿਖਣ ਡਿਆ ਉਹ ਰੌਲਾ ਇਹ ਨਾ ਪਤਾ ਕੀ ਉੱਥੇ ਗੰਦੀ ਗੱਲ ਦਾ ਨਹੀਂ ਰੌਲਾ ਹਾਂਜੀ ਰੌਲਾ ਇਹ ਹੈ ਕਿ ਸੇਬ ਜਿਵੇਂ ਬੈਲ ਵਜਾ ਕੇ ਭੱਜਣਾ ਹਾਂਜੀ ਇਹ ਹੁੰਦਾ ਵਾ ਕਿ ਇੱਕ ਅਜ਼ੀਅਤ ਦੇਣੀ ਕਿਸੇ ਨੇ ਮਜ਼ਾ ਲੈਣਾ ਤੇ ਆਪਣੇ ਅੰਦਰ ਖੁਸ਼ੀ ਫੀਲ ਕਰਨੀ ਕਿ ਵੀ ਮੈਂ ਆ ਕਰਿਆ ਹੁਣ ਵਾਸ਼ਰੂਮ 'ਚ ਬਹਿ ਕੇ ਜੋ ਮਰਜ਼ੀ ਲੈਦਾ ਅਸਲ 'ਚ ਉੱਥੇ ਤੁਹਾਨੂੰ ਫੜਨਾ ਨਹੀਂ ਕਿਸੇ ਨੇ ਤੁਹਾਡੇ ਅਗਰ ਸਿਆਸੀ ਮੁਖਾਲਫਤ ਵੀ ਨਾ ਤੇ ਇੱਕ ਬਹਿ ਕੇ ਤੇ ਉਹਦੇ ਖਿਲਾਫ ਲੀਡਰ ਦੇ ਲਿਖ ਆਇਆ ਉਹਦੇ ਲਿਖ ਆਇਆ ਉੱਥੇ ਰੌਲਾ ਹੈ ਕਿ ਉੱਥੇ ਪਤਾ ਨਹੀਂ ਕਿ ਹੁਣ ਤੂੰ ਚਾਕ ਨਾਲ ਲਿਖਿਆ ਵਾ ਉਸ ਤੋਂ ਬਾਅਦ ਚਾਕ ਫਲੈਸ਼ ਕਰ ਦੇ ਤੇ ਤੂੰ ਬਾਹਰ ਆ ਜਾ ਉਹਨੂੰ ਕਹੇ ਵੀ ਆ ਕੀ ਰੁਕ ਭਾਈ ਆ ਕੀ ਆਪ ਹੀ ਕਹਿਣਾ ਸ਼ੁਰੂ ਕਰਦੇ ਯਾਰ ਕੀ ਬਗੈਰਤੀ ਹੈ ਯਾਰ ਜੀ ਸਟੇਸ਼ਨ ਦੇ ਉਹ ਇਹ ਕੌਮ ਇਦਾਂ ਦੇ ਇਹਨਾਂ ਦਿਮਾਗ ਦਾ ਮਜ਼ਾ ਲੈਂਦੇ ਸੈਰ ਕਰਦੇ ਨੇ ਨੋਨੀ ਸਟੇਸ਼ਨ ਦੇ ਬਾਥਰੂਮ 'ਚ ਵੜਿਆ ਵਾ ਉੱਥੇ ਆਪਣੇ ਬੁੜੇ ਨੂੰ ਫੋਨ ਕਰਦਾ ਕਹਿੰਦਾ ਸਾਨੂੰ ਦੱਸਿਆ ਨਹੀਂ ਵਾਇਰਲ ਹੋ ਗਏ ਆ ਤੇ ਨੰਬਰ ਅੱਛਾ ਨੰਬਰ ਲਿਖਿਆ ਬੁੜੇ ਦਾ ਨੰਬਰ ਲਿਖਿਆ ਯਾਰ ਆਈਸਕ੍ਰੀਮ ਦਾ ਕੱਪ ਲੋਕ ਖਾਣ ਨਹੀਂ ਡਿਆ ਕਹਿੰਦੇ ਯਾਰ ਠੰਡੀ ਹੋ ਲੈਂਦੇ ਫੇਰ ਉਹ ਪਹਿਲੇ ਠੰਡੀ ਹੁੰਦੀ ਹੈ ਉਸਤਾਦ ਜੀ ਕਾਲੂ ਵੀ ਜੰਗ ਲੜਨ ਗਿਆ ਤੇ ਉਧਰੋਂ ਜੰਗ ਲੱਗੀ ਤੇ ਘਰੋਂ ਫੋਨ ਆਈ ਜਾਂਦੇ ਸ਼ਾਮਾਂ ਦੇ ਓ ਯਾਰ ਉੱਥੇ ਭਈਆ ਠਸਾ ਉਤਲੀ ਅਲਮਾਰੀ ਚੈੱਕ ਕਰ ਢਸ ਸਾਜੀ ਸਾਡੀ ਵੀ ਜੰਗ ਲੜਨ ਗਿਆ ਟੈਂਕ ਤੇ ਬੜਾ ਸੋਹਣਾ ਡੈਕ ਲਵਾਇਆ ਉਹਨੇ ਸਿੱਧੂ ਮੂਸੇਵਾਲਾ ਚਲਾਇਆ ਜੰਗ ਤੇ ਚਲ ਗਿਆ ਤੇ ਇੰਨੀ ਤੇਜ਼ ਟੈਂਕ ਚਲਾ ਰਿਹਾ ਤੇ ਉਹ ਉਹਨਾਂ ਨੂੰ ਕਹਿੰਦੇ ਅੱਛਾ ਜੰਗ ਸੀ ਮੈਂ ਸਮਝਿਆ ਰੇਸ ਸੀ। ਅਬਾਸ ਗਿਆ ਜੰਗ 'ਚ ਬਾਹੂਬਲੀ ਬਣ ਕੇ ਕਹਿੰਦਾ ਅਮਰਿੰਦਰ ਬਾਹੂਬਲੀ ਨਹੀਂ ਰਹੇ ਸਾਜੀ ਜੰਗ ਲੜਨ ਗਿਆ ਕਾਲੂ ਤੇ ਟੈਂਕਰ ਚ ਐ ਵੜਨ ਡਿਆ
ਜੰਗ ਲੜਨ ਦੇ ਘਰੋਂ ਫੋਨ ਆ ਗਿਆ ਤੇ ਉਹਨੂੰ ਆਪਣੇ ਛੋਟੇ ਭਰਾ ਕਹਿੰਦਾ ਆ 12 ਵਜੇ ਬੱਚਿਆਂ ਲੈ ਸਕੂਲੋਂ ਜੁਮਾ ਵਾ ਅੱਧੀ ਛੁੱਟੀ ਸਾਰੀ ਅੱਜ ਧਿਆਨ ਜੰਗ ਲੜਨ ਡਿਆ ਤੇ ਘਰੋਂ ਭਰਜਾਈ ਦਾ ਫੋਨ ਆ ਗਿਆ ਤੇ ਫੋਨ ਚੁੱਕ ਕੇ ਕਹਿੰਦਾ ਸਿਗਨਲ ਘੱਟ ਆ ਤੇ ਛੋਟੇ ਕੋ ਸਬਜ਼ੀ ਮੰਗਾ ਲਾ। ਜੰਗ ਲੜਨ ਦੇ ਤੇ ਖੁਸਰੇ ਨੂੰ ਫੋਨ ਕਰਦਾ ਪਰੇਸ਼ਾਨ ਨਾ ਹੋਈ ਮੈਂ ਜੰਗ ਤੇ ਆ ਇਹ ਬਚ ਗਿਆ ਤੇ ਤੈਨੂੰ ਮਿਲ ਜੂਗਾ ਚਾਹੇ ਖੁਸਰਾ ਹੀ ਆ ਸਾਹਿਬ ਹਾਂ ਉਸਤਾਦ ਜੀ ਬੇਸਿਕਲੀ ਸਾਜੀ ਮੇਰਾ ਫੇਵਰਟ ਇਹਦਾ ਪੀਰ ਖੁਸਰਾ ਖੋਤਾ ਦਾਦਾ ਪੀਰ ਪੀਰ ਇਹਨਾਂ ਦੇ ਘਰ ਗਿਆ ਬਸ। ਸਾਡੇ ਦਫ਼ਤਰ ਦਾ ਵੀ ਇਦਾਂ ਦਾ ਹਿਸਾਬ ਕਰੀਏ ਜਿਵੇਂ ਕਹਿੰਦੇ ਨੇ ਯਾਰ ਆ ਬੰਦਾ 6 ਮਹੀਨੇ ਵਾਸਤੇ ਬੈਨ ਹੋਇਆ ਇਹਦੀ ਸਜ਼ਾ ਆ ਕਿ ਵੀ 6 ਮਹੀਨੇ ਵਾਸਤੇ ਕਾਲੂ ਨੂੰ ਖੁਸਰਾ ਬੈਨ ਕਰ ਲਫ਼ਜ਼ ਬੈਨ ਹੋਇਆ ਕਾਲੂ ਦਾ ਖੁਸਰਾ ਬੈਨ ਹੋਇਆ ਖੁਸਰਾ ਕਵੇ ਇਹਨੂੰ ਜੁਰਮਾਨਾ ਹੋਵੇ ਤੁਸੀਂ ਇਹ ਦੇਖੋ ਖੁਸਰੇ ਨੂੰ ਇਹਨੇ ਖਾੜੀ ਤੋਂ ਸੂਟ ਲੈ ਕੇ ਤੇ ਭਰਜਾਈ ਨੂੰ ਕਹਿੰਦਾ ਪਿਛਲੇ ਸਾਲ ਵਾਲਾ ਪਾ ਲਈ ਅਜਾਤੀ ਨੇ ਉਧਰ ਮੇਰੇ ਸਾਹਮਣੇ ਕਿਹਾ ਵਾ ਯਾਰ ਉਹ ਵਧਾਈ ਲੈਣਾ ਇਹ ਹਦਾਫਾ ਜਦੋਂ ਸਾਜੀ ਪੈਦਾ ਹੋਇਆ ਮੈਂ ਵਾਦਾ ਕੀਤਾ ਤੇ ਮੈਂ ਲੈ ਕੇ ਦਊਂ ਤੈਨੂੰ ਹਜ਼ੈਫਾ ਹੁਣ ਐਡਾ ਵੱਡਾ ਵਾ ਕੀ ਨਾਂ ਸੀ ਉਹਦਾ ਨੋਸ਼ੀ ਦਾ ਨੋਸ਼ੀ ਸਾਜ ਨੇ ਸ਼ਾਕਾ ਲਿਖਾਇਆ ਬਾਂਹ ਤੇ ਨੋਸ਼ੀ ਨੇ ਕਾਕਾ ਉਹਦੀ ਬੜੀ ਭੈਣ ਆ ਉਹ ਸ਼ਾਕਾ ਪਿੱਛੇ ਹੋ ਜਾ ਸਾਜੀ ਜੰਗ ਲੱਗੀ ਤੇ ਘਰੋਂ ਫੋਨ ਆ ਗਿਆ ਤੇ ਨਾਲ ਦੇ ਫੌਜੀ ਨੂੰ ਫੜਾ ਕੇ ਕਹਿੰਦਾ ਯਾਰ ਇਹਨਾਂ ਨੂੰ ਸਮਝਾ ਯਾਰ ਨਹੀਂ ਤੁਸੀਂ ਜੰਗਾਂ ਦੇ ਨਾਮ ਸੁਣਿਆ ਯਾਰ ਦੁਆ ਕਰੋ ਆ ਜੰਗ ਜਿਹੜੀ ਸਾਜੀ ਬੰਦ ਬੰਦ ਹੋ ਜਾਵੇ ਕਿਸੇ ਪਾਸੇ ਬੜੇ ਮਾਮਲਾ ਬਹਰਹਾਲ ਭੈਣ ਮੈਂ ਤੁਹਾਨੂੰ ਮਾਫ਼ ਦੱਸਾਂ ਕਰੇ। ਅੱਲਾ ਖੈਰ ਕਰੇ ਬੰਦ ਵੀ ਹੋ ਜਵੇ ਫਿਰ ਵੀ ਇੱਕ ਜਨਰਲ ਗੱਲ ਦੱਸਣ ਲੱਗਾ ਆਪਣੇ ਆਪਣੇ ਘਰਾਂ ਦੇ ਥੱਲੇ ਬੇਸਮੈਂਟਾਂ ਬਣਵਾ ਲਓ ਤਹਿਖਾਨੇ ਬੇਸਮੈਂਟ ਆ ਤਹਿਖਾਨੇ ਤਹਿਖਾਨੇ ਅੱਛਾ ਉਹ ਥੱਲੇ ਜਾ ਕੇ ਉਹਦਾ ਕੀ ਭੋਰਾ ਫਾਇਦਾ ਵੀ ਕਹਿੰਦੇ ਨੇ ਹਾਂ ਭੋਰਾ ਬੇਸਮੈਂਟ ਬਣਵਾਓ ਹਾਂਜੀ ਉਹਦੇ ਅੰਦਰ ਆਪਣੇ ਖੁਸ਼ਕਿਮੇ ਵਜ੍ਹਾ ਜਿਹੜੀਆਂ 5-6 ਸਾਲ ਚ ਵੀ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਉਹ ਰੱਖੋ ਜਾਂ ਥੋੜੀ ਦੇਰ ਇਹ ਨਾ ਵੀ ਹੁਣ ਉਧਰ ਜੰਗ ਲੱਗੀ ਤੇ 2 ਮਿੰਟ ਪਹਿਲੇ ਤੂੰ ਸ਼ਹਿਰ ਡਰਾਈ ਫਰੂਟ ਲੈਣ ਚਲਾ ਸਾਰੀ ਬੇਸਮੈਂਟ ਬਣਵਾ ਕੇ ਅੱਛਾ ਜੀ ਕਿ ਜੰਗ ਤੋਂ ਮੈਂ ਕਹਿੰਦਾ ਸਟੋਰ ਬਣਾਉਣਾ ਥੱਲੇ ਨਹੀਂ ਇਦਾਂ ਦੀਆਂ ਚੀਜ਼ਾਂ ਲੱਭ ਜਾਂਦੀਆਂ ਨੇ ਜਿਹੜੀਆਂ ਸਾਲ 2 ਸਾਲ 3 ਸਾਲ ਹਾਂਜੀ ਖਰਾਬ ਨਹੀਂ ਉਹ ਰੱਖੋ ਅਗਰ ਦੇਖੋਗੇ ਵੀ ਮਾਹੌਲ ਠੀਕ ਵੀ ਆਏ ਕਰੀ ਚੱਕਰ ਲਾਓ 6 ਮਹੀਨੇ 8 ਮਹੀਨੇ ਬਾਅਦ ਚੀਜ਼ਾਂ ਚੇਂਜ ਕਰੋ ਉਹ ਬਣਾ ਲਓ ਕਿਤੇ ਕੁਛ ਕਿਤੇ ਵੀ ਇਹਨਾਂ ਨੂੰ ਹੋਵੇ ਅਸੀਂ ਹੁਣ ਇੰਜ ਕਰਕੇ ਬੇਸਮੈਂਟ ਪੱਟੀਏ ਹਰ ਚ ਪੱਟ ਪਟਾ ਕੇ ਬਾਹਰ ਰੱਖੀਏ ਉਹ ਸੁਲਾ ਕਰ ਲੈਣ ਬੇਸਮੈਂਟ ਵੈਸੇ ਕੰਮ ਆਊਗੀ ਕਿਤੇ ਨਾ ਕਿਤੇ ਕੰਮ ਆਉਣੀ ਆ। ਯਾਰ ਤੇਰੇ ਘਰ ਦੀ ਸਪੇਸ ਬਣ ਗਈ ਹੈ ਜਦੋਂ ਤੂੰ ਘਰ ਤੇ ਮਤਲਬ ਤੂੰ ਇੱਕ ਮਿਸਾਲ 3 ਮਰਲੇ ਦਾ ਘਰ ਬਣਾਉਣਾ ਤੇਰਾ ਕਰੋੜ ਰੁਪਇਆ ਲੱਗ ਰਿਹਾ ਤੇਰਾ ਉੱਥੇ 1 ਕਰੋੜ 20 ਲੱਖ ਲੱਗ ਜਾਊਗਾ 5 ਲੱਖ ਜਾਊਗਾ 6 ਮਰਲੇ ਦਾ ਘਰ ਹੋ ਜਾਏਗਾ ਤੇ ਹੁਣ ਜਿੱਦਾਂ ਦਾ ਗਰੀਬ ਦਾ ਘਰ ਵਾ ਬੇਸਮੈਂਟ ਕੱਢੇ ਉਤੋਂ ਕਮਰਾ ਵੀ ਥੱਲੇ ਆ ਜਾਏ ਨਹੀਂ ਮਰ ਗਏ ਥੱਲੇ ਦਬ ਕੇ ਕਾਇਨ ਅੱਜ ਕੱਲ ਦੇ ਦੌਰ 'ਚ ਨਾ ਜੈਨੂਨ ਪਹਿਲੇ ਤੇ ਤੁਸੀਂ ਸਭ ਤੋਂ ਸ਼ੁਕਰ ਅਦਾ ਕਰੋ ਕਿ ਸਾਡੇ ਇਸ ਮੁਲਕ 'ਚ ਜਿੱਥੇ ਤੁਸੀਂ ਪ੍ਰਾਪਰਟੀ ਲੈਂਦੇ ਆ ਤੁਹਾਨੂੰ ਉੱਤੇ ਦਾ ਵੀ ਕੋਈ ਭਾਰ ਨਹੀਂ ਥੱਲੇ ਦਾ ਵੀ ਕੋਈ ਭਾਰ ਨਹੀਂ ਉੱਤੇ ਥੱਲੇ ਤੁਸੀਂ ਖਰੀਦ ਲੈਂਦੇ ਆ ਨਹੀਂ ਤੇ ਉਸਤਾਦ ਜੀ ਇੱਥੇ ਮੁਲਕਾਂ ਦੇ ਵਿੱਚ ਪਤਾ ਕੀ ਹਿਸਾਬ ਆ ਦੁਬਈ ਦੇ ਵਿੱਚ ਕੀ ਹਿਸਾਬ ਆ ਵੀ ਆ ਫਲੈਟ ਲੈਣਾ ਬਸ ਬਣਿਆ ਹਾਂਜੀ ਕਿਤੇ ਆ ਕੋ ਜਿਹੜਾ ਹਿਸਾਬ ਕਿਤਾਬ ਮਿਲੇ ਥੱਲੇ ਦਾ ਵੀ ਕੋਈ ਹਿਸਾਬ ਕਿਤਾਬ ਯਾਨੀ ਪਹਿਲੇ ਤੇ ਪਾਕਿਸਤਾਨ 'ਚ ਇਹ ਬੜੀ ਮੌਜ ਆ ਮੌਜ ਕਿ ਪਾਣੀ ਥੱਲਿਓਂ ਭਾਵੇਂ ਪਾਣੀ ਤੱਕ ਚਲੇ ਜਾਓ 3 ਕਮਰੇ ਬਣਾ ਲਓ ਥੱਲੇ ਹਾਂ ਉਹ ਸਾਡਾ ਹੀ ਆ ਐਡੀ ਡੂੰਗੀ ਬੇਸਮੈਂਟ ਬਣਾ ਲਈ ਜੰਗ ਲੱਗੀ ਨਹੀਂ ਡੁੱਬ ਕੇ ਮਰ ਗਏ ਹੁਣ ਇਹਦੇ ਗਰੀਬ ਨੇ ਜੰਗ ਦੇ ਡਰ ਤੋਂ ਬੇਸਮੈਂਟ ਬਣਾਈ ਆ ਕਿਰਾਏ ਦੇ ਮਕਾਨ 'ਚ ਉੱਥੇ ਆ ਕੇ ਮਾਲਕ ਰਹਿਣ ਲੱਗ ਗਏ ਨਹੀਂ ਮੈਂ ਸਹੀ ਕਹਿ ਰਿਹਾ ਮਿੱਠਾ ਜੀ 5 ਮਰਲੇ ਦਾ ਘਰ ਹੈ ਨਾ 5 ਮਰਲੇ ਦੀ ਬਣਾਓ ਸਭ ਤੋਂ ਮਜ਼ੇਦਾਰੀ ਦੀ ਗੱਲ ਤੈਨੂੰ ਦੱਸਾਂ ਸਭ ਤੋਂ ਪਹਿਲੇ ਸਾਈਡ ਦੇ ਥੱਲੇ ਨੂੰ ਪਾਰਕਿੰਗ ਬਣਾਓ ਹਾਂਜੀ ਨਹੀਂ ਹੁਣ ਪਾਰਕਿੰਗ ਬਣਾ ਕੇ ਸਾਈਕਲ ਵਾੜਨ ਡਿਆ ਫਾਇਦਾ ਉਹਦਾ ਸਮਝ ਰਹੇ ਨਾ ਉਹ 5 ਮਰਲੇ ਦਾ ਘਰ ਵੀ ਤੇ ਨਹੀਂ ਨਾ ਹੈਗਾ ਉਹਦੇ ਕੋਲ ਠੀਕ ਹੈ ਜੀ ਉਹ ਬਣਾਓ ਪਾਰਕਿੰਗ ਦੇ ਨਾਲ ਥੱਲੇ ਇੱਕ ਨਕਸ਼ਾ ਬਣਵਾਓ ਬਾਅਦ ਤੁਸੀਂ ਆਰਕੀਟੈਕਟ ਨਾਲ ਗੱਲ ਕਰੋ ਤੁਹਾਨੂੰ ਕਹੇਗਾ ਸਿਨੇਮਾ ਬਣਾ ਦੇਗਾ ਬੜਾ ਅੱਛਾ ਤੁਹਾਨੂੰ ਹਰ ਅੱਛਾ ਸ਼ਾਮ ਉੱਥੇ ਨਹੀਂ ਇੱਕ ਮਿਸਾਲ ਆ ਕੋਈ ਉਨੀਕ ਹੀ ਹੁੰਦੀ ਲੇਕਿਨ ਉਹ ਸਿਨੇਮਾ ਬਣਾ ਦਿਓ ਥੱਲੇ ਰੂਮ ਬਣਾ ਲਓ ਥੱਲੇ ਗੈਸਟ ਹਾਊਸ ਬਣਾ ਲਓ ਥੱਲੇ ਆਹ ਮਹਿਮਾਨ ਨਾ 5 ਮਰਲੇ ਬਣਾਓ 2 ਮਰਲੇ ਬਣਾ ਲਓ ਜੇ ਕਿਸੇ ਕੋ ਅਤਾਤ ਹੀ ਨਾ ਹੋਵੇ ਸਾਜੀ ਸਰ ਮੇਰੀ ਗੱਲ ਸੁਣੋ ਨਾ ਸਭ ਤੋਂ ਥੱਲੇ 5 ਮਰਲੇ ਨਾ ਜਿਹੜਾ ਪਿਛਲੇ ਕਮਰੇ ਨਾ ਉੱਥੇ 2 ਕਮਰੇ ਬਣਾ ਲਓ ਫਰੰਟ ਤੇ ਪਾਰਕਿੰਗ ਬਣਾ ਲਓ ਹੁਣ ਇਹਨਾਂ ਨੂੰ ਹੋਵੇ 5 ਮਰਲੇ ਦੀ ਬੇਸਮੈਂਟ ਬਣਾ ਕੇ ਉੱਥੇ ਸਿਰਫ ਜੰਗ ਹੋਵੇ ਨਾ ਇੱਕ ਕੁੱਕੜ ਜਿਹਾ ਰੱਖਿਆ ਹੋਵੇ ਤਾਜੀ ਇਹਨੇ ਵੀ ਬੇਸਮੈਂਟ ਬਣਵਾਈ ਜੰਗ ਲੱਗੀ ਨਹੀਂ ਬਾਅਦ ਚ ਮਿੱਟੀ ਪਾਉਂਦਾ ਫਿਰ ਉੱਤੇ ਬੇਸਮੈਂਟ ਬਣਾ ਲਈ ਇਹਦੇ ਵਾਲਾ ਸਾਹਿਬ ਨੇ ਅੰਦਰ ਸਾਰਾ ਡਰਾਈ ਫਰੂਟ ਵੀ ਜਮਾ ਕਰਤਾ ਇਹ ਵਿੱਚ ਚੋਰੀ ਜਾ ਕੇ ਖਾਂਦਾ ਰਿਹਾ ਉਧਰੋਂ ਜੰਗ ਲੱਗੀ ਡੱਬੇ ਖਾਲੀ ਹੋਏ ਇਹ ਵੀ ਬੇਸਮੈਂਟ ਬਣਾਉਂਦੇ ਆ ਨਾਲ ਇੱਕ ਬੰਦਾ ਕਹਿੰਦਾ ਹੂੰ ਕੰਧ ਢਾਉਂਦੇ ਆ ਮੇਰੀ ਇਹਨੇ ਬੇਸਮੈਂਟ ਬਣਾਈ ਆ ਅੰਦਰ ਹਾਂਡੀ ਰੋਟੀ ਹੋਣ ਦੇ ਇੰਜ ਕਰਕੇ ਬਾਹਰ ਜੰਗ ਤੋਂ ਬਚ ਕੇ ਅੰਦਰ ਸਿਲੰਡਰ ਫਟ ਕੇ ਮਰ ਗਏ ਵੀ ਮਾਮਾ ਉਹ ਧਿਆਨ ਕਰ ਲਾ ਤੂੰ ਇਹਨੇ ਕਾਲੂ ਨੇ ਵੀ ਬੇਸਮੈਂਟ ਬਣਾਈ ਅੱਛਾ ਕਾਲੂ ਨੇ ਬੇਸਮੈਂਟ ਬਣਾਈ ਤੇ ਉਧਰੋਂ ਜੰਗੀ ਜਹਾਜ਼ ਵੇ ਕਹਿੰਦਾ ਕਿਲੋ ਬਦਾਮ ਦੇ ਚੰਗੀ ਜਹਾਜ਼ ਵੈਸੇ ਹੀ ਲੱਗਿਆ ਤੇ ਆਪ ਡਰਾਈ ਫਰੂਟ ਵਾਲੇ ਕੋ ਗੱਲ ਉਹਨੂੰ ਕਹਿ ਰਿਹਾ ਭਰ ਦੇ ਚੀਜ਼ਾਂ ਸਾਰੀਆਂ ਯਾਰ ਬੇਸਮੈਂਟ 'ਚ ਰਹਿਣ ਜਾਂ ਜੰਗ ਦੇ ਡਰ ਤੋਂ ਰੋਟੀ ਖਾ ਕੇ ਬਾਹਰ ਸਿਗਰਟ ਪੀਣਾ ਫੈਰ ਵੱਜ ਗਿਆ ਨਹੀਂ ਯਾਰ ਤੂੰ ਅੰਦਰ ਹੀ ਰਹਿ ਮਾਮਾ
ਤੂੰ ਬਾਹਰ ਕੀ ਲੈਣਾ ਇਹਨਾਂ ਨੂੰ ਕੁਝ ਹੁੰਦਾ ਵੀ ਆ ਮਤਲਬ ਗਲੀ 'ਚ ਲੜਾਈ ਹੋ ਰਹੀ ਨਾ ਤੇ ਆਪਾਂ ਕਹਿ ਰਿਹਾ ਚਲੋ ਅੰਦਰ ਘਰ ਚਲੋ ਤੇ ਘਰ ਚੈਨ ਨਹੀਂ ਆਇਆ ਜਿਵੇਂ ਉੱਥੇ ਮੌਕੇ ਤੇ ਖਲੋਣਾ ਵਾ ਮੈਨੂੰ ਸਕੂਨ ਆਉਣਾ ਇਹ ਵੀ ਰੌਲਾ ਇਸ ਕੌਮ ਦਾ ਕਾਲੂ ਨੇ ਬੁੜੇ ਨੂੰ ਗੋਲੀ ਮਰਵਾਤੀ ਕਿਤੇ ਬੇਸਮੈਂਟ 'ਚ ਬੱਤੀ ਬੰਦ ਹੋਈ ਉਹਨੂੰ ਕਹਿੰਦਾ ਜਾ ਬਾਹਰ ਵੇਖ ਕੇ ਆ ਸਾਰਿਆਂ ਦੀ ਵੇਖਣ ਕੇ ਪੈਰ ਵਧੇ ਸਾਡੀ ਕੌਮ ਏਦਾਂ ਦੀ ਦਿਲ ਕਰੇ ਜੰਗ ਲੱਗਦੀ ਅੱਲਾ ਮਾਫੀ ਦੇਵੇ ਤੇ ਥੱਲੇ ਖਲੋਤੇ ਅੱਬੇ ਨਾਲ ਇਹ ਗਿਲਾ ਕਰਨ ਲੋ ਹੁਣ ਬਾਹਰ ਮਾਹੌਲ ਬਣਿਆ ਤਾਂ ਸਾਨੂੰ ਇੱਥੇ ਲੈ ਆਹੋ ਜੀ ਇਹਨੇ ਬੇਸਮੈਂਟ ਬਣਾਈ ਕਾਲੂ ਨੇ ਨਾਲ ਬੈਲ ਵੀ ਲਵਾਤੀ ਬਾਹਰੋਂ ਗੈਰ ਫੌਜੀ ਨੇ ਆ ਕੇ ਬੈਲ ਵਜਾਈ ਸਾਰੇ ਬਾਹਰ ਆ ਗੈਰ ਆਉਣਾ ਮਿੱਠੇ ਨੇ ਬੇਸਮੈਂਟ ਬਣਾਈ ਬੇਸਮੈਂਟ ਬਣ ਗਈ ਜਿਗਰ ਫੇਲ ਹੋ ਗਿਆ ਕਾਲੂ ਉਹਨਾਂ ਨੇ ਬੇਸਮੈਂਟ ਬਣਾਈ ਯਾਰ ਆਓ। ਤੇ ਆਪਣੇ ਅੱਬੇ ਨੂੰ ਫੈਰ ਮਰਵਾ ਦਿੱਤਾ ਬਾਹਰ ਆ ਕੇ ਕਹਿੰਦਾ ਐਂਟੀਨਾ ਘੁਮਾ ਕੇ ਦੇਖੀ ਜਰਾ ਟੀਵੀ ਨਹੀਂ ਸਹੀ ਆ ਰਿਹਾ ਕਿਸਮਤ ਮਾੜੀ ਵੀ ਹੁੰਦੀ ਨਾ ਬੇਸਮੈਂਟ ਦੀ ਇੱਕ ਨੁੱਕਰ ਵੀ ਹੁੰਦੀ ਰਸਤਾ ਜਿੱਦੋਂ ਥੱਲੇ ਜਾਣਾ ਉਹ ਕਿਤੋਂ ਗੋਲਾ ਆਇਆ ਉਹ ਸਾਰਾ ਮੁਲਕ ਛੱਡ ਕੇ ਸਿੱਧਾ ਉਹਦੇ ਵਿੱਚ ਫਿੱਟ ਹੋ ਗਿਆ ਕਿਸਮਤ ਮਾੜੀ ਕਿਸਮਤ ਮਾੜੀ ਹੁੰਦੀ ਨਾ ਸੈਂਸਰਾਂ ਰੱਖ ਨਹੀਂ ਸੈਂਸਰਾਂ ਰੱਖ ਨੂੰ ਪੁੱਛ ਕੇ ਆੜਾ ਬਾਸ ਨੇ ਬੇਸਮੈਂਟ ਕਿੱਥੇ ਬਣਾਈ ਭਾਈ ਯਾਰ ਐਡੀ ਡੂੰਘੀ ਬੇਸਮੈਂਟ ਬਣਾ ਲਈ ਬਾਰਿਸ਼ ਦਾ ਪਾਣੀ ਅੰਦਰ ਜਾਈ ਜਾਣ ਡਿਆ ਤੇ ਡੁੱਬਦਾ ਪੁੱਛਣਾ ਕੀ ਬਣ ਜਾਂਦਾ ਉੜੂ ਕੀ ਬਣ ਜਾਂਦਾ ਉਹਨਾਂ ਨੂੰ ਕੀ ਬਣ ਜਾਂਦਾ ਤਾਂ ਜੀ ਕੀ ਸੀ ਨਾ ਥੱਲੇ ਜਾ ਕਹੀਏ ਵੀ ਸਾਡੀ ਰੀਡਰ ਨਾਲ ਹੀ ਲੈ ਲਈ ਲਿਫਟ ਰੇੜਨ ਵਾਲੀ ਲਿਫਟ ਆ ਤਾਂ ਜੀ ਬੇਸਮੈਂਟ ਦੇ ਵਿੱਚ ਉਹ ਕੀ ਮੈਂ ਗੱਲ ਕਰਨੀ ਸੀ ਅੱਗੇ ਵੀ ਕੀਤੀ ਸੀ ਸਾਹ ਜੀ ਘੁੱਟ ਹੋ ਜਵੇ ਨਹੀਂ ਆਕਸੀਜਨ ਹੁੰਦੀ ਉੱਥੇ ਉਹ ਕਿੰਨਾ ਭਾਈ ਮੇਰੇ ਖਿਆਲ ਮੇਰੇ ਹਿਸਾਬ ਦੇ ਨਾਲ ਨਾ ਉੱਤੋਂ ਬੰਦ ਉਹ ਕੁਛ ਤੇ ਬਚਤ ਹੋਏਗੀ ਨਾ ਯਾਰ ਮਤਲਬ ਇੱਕ ਤੁਸੀਂ ਬਿਲਕੁਲ ਹੀ ਬਾਹਰ ਖੜੇ ਜਾਲੀਆਂ ਲੱਗਦੀਆਂ ਉੱਪਰਲੀ ਸਾਈਡ ਤੇ ਆਹੋ ਉਹਦੇ ਕੋਈ ਫਿਲਟਰੇਸ਼ਨ ਕੋ ਬੰਦਾ ਕਰਾ ਲਵੇ ਕੋ ਹਿਸਾਬ ਕਿਤਾਬ ਤਾਂ ਜੀ ਮਿੱਠੇ ਦੇ ਤੁਸੀਂ ਹੁਣ ਸਾਡਾ ਕੰਮ ਨਹੀਂ ਨਾ ਹੈਗਾ ਜਦੋਂ ਤੁਸੀਂ ਕਿਸੇ ਕੰਮ ਵਾਲੇ ਕੋ ਬੰਦੇ ਕੋਈ ਇਹਦੇ ਮੁਤਲਕਾ ਬੰਦੇ ਕੋ ਇੰਜੀਨੀਅਰ ਨੂੰ ਕਿਸੇ ਨੂੰ ਪੁੱਛੋਗੇ ਤੁਹਾਨੂੰ ਕਹੇਗਾ ਭੈਣ ਮੈਂ ਤੁਹਾਨੂੰ ਪੜ੍ਹਾ ਦੇਣਾ ਤੁਸੀਂ ਸਾਲ ਰਹੀ ਜੋ ਅੰਦਰ ਤਾਂ ਜੀ ਕੰਟੇਨਰ ਰੱਖੇ ਲੋਕਾਂ ਨੇ ਥੱਲੇ ਮਿੱਠੇ ਨੇ ਬੇਸਮੈਂਟ ਦਾ ਬੂਆ ਬਾਹਰ ਨੂੰ ਵੀ ਰਖਾਇਆ ਸੀ ਰੋਜ਼ ਹੀ ਕੋਈ ਖੋਤਾ ਬਾਹਰ ਜਾਂਦਾ ਸੀ ਬੇਸਮੈਂਟ ਦਾ ਬਾਹਰ ਲਿੱਦੋ ਲਿੱਦੀ ਹੋਇਆ ਕਮਰਾ ਬੇਸਮੈਂਟ ਬਣਵਾ ਕੇ ਤੇ ਚਾਰੋਂ ਪਾਸੇ ਉਹਦਾ ਰਸਤਾ ਰੱਖਿਆ ਲੈ ਤਾਂ ਜੀ ਬੇਸਮੈਂਟ ਬਣਾ ਲਈ ਕਾਲੂ ਉਹਨਾਂ ਨੇ ਇੰਨੀ ਡੂੰਗੀ ਬਣਾ ਲਈ ਉਹ ਜੰਗ ਮੁੱਕ ਗਈ ਇਹਨਾਂ ਕੋਲੋਂ ਬਾਹਰ ਹੀ ਨਹੀਂ ਨਿਕਲ ਹੋਏ ਹੋਰ ਅੱਜ ਕੱਲ ਲਿਫਟਾਂ ਬਣਦੀਆਂ ਨੇ ਅੱਜ ਕੱਲ ਆਮ ਘਰਾਂ ਦੇ ਵਿੱਚ ਜਿਹੜੇ ਘਰ ਬਣਦੇ ਨਾ ਹਾਂਜੀ ਹਾਂਜੀ ਪਹਿਲੀ ਮੰਜ਼ਲ ਦੂਜੀ ਮੰਜ਼ਲ ਆਤੇ ਬੜੀ ਖੂਬਸੂਰਤ ਲਿਫਟ ਬਣਦੀ ਹੈ ਹਾਂਜੀ ਲਿਫਟ ਲੱਗਦੀ ਵਿੱਚ ਕਿ ਤੁਸੀਂ ਇੰਜ ਖੜੇ ਹੋ ਤੁਸੀਂ ਉੱਪਰ ਔਰ ਉਹ ਲਿਫਟ ਉਹ ਇਦਾਂ ਦੀ ਲਿਫਟ ਨਹੀਂ ਮਤਲਬ ਨਾਰਮਲ ਓਪਨ ਲਿਫਟ ਫਟਾ ਜਾਂ ਛੋਟਾ ਜਾਂ ਉਹਦੇ ਤੇ ਤੁਸੀਂ ਖਲੋਤੇ ਹੋਣੇ ਉੱਪਰ ਚੱਲਣਾ ਪੌੜੀਆਂ ਹਨ ਹਾਂਜੀ ਔਰ ਸੈਂਸਰ ਆ ਗਿਆ ਅਗਰ ਤੁਹਾਡੇ ਕੋਲ ਬੱਚਾ ਖੜਾ ਲਿਫਟ ਥੱਲੇ ਆ ਰਹੀ ਉਸੇ ਟਾਈਮ ਰੁਕ ਜਾਏਗੀ ਸੈਂਸਰ ਹੁੰਦੀ ਆ ਸੈਂਸਰ ਇਹ ਨਹੀਂ ਕਿ ਵੀ ਵੱਜ ਗਈ ਕਿਸੇ ਚ ਨਾ ਪੂਰੀ ਸਿਕਿਉਰ ਨਿਜ਼ਾਮ ਤਾਂ ਜੀ ਜੰਗ 'ਚ AI ਨਹੀਂ ਕੰਮ ਆ ਸਕਦੀ ਸਾਡੇ AI ਦੀ ਵਜ੍ਹਾ ਤੋਂ ਤੇ ਹੁੰਦਾ ਹੀ ਆਹੋ ਇਹ ਆਪਰੇਟ ਕਰ ਰਹੀ ਜੰਗ ਉਸਤਾਦ ਜੀ ਕਿਹੜੀ ਲੋੜ ਹੈ ਇਦਾਂ ਪੰਗੇ ਲੈਣ ਐਵੇਂ ਦੀ ਯਾਰ। ਇਹ ਕੱਲਾ ਤਲੀ ਜ਼ਿਆਦਾ ਨਿਜ਼ਾਮ ਚੱਲ ਰਿਹਾ ਵਾ ਕਿਹੜੀ ਲੋੜ ਸੀ ਤੇਰੇ ਪੈਦਾ ਹੋਣ ਦੀ ਕਿਹੜੀ ਲੋੜ ਸੀ ਤੇਰੇ ਵਿਆਹ ਕਰਾਉਣ ਦੀ ਕਿਹੜੀ ਲੋੜ ਸੀ ਤੇਰੇ ਬੱਚੇ ਜੰਮਣ ਦੀ ਕਿਹੜੀ ਲੋੜ ਸੀ ਤੇਰਾ ਟਿਕਟੌਕ ਤੇ ਬਹਿਣ ਦੀ ਕਿਹੜੀ ਲੋੜ ਸੀ ਤੇਰਾ ਇੱਥੇ ਕੰਮ ਕਰਨ ਦੀ ਚੜ੍ਹਦੇ ਉਦਾਂ ਵੀ ਤੂੰ ਕਿਹੜਾ ਜੀਣਾ ਮਰਨਾ ਸੀ ਉਸਤਾਦ ਜੀ, ਮੈਂ ਉੱਤੇ ਕਿਹੜਾ ਰੋਣ ਰਿਹਾ ਸੀ? ਰੱਬ ਦੀ ਜ਼ਾਤ ਨੇ ਰਿਜ਼ਕ ਦੇਣਾ ਨਾ ਇਹੀ ਤਾਂ ਮੈਂ ਕਹਿ ਰਿਹਾ। ਤੂੰ ਕੰਮ ਕਰਦੇ ਨੂੰ ਭੁੱਖਿਆ ਨੇ ਤੂੰ ਕਾਹਤੋਂ ਕਰਨੇ ਆ ਵਾ AI ਦਾ ਕੀ ਰੌਲਾ ਵਾ ਨਹੀਂ ਤੇਰਾ ਕੀ ਰੌਲਾ ਦੁਨੀਆ ਤੇ ਮੈਂ ਤਾਂ ਕਹਿ ਰਿਹਾ ਸਿੱਧਾ ਸਾਫ਼ ਮੈਂ ਵੀ ਇਹੀ ਕਹਿੰਦਾ ਤੁਸੀਂ ਤਾਂ ਸਿੱਧਾ ਘਰ ਪੈ ਕੋਈ ਅੱਲਾ ਦਾ ਨੇਕ ਬੰਦਾ ਨੰਗੂ ਤਰਸ ਕਾ ਕੇ ਤੇ ਰੋਟੀ ਦੇ ਜਾ ਕਰੂ ਤੂੰ ਕਿਹੜੇ ਚੱਕਰ ਚ ਪਿਆ ਨਹੀਂ ਇਹ ਹੁਣ ਲੜਾਈਆਂ ਤੂੰ ਗੱਡੀ ਲੈ ਕੇ ਦਿੱਤੀ ਭਰਾ ਨੂੰ ਉੱਪਰ ਤੇ ਚਲੋ ਤਾਂ ਰਹਿਣ ਦੇ ਤੂੰ ਬੇਸਮੈਂਟ ਕਿਹਨਾਂ ਬਣਾ ਮੈਂ ਤਾਂ ਕਹਿੰਦਾ ਨਹੀਂ ਨਹੀਂ ਯਾਰ ਜੰਗਾਂ ਜੰਗਾ ਤੋਂ ਜੀਨੇ ਆ ਵਾ ਇਹ ਜੰਗਾ ਜੁਗਾ ਲਾਜ਼ਮੀ ਹੈ ਯਾਰ ਤੇਰੇ ਬੇਮੀ ਦਾ ਵਿਆਹ ਕਦ ਹੋ ਗਿਆ ਯਾਰ ਰਹਿਣ ਦਿੰਦੇ ਹੋ ਇਹ ਤੂੰ ਨਾਨੇ ਨੂੰ ਪੁੱਛਣਾ ਮੇਰੇ ਕੋਲ ਪੁੱਛਣਾ ਤੇ ਫਿਰ ਤੂੰ ਵੀ ਉਹਨਾਂ ਨੂੰ ਪੁੱਛੀ ਨਾ ਜਿਹੜੇ ਇਹ ਕਰਨ ਦੇ ਆ ਸੋਹਣਾ ਸਵੇਰ ਨਾਲ 11 ਵਜੇ ਉੱਠੋ ਹਲਕਾ ਜਿਹਾ ਤਾਰੀਬਾਜ਼ੀ ਕਰਕੇ ਦੋ ਮੈਂ ਕਹਿੰਦਾ ਤੂੰ ਉੱਠੀ ਨਾ ਤੂੰ ਸ਼ਾਮ ਨੂੰ 4 ਵਜੇ ਉੱਠ ਸਾਹਮਣੇ ਤੇ ਘਰੋਂ ਦਾਲ ਆ ਗਈ ਇਧਰੋਂ ਚੌਲ ਆ ਗਏ ਅੱਲਾ ਨਾ ਖੈਰ ਸਲਾ ਕੁਛ ਨੂੰ ਅੱਗੇ ਵੀ ਆਪੇ ਪਾਲ ਜਾਣਗੇ ਤੂੰ ਕਾਹਤੋਂ ਇੰਨਾ ਕੁਝ ਕਰਨੇ ਆ ਹਾਏ ਹਾਏ ਮੈਂ ਮਰ ਜਾ ਟਰੰਪ ਨੂੰ ਮੈਂ ਛੇੜਿਆ ਮੈਂ ਸਾਨੂੰ ਕਾਹਤੋਂ ਛੇੜਨੇ ਸਾਨੂੰ ਕਾਹਤੋਂ ਕਹਿੰਦੇ ਮੈਂ ਉਹੀ ਤਾਂ ਕਹਿਣ ਵੀ ਭਾਈ ਕਿਹੜੀ ਲੋੜ ਆ ਵੀ ਤੁਸੀਂ 11 ਵਜੇ ਉੱਠੋ ਤੈਨੂੰ ਕਿਹੜੀ ਲੋੜ ਆ 11 ਵਜੇ ਉੱਠਣ ਦੀ ਸ਼ਾਮ ਨੂੰ 5 ਉੱਠ ਤੂੰ ਸ਼ਾਮ ਨੂੰ 5 ਵਜੇ ਉੱਠ ਤੈਨੂੰ ਕਿੰਨੇ 6 ਵਜੇ ਉੱਠ ਨਹੀਂ ਵਿਆਹ ਕਦੋਂ ਕਰਾਈ ਵਿਆਹ ਨਾ ਕਰਾਉਂਦਾ ਕੀ ਲੋੜ ਸੀ ਵਿਆਹ ਕਰਾਉਣ ਕਾਹਦੀ ਲੋੜ ਆ ਵਿਆਹ ਹੁਣ ਜ਼ਲੀਲ ਹੋਣੇ ਆ ਨਾ ਅਸਤਗਫੁਰullah ਕਿਉਂ ਅੱਲਾਹ ਮਾਫੀ ਅੱਛਾ ਹੋ ਹਟਿਆ ਨਾ ਅੱਲਾਹ ਮਾਫੀ ਤੇ ਨਹੀਂ ਵੀ ਹੁਣ ਦੇਖੋ ਨਾ ਤੁਸੀਂ ਇੰਜ ਕਰਕੇ ਕਾਹਤੋਂ ਕਰਾਏ ਐ ਤੁਸੀਂ ਭੱਲੇ ਖਾਓ ਜਾ ਕੇ ਯਾਰ ਕੁਵਾਰਾ ਰਹਿ ਤੂੰ ਆਰਾਮ ਨਾਲ ਜਿੱਥੇ ਮਰਦੀ ਆ ਜਾ ਕਿਹੜੇ ਸਿਆਪੇ ਚ ਬੱਕਾ ਤੂੰ ਕਰਾਇਆ ਐ ਅੱਗੇ ਦੋ ਬੱਚੇ ਬਿਠਾਓ ਦੋ ਬੱਚੇ ਕਿਉਂ ਬਿਠਾਉਣੇ ਯਾਰ ਬੱਚੇ ਜੰਮੇ ਕਿਉਂ ਹੋਈ ਜੰਮੇ ਕਿਉਂ ਹੋਈ ਮਾਲਕ ਦੀ ਜ਼ਾਤ ਨੇ ਤਾਂ ਕੀਤੀ ਅੱਗੇ ਵੀ ਕਿਉਂ ਨਾ ਕੀਤੇ ਆਪੇ ਜਵਾਬ ਦੇ ਵੀ ਹਲਕੀ ਜੀ ਮੂੰਹ ਮਾਰੀ ਕਰੋ ਚਲੋ ਚੱਲ ਭਾਜਾ ਜਿੱਦਾਂ ਆ ਕੇ ਨਹੀਂ ਵੱਡੇ ਵੀ ਹੈਰਾਨ ਨੂੰ ਆ ਕੇ ਚਾਚਾ ਸਮਝਾਓ ਚਲੋ ਹੈਰਾਨ ਅੰਦਰ ਚੱਲ ਯਾਰ ਤੈਨੂੰ ਕਾਦੀ ਲੋੜ ਆ ਤੂੰ ਇੱਕ ਇੱਕ ਕਰਕੇ 6 ਮਹੀਨੇ ਬਾਅਦ ਭਰਾ ਬਾਹਰ ਕੱਢ ਕੇ ਮਕਾਨ ਲਈ ਜਾਂਦਾ ਲੱਕ ਵਿੱਚ ਹੀ ਉਹਨਾਂ ਨੂੰ ਬੇਸ ਕਾਦੀ ਲੋੜ ਤੁਸੀਂ ਇਹ ਤੁਹਾਡੀ ਦਲਾਲ ਨਾਲ ਗੱਲ ਹੀ ਹੈ ਵਿਚਾਰੇ ਐਵੇਂ ਨਹੀਂ ਮਾਰ ਦਲਾਲ ਨਾਲ ਗੱਲ ਹੀ ਹੈ AI ਕਿੱਥੇ ਮੈਂ ਲੋਕਾਂ ਕਿੱਥੇ ਦੇ ਘਰਾਂ 'ਚ ਜਾ ਜਾ ਕਟੰਗਾ ਕਰਨ ਦਿਆ ਹੋਮ ਡਿਲੀਵਰੀ ਹਾਂ ਆਪ ਭਾਵੇਂ ਨੂੰ ਨਹੀਂ ਕਰੋੜਾਪਤੀ ਹੋਏ ਬੈਠੇ ਨੇ ਅੱਲਾਹ ਅਰਬਾਪਤੀ ਭਰਾਵਾਂ ਦੀਆਂ ਖੈਰਾਂ ਅਰਬਾਪਤੀ
ਮੇਰੇ ਭਰਾ ਮੇਰੀਆਂ ਬਾਹਾਂ, ਲੇਕਿਨ AI ਦਾ ਇੱਥੇ ਬਣਦਾ ਹੀ ਨਹੀਂ। ਬਾਹਾਂ ਫਾਲਜ ਵਾਲੀਆਂ ਕਰਤੀਆਂ ਵਾ, ਕੋਈ ਕੰਮ ਨਹੀਂ ਮੈਂ ਕਰਦਾ। ਕਹਿੰਦਾ ਉਹਦਾ ਭਰਾ ਹੁੰਦਾ ਵਾ, ਉਹ 10 ਵਾਰੀ ਇੰਜ ਕਰਦਾ ਨਾ ਕੈਂਚੀ ਨੂੰ ਇੰਜ, ਤੇ 15 ਵਾਰੀ ਨਾਲ ਇੰਜ ਵੀ ਕਰਦਾ ਉਹ ਬੇਸਿਕਲੀ ਜਿਆਦਾ ਕਨਫਿਊਜ਼ ਹੋਇਆ ਪਿਆ, ਡਿਪਰੈਸ਼ਨ ਦਾ ਮਰੀਜ਼ ਹੋਇਆ ਪਿਆ। ਤੇਰੀ ਮੌਜ ਲੱਗੀ, ਤੂੰ ਉਹਦਾ ਪਹਿਲੇ ਸੋਚ, ਤੂੰ ਸਾਡੀ ਇਹ ਛੱਡ, ਦੁਨੀਆ ਛੱਡ, ਆਪਣੇ ਘਰ ਤੂੰ ਕੀ ਕਰਨ ਨੇ? ਉਹ ਬਾਬਰ ਕ੍ਰੈਸ਼ੀ ਸਾਹਿਬ ਨੂੰ ਕਾਪੀ ਕਰਦਾ। ਆਹੋ ਨਹੀਂ ਹੁਣ ਦੇਖਣਾ ਸਹੀ, ਵੇ ਲੜਕੇ ਘਰ ਉਹਨੇ ਅੰਡੇ ਪਾਮ ਛੱਡ ਦੇਣਾ, ਉਹਨੇ ਅੰਡੇ ਪਾਮ ਛੱਡ ਦੇਣਾ। ਹੁਣ ਜਿਹੜੀ ਰਾਤੀ ਅਸੀਂ ਕੜੀ ਬਣਾਈ ਉਹਦਾ ਕੀ ਕਰਨਾ ਵਾ? ਲੈ। ਉਹ ਤੂੰ ਖਾ। ਵੀ ਅੱਲਾ ਦੇ ਬੰਦੇ, ਅਸੀਂ ਜਿਹੜਾ ਰਾਤ ਦਾ ਗੋਸ਼ਤ ਬਣਾਇਆ ਪਿਆ, ਐਨੀ ਆਈਟਮਾਂ ਪਈਆਂ ਨਾ ਫਲ ਪਿਆ, ਬੱਚਿਆਂ ਨੂੰ ਕਿਤੇ ਹਫਤਾ ਸਕੂਨ ਨਾਲ ਖਾਣ ਦਿਓ। ਤੇਰਾ ਕੋਈ 250 ਚ ਬਣ ਗਿਆ, ਅਰਬਾਂ ਪੈਸਾ ਲੱਗਿਆ ਤੇ ਸਾਨੂੰ ਉਹਦੇ ਅਰਬਾਂ ਨੂੰ ਕੀ, ਸਾਨੂੰ ਉਹਦੇ ਸਾਨੂੰ ਤਾਂ ਆਪਣੀ 70 ਦੀ ਫਿਕਰ ਆ ਵੀ ਕਿਤੇ ਇੱਥੇ ਹਲਕਾ ਜਿਹਾ ਪਟਾਕਾ ਚੱਲ ਗਿਆ ਟੈਂਕੀ ਨੂੰ ਚਿਪ ਪੈ ਜਾਣਾ। ਟੈਂਕੀ ਤੈਨੂੰ ਲੱਭੂਗੀ ਤੇ ਤੂੰ ਚਿੱਪ ਦੇ, ਤੈਨੂੰ ਟੈਂਕੀ ਲੱਭਣੀ ਨਹੀਂ। ਹੁਣ ਦੇਖੋ ਜੀ, ਉਹਨਾਂ ਦੀ ਅਰਬਾਂ ਦੀ ਲੜਾਈ ਆ। ਜੇ ਸਾਡਾ ਗੇਟ ਦਾ ਰੰਗ ਲੱਥ ਗਿਆ, ਕੌਣ ਜ਼ਿੰਮੇਦਾਰ ਆ? ਪੂਰੀ ਡੱਬੀ ਲੱਗੀ ਆ, ਪੂਰਾ ਕੁਆਟਰਾ। ਯਾਰ ਆ ਵੇਲਾ ਨਾ ਇਦਾਂ ਦੇ ਬੰਦੇ ਹੁੰਦੇ ਆ ਹਾਏ ਹਾਏ। ਜਿਹੜੇ ਕਹਿੰਦੇ ਨਹੀਂ ਯਾਰ, ਉਹ ਕਿਸੇ ਕੋ ਬੰਦਾ ਗਿਆ ਨਾ ਆਪਣੇ ਪੀਰ ਸਾਹਿਬ ਕੋ, ਉਹਨੇ ਕਿਹਾ, ਪੀਰ ਸਾਹਿਬ ਨੇ ਪੁੱਛਿਆ, ਓਏ ਗਾਲ ਕੱਟ ਕੇ ਉਰੇ ਆਏ, ਕਿਉਂ ਪੈਦਾ ਹੋਇਆ ਤੂੰ ਦੁਨੀਆ ਤੇ? ਤੂੰ ਨਾ ਹੁੰਦਾ ਦੁਨੀਆ ਤੇ, ਦੁਨੀਆ ਨੂੰ ਕੀ ਨੁਕਸਾਨ ਸੀ? ਤੇ ਜੇ ਤੂੰ ਪੈਦਾ ਹੋਇਆ, ਦੁਨੀਆ ਨੂੰ ਕੀ ਫਾਇਦਾ ਵਾ? ਕਿਉਂ? ਕਹਿੰਦਾ ਕੱਖ ਵੀ ਨਹੀਂ। ਜੇ ਨਾ ਪੈਦਾ ਹੁੰਦਾ, ਕਹਿੰਦਾ ਕੁਝ ਵੀ ਨਹੀਂ ਸੀ ਹੋਣਾ। ਕਹਿੰਦਾ ਜੇ ਪੈਦਾ ਹੋ ਗਿਆ, ਕਹਿੰਦਾ ਫੇਰ ਵੀ ਕੱਖ ਨਹੀਂ ਹੋਇਆ। ਫਿਰ ਉਹ ਗਾਲਾਂ ਕੱਢ ਕੇ ਉਹਨੂੰ ਕਹਿੰਦੇ, ਤੇ ਫਿਰ ਸੋਚ ਵੀ ਤੂੰ ਕਿਉਂ ਪੈਦਾ ਹੋਇਆ। ਇਹ ਉਹ ਰੌਲਾ ਵਾ, ਇਹਨੇ ਜੰਮਿਆ ਵਾ, ਵੱਡਾ ਹੋ ਕੇ ਮਰ ਗਿਆ, ਬਸ। 9 ਸਾਲਾਂ ਦੇ ਸੀ ਜਦੋਂ ਦਾ ਤੁਹਾਡੇ ਭਰਾ ਨੇ ਡਬਲ ਟਿੱਕੀ ਦਾ 버ਗਰ ਖਾ ਲਿਆ ਸੀ। ਆ ਲੋ ਹੈਲੋ ਜੀ। ਮਜੇ ਇਹਦੀ ਜ਼ਿੰਦਗੀ ਇਹੀ ਆ। ਮਤਲਬ ਇਹਨੇ ਖਰਬੂਜੇ ਲੈ ਕੇ ਆ ਘਰ। ਰੀਗਰ ਰੋਡ ਬੱਚਿਆਂ ਲੈ ਕੇ ਫਿਰਦਾ ਰਹੂਗਾ, ਭਾਜੀ ਮਾਸਕ ਪਾ ਕੇ, ਵੀ ਲੋਕੀ ਪਛਾਣ ਨਾ ਲੈਣ ਵੀ ਮਿੱਠਾ ਪੁਰੀਆ ਇੱਥੇ। 7ਵੀਂ ਸੀਗਾ ਜਦੋਂ ਮੈਂ ਕਾਟਨ ਪਾ ਲਈ ਸੀਗੀ। ਇੰਜੋਏ ਜ਼ਿੰਦਗੀ ਦੇ ਮਤਲਬ ਵਿਅੰਜ ਕਰਕੇ ਕੁਆਟੀ ਚੱਪਲ ਪਾ ਕੇ ਉਹ ਸੋਹਣਾ ਕਿਤੇ ਸੂਟ ਲੱਠਾ ਪਾ ਵੀ ਕੇ। ਉਦੋਂ ਪਾ ਲੈਂਦਾ ਨਾ। 10 ਸਾਲ ਦਾ ਸੀ। ਪਾ ਲੈਂਦਾ। ਯਾਰ 10 ਸਾਲ ਦਾ ਸੀਗਾ। 30 ਸਾਲਾ। ਹੁਣ ਤੁਸੀਂ ਇੱਕ ਮਿੰਟ ਕਾਲੂ ਭਾਈ, ਤੁਹਾਨੂੰ ਪੂਰਾ ਮੌਕਾ ਮਿਲੇਗਾ ਵੀ ਇੱਥੇ ਬੈਠੇ ਆ, ਮੁਸ਼ਾਇਰਾ ਕਰਕੇ ਨਿਕਲੇ ਆ, 55 ਰੁਪਏ ਤੇਲ ਵੱਧ ਗਿਆ, ਕਿ ਅਸੀਂ ਕਿਹਦੀ ਮਾਰੂ ਮਾਸੀ ਓਏ ਹੋਏ ਅਸੀਂ ਕੌਣ ਆ? ਕੋਈ ਵੀ ਹਰ ਕੇ ਡਰਾਮੇ ਨੇ ਯਾਰ ਕੀਤੀ ਆ। ਦੇਖਣਾ, ਅਸੀਂ ਤੇ ਮੈਂ ਰਾਤ ਨੂੰ ਘਰ ਗਿਆ, ਮੈਂ ਸਵੇਰੇ ਆਇਆ, ਪਤਾ ਲੱਗਾ ਤੇਰੇ ਘਰ ਇੱਕ ਹੋਰ ਬੱਚਾ ਜੰਮ ਪਿਆ। ਅਸੀਂ ਕੌਣ ਆ? ਮੇਰੀ ਤਨਖਾਹ ਮੈਂ ਵਧਾਉਣੀ ਪੈ ਗਈ ਮੈਨੂੰ। ਯਾਰ ਇਹ ਦਲਾਇਲ ਨਾਲ ਗੁਫ਼ਤਗੂ ਨਹੀਂ ਹੋ ਰਹੀ। ਅਸੀਂ ਸਾਡਾ ਕਿਹੜਾ ਦਲਾਇਲ? ਇਹ ਦਲਾਇਲ ਵਾਲੀ ਸਾਡਾ ਮੇਰਾ ਹੈ। ਕੀ- ਇੱਥੇ ਆਰਾਨ ਮੇਰਾ ਉਹਦੇ ਚ ਕੀ ਕਸੂਰ ਸੀ? ਹਾਂ। ਜਾਂ ਮੇਰਾ ਕੋਈ ਕਸੂਰ ਦੱਸ, ਜਾਂ ਕੋ ਮੈਨੂੰ ਕਿਆ ਬਾਤ ਹੈ ਸਾਡੀ। ਪਨਿਸ਼ਮੈਂਟ ਪਾ। ਪਨਿਸ਼ਮੈਂਟ ਪਾ। ਮੁੰਡਾ ਕਿਆ ਜੰਮਿਆ ਤੇ ਭਾਈ ਬਦਨ, ਤੁਸੀਂ ਵੀ ਦਿਓ। ਮੁੰਡਾ ਜੰਮਿਆ ਤੇ ਬਦਨ ਸੈਲਰੀਆਂ। ਆਹ ਤੇ ਗੱਲ ਏਦਾਂ ਹੀ ਹੁੰਦਾ ਵਾ। ਹੁਣ ਤੂੰ ਦੇਖ ਨਾ, ਅੱਲਾ ਮਾਫੀ ਦਵੇ। ਸਿਆਣਾ ਕੋਈ ਨਹੀਂ ਹੈਗਾ ਜਿਹੜਾ ਲੋਕੇ ਕਹੇ ਚੱਲ ਓਏ ਹੋਰ ਆਨ ਚੱਲ ਕਰ, ਚੱਲ ਅਮਰੀਕਾ ਭੱਜ ਇੱਥੋਂ। ਕੋਈ ਨਹੀਂ ਹੈਗਾ ਸਿਆਣਾ ਰੋਕਣ ਵਾਲਾ। ਇਹਨੂੰ ਕੋ ਰੋਕੋ ਖੁਦਾ ਉਹ ਝੰਡਾ ਪੀਚ ਅਸੀਂ ਲੜਾਈ ਨਹੀਂ ਹੋਣ ਦੇਈ। ਅਸੀਂ ਕਾਕਾ ਪੂਰਾ ਮੌਕਾ ਮਿਲੇਗਾ। ਝੰਡਾ ਪੀਚ ਲੜਾਈ ਨਹੀਂ ਹੋਣ ਦਿਓ। ਤੇਰਾ ਅੱਬਾ ਸਾਰਿਆਂ ਤੋਂ ਸਿਆਣਾ ਸੀ ਨਾ ਤੇਰੇ ਘਰ ਚ। ਹਾਂਜੀ ਤੇਰਾ ਅੱਬਾ ਸਭ ਤੋਂ ਸਿਆਣਾ ਸੀ ਨਾ ਤੇਰੇ ਘਰ ਚ। ਜੀ। ਮੈਨੂੰ ਉਹਨੇ ਆਪ ਕਿਹਾ ਵਾ ਕਿ ਮੇਰੀ ਇਹ ਦਵਾਈ ਮੈਨੂੰ ਇਹ ਲੈ ਗਿਆ ਫਲਾਣਾ ਹੀ, ਇਹ ਮੈਨੂੰ ਲੈ ਗਏ ਤੇ ਉਹਨੂੰ ਤੀਆਂ ਵਾਲੇ ਡਾਕਟਰ ਹੋਮਿਓਪੈਥਿਕ ਵਾਲੇ ਕੋ। ਮੈਂ ਜਾਨੀ ਪੁੱਤ ਵੇਖੀ ਮੈਂ ਠੀਕ ਹੋ ਗਿਆ, ਮੈਂ ਉਹਨੂੰ ਛੱਡਣਾ ਨਹੀਂ। ਉਹਨੂੰ ਮੈਂ ਕਿਹਾ ਮੈਂ ਠੀਕ ਹੋਵਾਂ ਨਾ ਹੋਵਾਂ, ਤੈਨੂੰ ਨਹੀਂ ਮੈਂ ਛੱਡਣਾ। ਉਹਨੂੰ ਤੇ ਸਮਝਾਇਆ ਨਹੀਂ। ਮਾਰੂ ਤੇ ਗੱਲ ਦਲਾਇਲਾ ਨਹੀਂ ਹੋ ਰਹੀ। ਇਹ ਇਹ ਪ੍ਰੋਪਗੈਂਡਾ ਹੈ। ਇਹ ਤੇਰੇ ਅੱਬੇ ਨੇ ਮੈਨੂੰ ਮੂੰਹ ਤੇ ਬਹਿ ਕੇ ਕਿਹਾ ਵਾ। ਵਾਲ ਸਾਹਿਬ ਮੇਰੇ ਇੱਕ ਸੱਚੀ ਇਨਸਾਨ ਸਨ। ਦੇਖੋ ਮੇਰੀ ਸੁਣੋ ਗੱਲ, ਮੈਂ 7 ਦਿਨ ਦਾ ਪੈਕੇਜ ਲਾਇਆ ਹੋਇਆ। ਆਰਾਨ ਸਾਹਿਬ ਕਹਿੰਦੇ ਮੈਂ ਤਾਰ ਕੱਢ ਦੇਣੀ। ਮੇਰਾ ਹਾਂ, package net ਵਾਲੀ। ਮੇਰਾ ਪੈਕੇਜ 7 ਦਿਨ ਦਾ ਹਲੇ ਦੂਜਾ ਦਿਨ ਵਾ। ਜੇ ਤਾਰ ਕੱਟੀ ਗਈ 5 ਦਿਨ ਮੈਨੂੰ ਕਿਹਨੇ ਮੈਨੂੰ ਬਰਾਬਰ ਉਹ ਕਰਾਉਣਾ? ਮਿੱਠਾ ਜੀ, ਉਹ ਕੋਈ ਸਾਰਾ ਨਹੀਂ ਹੈਗਾ ਸਮਝਾਉਣਾ। ਜਿਹੜਾ ਕੋਈ ਚੱਲ ਆਰਾਨ ਹੋਏ ਅੰਦਰ ਵੜ ਜਾ। ਉਹ ਕੋਈ ਵੱਡਾ ਉੱਠੋ ਯਾਰ ਖੁਦਾਰਾ। ਨੈਟ ਤੋਂ ਪਰੇਸ਼ਾਨ ਨਾ ਹੋ। ਇਹਦੇ ਕੋ ਪ੍ਰੋਜੈਕਟ ਸੋਚੇ ਹੋਏ ਵੀ ਕਿੱਥੇ ਜਾਣਾ, ਕਿਹੜੇ ਪਾਰਕ ਚ ਪਿੰਡਾਂ ਵਾ, ਕਿਹੜਾ ਕਿੰਨੂ ਲੈ ਕੇ ਜਾਣਾ, ਕੀ ਹਿਸਾਬ ਕਿਤਾਬ ਸਾਡਾ। ਜੀ, ਉਹ ਮਿੱਠੇ। ਉਹ ਕਿਤੇ ਨਿਕਲੋ ਯਾਰ, ਤੁਹਾਡੀ ਮਿਹਰਬਾਨੀ। ਅੱਛਾ ਮਿੱਠੇ ਵਰਗਾ ਨਾ, ਮਿੱਠੇ ਵਰਗਾ ਬੰਦਾ ਨਾ, ਇਹ ਟੋਟਲ ਇਹਨੂੰ 100 ਰੁਪਇਆ ਮਿਲਦਾ ਘਰੋਂ। ਸਾਜੀ 4 ਰੁਪਏ ਦੀ ਨਹੀਂ ਗੱਲ। ਐ ਵੇਖ ਲੈਣਾ, ਇਹ ਪੈਦਾ ਹੋਇਆ ਸੀ, ਹੁਣ ਕਹਿੰਦਾ ਮੈਂ 7 ਸਾਲ ਦਾ ਸੀ, ਹੁਣ 27 ਦਾ ਹੋ ਗਿਆ, 28 ਦਾ, 30 ਦਾ, 35 ਦਾ, 50 ਦਾ। ਜਾਣਾ ਇਹਨੇ ਕਿਤੇ ਨਹੀਂ। ਤਲਵਾਰ ਇਹਦੇ ਸਿਰ ਤੇ ਲਟਕ ਰਹੀ ਆ ਮੌਤ ਦੀ, ਮੈਂ ਜਾਣਾ ਵਾ ਤੇ ਲੇਕਿਨ ਡਰ ਰਿਹਾ ਵਾ। ਤੁਹਾਨੂੰ ਅੱਜ ਮਜ਼ੇ ਦੀ ਗੱਲ ਦੱਸਾਂ, ਇਹਨੇ ਇਫਤਾਰੀ ਕਰਾਈ ਆ। ਓਏ ਤੈਨੂੰ ਮੌਤ ਤੇ ਅਸੀਂ ਚੱਕਰ 'ਚ ਖਾਈ ਜਾ ਰਹੇ ਆ ਬੇਤਰਤੀਬਾ ਹੀ, ਕਿ ਮਿੱਠੇ ਨੇ ਮਿੱਠਾ ਖਵਾ ਰਿਹਾ ਵਾ, ਯਾਨੀ ਕਿ ਇਧਰੋਂ ਕਿੰਨੂ ਖਾਦਾ ਵਾ, ਉਧਰੋਂ ਬੋਤਲ ਪੀ ਲਈ ਆ। ਇਹਨੂੰ ਮੌਤ ਤੇ ਉਦੋਂ ਖਾਣ ਦੀ ਕਰਨ ਦੇ ਆ ਵੀ ਮਿੱਠਾ ਖਵਾ ਰਿਹਾ ਵਾ, ਜਿੱਦਾਂ ਮਰਜ਼ੀ ਬੇਤਰਤੀਬਾ ਝੋਟਿਆਂ ਘਰੋਂ ਲੱਸੀ ਆ। ਖਾ ਲੋ। ਉਹ ਮੁਦੱਸਰ ਹੈ, ਮੌਤ ਤੇ ਤੈਨੂੰ ਉਦੋਂ ਪੈਣੀ ਜਦੋਂ ਪਤਾ ਲੱਗਣਾ ਲੱਖ ਰੁਪਏ ਮੈਂ ਗਰੀਬਾਂ 'ਚ ਵੀ ਵੰਡਿਆ ਵਾ। ਕਿਹਨੂੰ? ਉਦੋਂ ਮਰਨਾ ਵਾ। ਉੱਥੇ ਮੌਤ ਤੇ ਤੈਨੂੰ ਉਦੋਂ ਪੈਣੀ ਜਦੋਂ ਨੇ ਦੱਸਣਾ ਤੈਨੂੰ ਕਿ ਵੀ ਆ ਫੋਨ ਲਾ। ਤੁਸੀਂ ਇਹ ਦੇਖੋ, ਗਰੀਬ ਆਦਮੀ ਪਸਮਾਨਦਾ ਕਿਤੇ ਜਾਣ ਆਉਣ ਦਾ ਵੀ ਨਹੀਂ ਪਤਾ। 9 ਵਾਰੀ ਸਪਰੈਟ ਪੀਤੀ ਇਸ ਬੰਦੇ ਨੇ। ਤੋਬਾ ਉਸਤਾਦ ਤੂੰ ਜੀ। ਮੈਨੂੰ ਕਹਿ, ਸਪਰੈਟ ਹੋ ਜਾ ਉੱਥੋਂ। ਤੂੰ ਮੈਨੂੰ ਕਹਿ ਮੈਂ ਤੈਨੂੰ ਜੰਬੋ ਲੈ ਦਵਾਂ, ਏਦਾਂ ਹੀ ਆ। ਜਾ ਕੇ ਪੀ। ਭਾਈ ਬਾਬਰ ਖਿੱਚ ਗਿਆ, ਕਹਿੰਦਾ ਯਾਰ ਨੋਨੀ ਕਿੱਥੇ ਸੁੱਟੀ ਜਾਣਾ ਤੂੰ। ਥੋੜੀ ਦੇਰ ਬਾਅਦ ਮੈਂ ਸਪਰਾਈਟ ਪਾਇਆ। ਔਰ ਮਜ਼ੇਦਾਰੀ ਦੀ ਗੱਲ, ਅੱਜ ਤੁਹਾਡੇ ਪੁੱਤਰ ਨੇ ਤਸੱਲੀ ਨਾਲ ਪਿਆਰ ਨਾਲ ਖਾਦਾ ਸਾਜੀ। ਕੋਈ ਮਾਸ਼ਾਅੱਲਾ। ਬੜੀ ਤਹਿ ਲਾਈ। ਮੈਨੂੰ ਕਹਿੰਦਾ ਅੱਲਾਹ ਤਾਲਾ ਜ਼ਾਤ ਕਬੂਲ ਕਰੇ। ਮੈਂ ਕਿਹਾ ਮੇਰੇ ਤੇ ਅੱਲਾਹ ਦਾ ਮਾਮਲਾ, ਤੂੰ ਦਿਲੋਂ ਲੱਥ ਗਿਆ ਵਾ। ਖਾਕੀ ਲਿਫਾਫੇ ਸਮੇਤ ਉਸਤਾਦ ਜੀ ਬੁਰਕੀ 5 ਨਾਨਾਂ ਦੀ ਇੱਕੋ ਹੀ ਲੱਭਦਾ। ਅੱਛਾ ਪੂਰੀ ਤਹਿ ਦੀ। ਹਾਂਜੀ ਹਾਂ 8 ਨਾਨ ਇੱਥੇ ਰੱਖ ਕੇ ਉੱਤੇ ਸਾਲਣ ਲਾਇਆ ਹੋਇਆ। ਨਹੀਂ ਯਾਰ ਮੈਨੂੰ ਦੱਸੋ,
ਅਮਨ ਦੀ ਦੁਆ ਕਰੋ। ਅਮਨ ਦਾ ਗਹਿਵਾਰ ਹੈ ਇਹ ਦੁਨੀਆ ਕਿੰਨਾ ਵਿੱਚ। ਰੋਜ਼ਾ ਤੂੰ ਖਲਾਇਆ 27ਵਾਂ 26ਵਾਂ 27ਵਾਂ ਮੈਨੂੰ ਤਾਂ ਸਿਰ ਖੋਲਦੇ ਨਜ਼ਰ ਆਇਆ ਵਾ। 26ਵੇਂ ਰੋਜ਼ਾ 26ਵੇਂ ਰੋਜ਼ੇ ਤੋਂ ਬਾਅਦ ਇਹ ਉਸਤਾਦ ਜੀ ਇਹ ਘੁੱਗੂ ਬੋਲਿਆ ਵਾ ਤੇ ਮੈਨੂੰ ਖਜੂਰਾਂ ਹਵਾ 'ਚ ਟਹਿਲਦੀ ਨਜ਼ਰ ਆਈਆਂ। ਇੰਜ ਖਜੂਰ ਜਾ ਰਹੀ ਆ, ਕੋਈ ਇੰਜ ਜਾ ਰਹੀ ਆ। ਮੈਨੂੰ ਐ ਲੱਗਾ ਭੱਬੂ ਉੱਡਣ ਡਏ ਆ। ਅੰਦਰੋਂ ਸਾਜੀ ਸ਼ਾਹ ਪਲੇਟਾਂ ਫਲਾਉਂਦੇ ਹਰ ਪਲੇਟ 'ਚ ਇੱਕ ਕੇਲਾ ਬਸ ਕੌਣ ਪੂਰੀ ਐ ਦੇਖਿਆ ਉਸਤਾਦ ਜੀ, ਤੁਸੀਂ ਯਕੀਨ ਉਹਨਾਂ ਇਹਨਾਂ ਗੱਲਾਂ ਤੋਂ ਮੈਂ ਅੱਗੇ ਤੋਂ ਇਹਦੀ ਇਫਤਾਰੀ ਬੈਨ ਹੈ ਮੇਰੇ ਨਾਲ। ਕਿਉਂ ਬੈਨ ਹਾਂ। 2 ਕਿਲੋ ਖਰਬੂਜੇ 3 ਦਰਜਨਾਂ ਕੇਲੇ ਲੈ ਕੇ ਆਵਾਂ। ਇੱਕ ਬੰਦਾ ਗੋਜਰੇ ਤੋਂ ਇਹਨੇ ਮਾੜਾ ਜਿਹਾ ਉਹਨੂੰ ਕਿਹਾ ਜੇ ਟਾਈਮ ਲੱਗਾ ਤੇ ਆਈ, ਉਹਨੂੰ ਇੰਨਾ ਚਾਹ ਚੜ ਗਿਆ ਕਿ ਮਿੱਠੇ ਨੇ ਖਵਾਉਣਾ ਵਾ, ਗੋਜਰੇ ਦੌੜਿਆ। ਉਸਤਾਦ ਜੀ ਆ ਕੀ ਕਿਹੜਾ ਫੜ ਲਿਆ? 2 ਦਰਜਨਾਂ ਸਾਜੀ ਖਰਬੂਜੇ ਤੂੰ ਲੈ ਕੇ ਆਇਆ? ਹਾਂਜੀ ਦਰਜਨਾਂ 'ਚ ਹਾਂਜੀ। ਤਾਜੀ ਬਾਬਰ ਨਾਲ ਸਾਡਾ ਯਾਰ। ਉਹ ਨਹੀਂ 2 ਕਿਲੋ ਖਰਬੂਜੇ 2 ਦਰਜਨਾਂ ਕੇਲੇ ਸਾਜੀ। ਅੱਲਾਹ ਤਾਲਾ ਜ਼ਾਤ ਮਾਫੀ ਦੇਵੇ। ਸਾਡਾ ਸਾਰਾ ਸੈਟਅਪ ਲਾਉਣ ਤੋਂ ਪਹਿਲੇ ਤੂੰ ਆਲਰੇਡੀ ਬੈਠਕ 'ਚ ਬੈਠਾ ਸੀ। ਮੈਨੂੰ ਐ ਲੱਗਦਾ ਤੂੰ ਇੱਥੋਂ ਨਿਕਲਿਆ ਵਾ। ਤੁਹਾਨੂੰ ਮੈਂ ਦੱਸਦਾ, ਉਹ ਬਾਬਰ ਆ ਨਾ, ਉਹ ਬੜਾ ਬਿਜ਼ੀ ਬੰਦਾ ਉੱਥੇ, ਪ੍ਰਾਪਰਟੀ ਦਾ ਕੰਮ ਇਹ ਉਹ ਸਿਸਟਮ। ਉਹਨੂੰ ਪਤਾ ਲੱਗਾ ਮਿੱਠੇ ਨੇ ਉਹਨੂੰ ਹਲਕਾ ਜਿਹਾ ਫੋਨ ਕੀਤਾ, ਯਾਰ ਆਈਏ। ਉਹ ਸਾਡੇ ਤੋਂ ਪਹਿਲੇ ਆਇਆ ਹੋਇਆ ਕਿ ਮਿੱਠਾ ਖਵਾ ਰਿਹਾ। ਇੰਨੀ ਹੈਰਤ ਦਾ ਗੱਲ ਸੀ ਨਾ, ਸਾਰੇ ਇਕੱਠੇ ਹੋਏ। ਤਾਂ ਜੀ ਸਲਮਾਨ ਨੇ ਨਾ ਕਿਹਾ ਯਾਰ ਮੈਂ ਕੁਝ ਲੈ ਕੇ ਨਹੀਂ ਆਇਆ ਤੇ ਆ ਯਾਰ ਪੈਸੇ। ਹੁਣ ਮਿੱਠਾ ਕਹਿੰਦਾ ਨਹੀਂ ਔਨ ਨਹੀਂ ਤੁਸੀਂ ਸਲਮਾਨ ਪੁੱਛ ਸਕਦੇ ਹੋ। ਮੈਂ ਦਿਲੋਂ ਆ, ਮੈਂ ਨਹੀਂ ਸੀ। ਜਦੋਂ ਅੱਲਾਹ ਤਾਲਾ ਜ਼ਾਤ ਦੇ ਰਹੀ ਹੈ ਨਾ, ਤੇ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ 2 ਦਿਨ ਕੇਲੇ ਲੈ ਆ ਜਿਹੜਾ ਤੂੰ ਫੜ ਲੈ। ਜਿਹੜਾ ਖਰਬੂਜ਼ਾ ਤੂੰ ਲਿਆ ਉਹ 'ਚ ਸੁੰਡੀ ਅਜੀਬ ਜੀ ਪਈ ਹੋਈ ਆ। ਪੰਜਾਂ ਵਾਲੀ ਸੁੰਡੀ ਆ ਕਰਨ ਡਈ, ਜਿਵੇਂ ਤਿਤਲੀ ਉੱਡਣ ਡਈ। ਅੱਲ ਫਤਾ ਚੋਂ ਲੈ ਗਿਆ ਅੱਲਾ ਤੇਰੀ ਜ਼ਿੰਦਗੀ ਕਰੇ, ਤੇਰਾ ਖਰਬੂਜ਼ਾ ਕੱਟਣ ਨੂੰ ਦਿਲ ਨਹੀਂ ਕੀਤਾ। ਉਸਤਾਦ ਜੀ ਚਲੋ ਹਰ ਸ਼ੈ ਮੁੱਕ ਗਿਆ, ਪੂਰੇ ਨਾਂ ਦਾ ਘੁੱਗੂ ਕਰਕੇ ਉੱਠ ਪਿਆ ਨਿਕਲ ਵੀ ਤੂੰ ਫੀਕਾ ਮਸਤਾ। ਉਸਤਾਦ ਜੀ ਮੈਂ ਐਂਡ ਤੇ ਕਰਖਾਣਿਆ ਸੀ, ਮੈਨੂੰ ਕਹਿੰਦਾ ਬੁਰਕੀ ਲਵਾ 5-6 ਨਾਨਾਂ ਤੋਂ ਬਾਅਦ ਵੀ। ਅੱਲਾ ਦੀ ਜ਼ਿੰਦਗੀ ਕਰੇ ਤੇ ਬਚ ਗਿਆ ਮਨ। ਕਲੀਨ ਤੇ ਇੰਨਾ ਕੁ ਸਾਲਾਂ ਰੋੜਾ ਕਲੀਨ ਦੀ ਉਹਨੂੰ ਦੰਦੀ ਖਾ ਗਿਆ ਵਾ। ਕੋਟਾ ਕਾਰਪਟਾ ਖਾ ਗਿਆ। ਆਲੇ ਦੁਆਲੇ ਚਾਰੋਂ ਪਾਸੇ ਹੱਥ ਚੱਲਦਾ ਜਾਂਦਾ, ਇਹਨੇ ਏਦਾਂ ਨਾਨ। ਹਾਂਜੀ ਇਹ ਜ਼ੋਂਬੀ ਬਣ ਜਾਂਦਾ ਖੁਰਾਕ ਦੇ ਮਾਮਲੇ 'ਚ। ਸ਼ਾਇਦ ਨਹੀਂ ਸੀ ਕਾਲੂ ਦੇ ਬਹੁਤ ਨੋਨੀ ਤੇ ਕਾਲੂ ਫਿਰ ਢੋਲ ਜਿੱਥੇ ਵੀ ਭੇਜਣਾ ਕਿਸੇ ਦੀ ਬਰਬਾਦੀ ਫੇਰ ਨਹੀਂ ਹੋਵੇ। ਮੇਰੇ ਕੋਲ ਖਾ ਲੋ ਇਹਨੂੰ, ਮਜ਼ੈਲ ਵੀ ਵੱਜ ਗਏ ਨੇ, ਬਾਅਦ ਸਪਰੈਡ ਖਿਲਾ ਲੈਣੀ ਹੈ। ਇਹ ਸਭ ਪਾਗਲ ਬੰਦਾ ਵਾ। ਨਹੀਂ ਮੈਨੂੰ ਨੀ ਕੋਈ ਇੰਨੀ ਉਸਤਾਦ ਜੀ ਖੁਰਾਕ, ਬਸ ਐਵੇਂ 3-4-5 ਨਾਲ ਬਸ ਇਸ ਤੋਂ ਜ਼ਿਆਦਾ। ਉਸਤਾਦ ਜੀ ਇਹ ਆਪਣੇ ਦੋਸਤ ਦੇ ਵਿਆਹ ਤੇ ਚਲਾ ਗਿਆ ਕਿਤੇ। ਕਾਲੂ ਹਾਂ ਉਹ ਅੱਗੋਂ ਕਿਤੇ ਚਲਾ ਗਿਆ। ਉਹਦੇ ਪਿਓ ਨੇ ਇਹਨੂੰ ਖਾਂਦਿਆਂ ਵੇਖਿਆ। ਉਹਨੇ ਕਿਹਾ ਪੁੱਤ ਤੇਰੇ ਮੁੰਡੇ ਨੂੰ ਭੈਣ ਤੂੰ ਦੇ। ਅਸੀਂ ਤਾਂ ਬਦਨਾਮ ਆ ਸਾਜੀ। ਨਹੀਂ ਓਏ ਬਦਨਾਮ। ਅਸੀਂ ਤਾਂ ਬਦਨਾਮ ਆ। ਅੱਲਾ ਤੇਰੇ ਬੜੇ ਛੁਪੇ ਆ ਮਿੱਠੇ ਬਸ ਕਰਦੇ, ਬੜੇ ਚਿਹਰੇ ਛੁਪੇ। ਇਹਨੇ ਸਲਮਾਨ ਤੇ ਆਉਣਾ, ਇਹਨੇ ਸਲਮਾਨ ਤੇ ਆਉਣਾ ਵਿਚਾਰੇ ਤੇ। ਬੜੇ ਹਾਂ ਉਸਤਾਦ ਜੀ ਸਲਮਾਨ। ਉਹ ਸਲਮਾਨ ਨੇ ਉਹ ਡੀਸੈਂਟ ਲੰਗਰ ਪਾੜਾ ਨਾ ਖਾਦਾ ਵਾ, ਥੋੜਾ ਜਿਹਾ ਉਹਨੇ ਸਾਲਣ ਪਾਇਆ, ਛੋਟੇ ਨਾਲ ਇੱਕ ਅੱਧਾ ਨਾਨ ਖਾਦਾ। ਉਹ ਤੁਹਾਡੇ ਦੀ ਗੱਲ ਸਾਜੀ ਜਿਹੜਾ ਲੱਗ ਉਹ ਜਿਹੜਾ ਮੇਰਾ ਕਜ਼ਨ, ਹਾਂਜੀ ਮੇਰੇ ਕਜ਼ਨ ਦਾ ਮੁੰਡਾ। ਨਹੀਂ ਉਸਤਾਦ ਜੀ ਉਹ ਸਲਮਾਨ ਪੁੱਜਿਆ ਯਾਰ ਕੀ ਡੀਸੈਂਟ ਆ ਯਾਰ ਉਹ ਬੱਚਾ। ਹੁਣ ਤੇ ਵਿਆਹਿਆ ਗਿਆ, ਲੇਕਿਨ 10-12 ਸਾਲ ਪਹਿਲੇ ਉਸਤਾਦ ਜੀ ਉਹਨੇ ਇੰਨਾ ਕੁ ਸਾਲਣ ਪਾਉਣਾ, ਇੰਨਾ ਕੁ, ਤੇ ਖਲੋਣਾ ਉਹਨੇ ਟੇਬਲ ਦੀ ਨੁੱਕਰ ਤੇ ਆ। ਉਹਨੇ ਬਹਿਣਾ ਨਹੀਂ, ਸਾਰੇ ਪਾ ਕੇ ਜਾਈ ਜਾ ਰਹੇ ਆ। ਉੱਥੇ ਖੜਾ ਨਾਲ ਸਾਰੇ ਨੇ ਲਓ ਔਰ ਅੰਕਲ ਜੀ ਕੈਸੇ ਆਪ, ਉਰਦੂ अस्सलाम वालेकुम कैसे हैं आप, कोई आप कैसे हैं, ये वो सारा। ਤੇ ਜਿਹੜਾ ਉਹਦੀ ਪਲੇਟ ਦੇਖ ਰਿਹਾ ਨਾ ਤੇ ਉਹ ਰਸ਼ਕ ਕਰ ਰਿਹਾ, ਯਾਰ ਇੰਨਾ ਤਮੀਜ਼ ਵਾਲਾ ਬੱਚਾ। ਥੋੜਾ ਜਿਹਾ ਯਾਰ ਇੰਨੇ ਕ ਚਾਵਲ, ਇੰਨਾ ਕਹਿ, ਇੰਨੇ ਕਹਿ ਮਨਚੂਰੀਅਨ, ਇੰਨਾ ਕਹਿ, ਇੰਨਾ ਕ ਮਟਨ, ਇੰਨਾ ਕ ਨਾਨ ਇਧਰ ਪਲੇਟ 'ਚ ਰੱਖਿਆ ਤੇ ਔਰ ਅੰਕਲ ਜੀ ਕੈਸੇ हैं आप ਜੀ। ਤੇ ਬਰਾਤ ਮੁੱਕ ਗਈ ਆ, ਸਾਰਾ ਕੁਝ ਹੋ ਗਿਆ ਵਾ, ਚਲੇ ਗਏ ਨੇ ਲੋਕ, 5-7 ਰਹਿ ਗਏ ਨੇ ਤੇ ਉਹ ਉੱਥੇ ਹੀ ਖੜਾ ਤੇ ਉਹਦੀ ਪਲੇਟ 'ਚ ਉਹਨਾਂ ਕੁਛ ਹੀ ਆ। ਨਾਲੋਂ ਨਾਲ ਈਜ਼ੀ ਲੋਡ, ਦਸਤੀ ਨਾਲੋਂ ਈਜ਼ੀ ਲੋਡ ਕਰੀ ਜਾ ਰਿਹਾ। ਜਿਹੜਾ ਵੇਖ ਰਿਹਾ ਨੂੰ ਲੱਗ ਰਿਹਾ ਇੰਨਾ ਕਾ। ਅੱਜ ਸਾਨੂੰ ਸਾਡੀ ਈਦੀ ਤਾਂ ਦੇ ਦਿਓ। ਈਦੀ ਤਾਂ ਸਾਡੀ ਦਿਲ ਤੇ ਕਰੋਨਾ ਲੜ ਕੇ ਖੈਰ ਇਹ ਜੰਗ ਦੇ ਵਿੱਚ ਜੰਗ ਦੀਆਂ ਗੱਲਾਂ ਕਰਕੇ ਡਰਾ ਕੇ ਸਾਡੀ ਸਵੇਰੇ 27 ਵਾਰ ਹੋਦਾ ਆਹੋ ਜੰਗ ਦਾ ਡਰਾ ਡਰੂ ਕੇ ਬੇਸਮੈਂਟਾਂ ਬਣਵਾ ਕੇ ਸਾਡੇ ਕਪੜਾ ਜੁੱਤੀ ਤਾਂ ਨਿਲ ਕਰੋ ਨਾ। ਮਿੱਠੇ ਉਹਨਾਂ ਨੇ ਬੇਸਮੈਂਟ ਬਣਾਈ, ਉਸਤਾਦ ਜੀ ਮਾਈ ਬੂੜਾ ਬਾਹਰ ਖਲੋਤੇ, ਥੱਲੇ ਮੁੰਡਿਆਂ ਨਾਲ ਭਾਵੇਂ ਵਾਲੀ ਗੇਮ ਲਾਈ। ਵਿਚਾਰੇ ਜੰਗ ਦੇ ਰਿਸਕ ਇਹਨਾਂ ਡਰ ਗਿਆ ਚਾਚਾ। 4 ਪਲਾਟ ਲੈ ਕੇ ਸਿਰਫ ਬੇਸਮੈਂਟਾਂ ਬਣਾਈਆਂ, ਉੱਥੇ ਰਹਿ ਰਿਹਾ, ਉੱਤੇ ਕਿਰਾਏ ਤੇ ਦਿੱਤੇ। ਓਹੋ ਬਾਸਾ ਵੀ ਆਏ ਨੇ। ਆਵਾਜ਼ ਨੇ ਉੱਠਦੇ ਨੇ ਕਹਿਣਾ ਜੇ ਪੌਦਾ ਨਾ ਹੁੰਦਾ ਤੁਹਾਨੂੰ ਦੱਸਦਾ ਫਿਰ ਮੈਂ। ਬੇਸਮੈਂਟ ਬਣਾ ਲਈ ਤੇ ਵਿੱਚ ਘੇਸਮੈਂਟ ਵੱਟ ਕੇ ਪਿਆ। ਰੱਬ ਰੱਖਾ ਜੀ, ਬਹੁਤ ਬਹੁਤ ਈਦ ਮੁਬਾਰਕ, ਖੁਸ਼ ਰਹੋ, ਲਵ ਯੂ।